ਤੇ ਅਸੀਂ ਪੰਛੀ ਆ, ਪੰਛੀ ਆਪਣਾ ਚੋਗਾ ਚੁੱਕ ਕੇ ਆਪਣੇ ਵਤਨ ਵਾਪਸ ਮੁੜ ਜਾਂਦਾ। ਅਸੀਂ ਤੇ ਉਹ ਪੰਛੀ ਆ ਜਿਹੜੇ ਚੋਗਾ ਚੁਗਣ ਆਏ ਤੇ ਵਾਪਸ ਹੀ ਨਹੀਂ ਗਏ। ਲਾਈਫ ਦਾ ਗੋਲ ਸੀ ਕਿ ਪੰਜਾਬ ਦੇ ਵਿੱਚ ਐਸਾ ਮੈਡੀਕਲ ਸਕੂਲ ਖੜਾ ਕਰੀਏ, ਐਸਾ ਹਸਪੀਟਲ ਖੜਾ ਕਰੀਏ ਜਿਹੜਾ ਨੰਬਰ 1 ਹੋਵੇ ਦੁਨੀਆ 'ਚ। ਛੋਟੇ ਗੋਲ ਸਾਡੇ ਜਿਹੜੇ ਇਸ ਵੇਲੇ ਚੱਲ ਰਹੇ ਆ ਪੰਜਾਬ ਦੇ ਵਿੱਚ, ਅਸੀਂ ਮੈਡੀਕਲ ਫੈਸਿਲਿਟੀਜ਼ ਖੋਲ੍ਹਣੀਆਂ ਸ਼ੁਰੂ ਕੀਤੀਆਂ। ਹੋਪਫੁਲੀ ਵਿਦਿਨ ਦ ਨੈਕਸਟ 10-20 ਦਿਨਾਂ ਦੇ ਵਿੱਚ ਪਹਿਲੀ ਸਾਡੀ ਫੈਸਿਲਿਟੀ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਗੁਰਦੁਆਰੇ ਦੇ ਕੋਲ 733 ਜਿੰਨੇ ਸਾਡੇ ਸ਼ਹੀਦ ਹੋਏ ਸੀ ਕਿਸਾਨੀ ਅੰਦੋਲਨ ਵਿੱਚ, ਉਹਨੀਆਂ ਫ੍ਰੀ ਫੈਸਿਲਿਟੀਆਂ ਉੱਥੇ ਖੋਲੀਆਂ ਜਾਣ। ਫਿਰ ਅਸੀਂ ਗੱਤਕਾ ਸਕੂਲ ਖੋਲਣ ਲੱਗੇ ਆ। ਸਾਡੇ ਜਿਹੜੇ ਨਾਲ ਮੇਰੇ ਨਾਲ ਜਿਹੜੇ ਨਿਹੰਗ ਸਿੰਘ ਸੀ, ਉਹ ਤੁਹਾਨੂੰ ਪਤਾ ਉਹ ਐਸੇ ਸੀ ਜਿਨ੍ਹਾਂ ਨੇ ਕਿਰਤ ਕੀਤੀ। ਮੈਂ ਕਹਿਣ ਰਾਜ ਬਿਨਾ ਕੁਛ ਨਹੀਂ। ਤੇ ਜਦੋਂ ਅਸੀਂ ਸੜਕਾਂ ਦੇ ਉੱਤੇ ਉੱਥੇ ਰਹੇ ਆ, ਸੜਕਾਂ ਦੇ ਉੱਤੇ ਡਾਂਗਾ ਖਾਂਦੇ ਆ, ਸਰਕਾਰ ਤੋਂ ਡਾਂਗਾ ਖਾਂਦੇ ਆ, ਸਾਨੂੰ ਪਾਣੀ ਨਹੀਂ ਕੋਈ ਪੁੱਛਦਾ। ਜਦੋਂ ਸਾਡੇ ਲਖੀਮਪੁਰ ਖੇਰੀ ਹੁੰਦਾ ਸਾਨੂੰ ਸਰਕਾਰ ਨਾਲ ਜਾ ਕੇ ਬਹਿਣਾ ਪੈਂਦਾ। ਜਦੋਂ ਕਰਨਾਲ ਹੁੰਦਾ ਸਾਨੂੰ ਸਰਕਾਰ ਦੇ ਨਾਲ ਜਾ ਕੇ ਬਹਿਣਾ ਪੈਂਦਾ। ਜਦੋਂ ਕਾਨੂੰਨ ਵਾਪਸ ਹੁੰਦੇ ਆ ਸਰਕਾਰ ਵਾਪਸ ਕਰਦੀ ਆ। ਜੇ ਕਾਨੂੰਨ ਦੁਬਾਰਾ ਬਣਾਉਣੇ ਆ ਉਸੇ ਸਰਕਾਰ ਨੇ ਬਣਾਉਣੇ। ਜੇ ਕੱਲ ਫਿਰ ਗੰਦੀ ਸਰਕਾਰ ਪੰਜਾਬ ਦੇ ਵਿੱਚ ਆ ਜਾਂਦੀ ਜਾਂ ਸੈਂਟਰ ਦੇ ਵਿੱਚ ਹੁਣ 2024 ਦੇ ਵਿੱਚ ਫਿਰ ਉਹ ਸਰਕਾਰ ਜੇ ਦੁਬਾਰਾ ਬਣ ਗਈ ਬੀਜੇਪੀ ਦੀ, ਤਿੰਨ ਕਾਨੂੰਨ ਫਿਰ ਵਾਪਸ ਆ ਜਾਣਗੇ। ਹੁਣ ਫਿਰ ਤੁਸੀਂ ਜਾਓਗੇ ਇੱਥੋਂ ਆਪਣੀ ਜੌਬ ਛੱਡ ਕੇ, ਮੈਂ ਤਾਂ ਨਹੀਂ ਜਾਂਦਾ। ਦੂਜੇ ਡਾਕਟਰ ਜਾਣਗੇ ਆਪਣੀ ਜੌਬਾਂ ਛੱਡ ਕੇ। 733 ਫਿਰ ਸ਼ਹੀਦ ਕਰਾਵਾਂਗੇ, ਫਿਰ ਅਰਬਾਂ ਰੁਪਏ ਖਰਚ ਕਰ। ਜਿਵੇਂ ਸਾਨੂੰ ਕੁੱਟਿਆ ਗਿਆ ਪੁਲਿਸ ਵੱਲੋਂ, ਉਹਦੇ ਉੱਪਰ ਕਿਉਂ ਨਹੀਂ ਐਕਸ਼ਨ ਲਿਆ ਗਿਆ? ਜਾਂ ਜਿਹੜੇ ਨੌਜਵਾਨਾਂ ਦੇ ਮੂੰਹਾਂ ਦੇ ਉੱਤੇ ਟੀਅਰ ਗੈਸ ਮਾਰੀ ਆ, ਇਹ ਪਿੰਡ ਤੋਂ ਆਏ ਲੋਕਾਂ ਨੂੰ ਨਹੀਂ ਪਤਾ ਇਹ ਰਾਹ ਕਿੱਧਰ ਜਾ ਰਿਹਾ, ਉਹਨਾਂ ਨੂੰ ਜਾਣ ਕੇ ਉੱਧਰ ਤੋਰਿਆ ਗਿਆ, ਉਹਨਾਂ ਨੂੰ ਖੂਹ ਵੱਲ ਸੁੱਟਿਆ ਗਿਆ ਕਿ ਕਿਸੇ ਨਾ ਕਿਸੇ ਤਰੀਕੇ ਇਹਨਾਂ ਦੇ ਉੱਤੇ ਟੈਗ ਲੱਗਣ। ਪੰਜਾਬ ਨੂੰ ਇੱਕ ਪਾਰਟੀ ਚਾਹੀਦੀ ਜਿਹੜੀ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਕਰੇ। ਜਿਹੜੀ ਸੈਂਟਰਲ ਪਾਰਟੀ ਉਹ ਪੰਜਾਬ ਦੇ ਪਾਣੀਆਂ ਦੇ ਉੱਤੇ ਕਦੀ ਗੱਲ ਨਹੀਂ ਕਰਦੀ। ਜਿਹੜਾ ਪੰਜਾਬ ਦਾ ਪਾਣੀ ਰਾਜਸਥਾਨ ਜਾ ਰਿਹਾ, ਹਰਿਆਣੇ ਵੱਲ ਜਾ ਰਿਹਾ, ਦਿੱਲੀ 'ਚ ਜਾ ਰਿਹਾ, ਜਿਹਦੇ ਸਾਨੂੰ 1 ਵੀ ਰੁਪਇਆ ਨਹੀਂ ਮਿਲ ਰਿਹਾ। ਕੈਂਸਰ ਦਾ ਲੈਵਲ ਹੈ ਕਿਉਂ ਵੱਧ ਗਿਆ? ਕੋਈ ਤੁਸੀਂ ਜ਼ਮੀਨ ਹੇਠਾਂ ਪਾਣੀ ਪੀ ਰਹੇ ਹੋ। ਜਿਹੜਾ ਨਦੀਆਂ ਦਾ ਪਾਣੀ ਆ, ਚੰਗਾ ਪਾਣੀ ਆ, ਫਰੈਸ਼ ਪਾਣੀ ਆ, ਤੱਤਾਂ ਵਾਲਾ ਪਾਣੀ ਆ, ਉਹ ਰਾਜਸਥਾਨ ਹਰਿਆਣੇ ਵੱਲ ਜਾ ਰਿਹਾ। ਅੱਜ ਤੋਂ 5 ਸਾਲ ਬਾਅਦ ਐਜੂਕੇਸ਼ਨ ਪੰਜਾਬ ਦੀ ਕਿੱਥੇ ਖਲੋਤੀ ਆ? ਸਾਡੇ ਬੱਚਿਆਂ ਦੇ ਕਿੰਨੇ ਕਾਲਜਿਸ ਖੁੱਲੇ ਆ, ਕਿੰਨੇ ਮੈਡੀਕਲ ਸਕੂਲ ਖੁੱਲੇ ਆ, ਕਿੰਨੇ ਬੱਚਿਆਂ ਨੂੰ ਸਕੂਲ ਤੋਂ ਖਤਮ ਹੋਣ ਤੋਂ ਬਾਅਦ ਗੂਗਲ ਤੇ ਜੌਬਾਂ ਮਿਲ ਰਹੀਆਂ, ਅਲੱਗ-ਅਲੱਗ ਕੰਪਨੀਆਂ ਅਟਰੈਕਟ ਕਰ ਰਹੀਆਂ, ਵੱਡੇ ਕਾਲਜਿਸ ਅਟਰੈਕਟ ਕਰ ਰਹੇ ਆ। ਉਹ ਚੀਜ਼ ਮੈਟਰ ਕਰਦੀ ਕਿ ਪੰਜਾਬ ਅੱਜ ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਖਾਸ ਮਹਿਮਾਨ ਪਹੁੰਚੇ ਆ, ਜਿਨ੍ਹਾਂ ਦੇ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ, ਗੁਫ਼ਤਗੂ ਕਰਾਂਗੇ, ਜਾਣਾਂਗੇ ਉਹਨਾਂ ਦੇ ਦਿਲ ਦੀਆਂ ਗੱਲਾਂ, ਕੀ ਉਹ ਕਹਿਣਾ ਚਾਹੁੰਦੇ ਨੇ ਵੱਖ-ਵੱਖ ਮੁੱਦਿਆਂ ਦੇ ਉੱਤੇ ਜੋ ਕੁਛ ਚੱਲ ਰਿਹਾ ਆ ਉਹਨਾਂ ਦੇ ਬਾਰੇ ਜਿਹੜੇ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਉਹ ਤਾਂ ਇਹ ਨਾਮ ਹੁਣ ਕਿਸੇ ਇੰਟਰੋਡਕਸ਼ਨ ਦਾ ਮੁਹਤਾਜ ਨਹੀਂ ਆ। ਪਿਛਲੇ 1 ਵਰ੍ਹੇ ਤੋਂ ਖਾਸ ਕਰਕੇ 1.5 ਸਾਲ ਤੋਂ ਆਪਾਂ ਡਾਕਟਰ ਸਵੈਮਾਨ ਸਿੰਘ ਹੋਣਾ ਦਾ ਨਾਮ ਸੁਣਦੇ ਆ ਰਹੇ ਹਾਂ। ਅਮਰੀਕਾ ਦੇ ਵਿੱਚ ਮੈਡੀਕਲ ਦੀ ਪੜ੍ਹਾਈ ਛੱਡ ਕੇ ਪੰਜਾਬ ਦੇ ਵਿੱਚ ਕਿਸਾਨ ਮੋਰਚੇ ਦੇ ਦੌਰਾਨ ਉਹ ਉੱਥੇ ਗਏ। ਉੱਥੇ ਜਾ ਕੇ ਉਹਨਾਂ ਨੇ ਉਹਨਾਂ ਕਿਸਾਨਾਂ ਦੇ ਲਈ ਕਾਫੀ ਮਿਹਨਤ ਕੀਤੀ, ਆਪਣਾ ਕਰੀਅਰ ਵੀ ਦਾਅ ਦੇ ਉੱਤੇ ਲਾ ਦਿੱਤਾ ਅਤੇ ਉੱਥੇ ਲੋਕਾਂ ਦੀ ਸੇਵਾ ਦੇ ਵਿੱਚ ਡਟੇ ਰਹੇ। ਚਾਹੇ ਵਿਚਾਰਕ ਗੱਲਬਾਤ ਹੋਵੇ ਅਤੇ ਚਾਹੇ ਉੱਥੇ ਦਵਾਈਆਂ ਦੀ ਗੱਲਬਾਤ ਹੋਵੇ, ਹਰ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਉੱਥੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਆ। ਆਓ ਅੱਜ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਆਪਣੇ ਸਟੂਡੀਓ ਦੇ ਵਿੱਚ ਅਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਡਾਕਟਰ ਸਵੈਮਾਨ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕੈਲੀਫੋਰਨੀਆ ਦੇ ਵਿੱਚ ਆਉਣਾ ਹੋਇਆ ਆ ਬੀਤੇ ਦਿਨਾਂ ਦੇ ਵਿੱਚ। ਗਦਰੀ ਬਾਬਿਆਂ ਦੇ ਮੇਲੇ ਦੇ ਉੱਤੇ ਤੁਸੀਂ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਆਏ, ਕਿੱਦਾਂ ਦਾ ਲੱਗ ਰਿਹਾ ਇੱਥੇ ਆ ਕੇ? ਹਾਂਜੀ, ਬਹੁਤ ਵਧੀਆ ਜੀ। ਵੇਖੋ, ਮੇਰੇ ਲਈ ਬੜੀ ਮਾਣ ਦੀ ਗੱਲ ਸੀ ਕਿਉਂਕਿ ਪਿਛਲੇ ਜਿਹੜੇ 12-15 ਮਹੀਨੇ ਤੇ ਅਸੀਂ ਸਭ ਤੋਂ ਜ਼ਿਆਦਾ ਜੇ ਯਾਦ ਕੀ ਕਰਦੇ ਹਾਂ ਧਰਤੀ ਨੂੰ, ਕੈਲੀਫੋਰਨੀਆ ਦੀ ਧਰਤੀ ਨੂੰ, ਕਿ ਜਦੋਂ ਮੈਨੂੰ ਲੋਕ ਕਹਿੰਦੇ ਸੀ ਕਿ ਯਾਰ ਤੂੰ ਇੱਦਾਂ ਕਿੱਦਾਂ ਛੱਡ ਕੇ ਆ ਗਿਆ, ਹੈ ਨਾ, ਤੇ ਸਦਾ ਹੀ ਮਨ 'ਚ ਰਹਿੰਦਾ ਸੀ ਕਿ ਇੱਦਾਂ ਹੋਰ ਵੀ ਲੋਕ ਸੀ, ਸਾਡੇ ਤੋਂ ਪਹਿਲਾਂ ਵੀ ਕੋਈ ਆਇਆ ਸੀ। ਜਿਹੜਾ ਮੈਂ ਕੰਮ ਕੀਤਾ ਇਹ ਪਹਿਲੀ ਵਾਰੀ ਨਹੀਂ ਹੋਇਆ, ਇਹ ਸਾਡੇ ਖੂਨ 'ਚ ਆ। ਸੋ ਉਹਨਾਂ ਨੂੰ ਯਾਦ ਕਰਦੇ ਰਹੀਦਾ ਸੀ। ਬਾਬਾ ਸੋਹਣ ਸਿੰਘ ਭਗਨਾ ਜੀ ਦੀ ਬਹੁਤ ਵੱਡੀ ਕੁਰਬਾਨੀ ਸੀ, 20 ਸਾਲ ਜੇਲ੍ਹ ਦੇ ਵਿੱਚ ਰਹਿਣਾ। ਆਜ਼ਾਦੀ ਤੋਂ ਬਾਅਦ ਫਿਰ ਸਾਡੀਆਂ ਹੀ ਸਰਕਾਰਾਂ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਤਾ। ਸੋ ਉਹ ਚੀਜ਼ਾਂ ਜਿਹੜੀਆਂ ਸੀ ਮਨ ਦੇ ਵਿੱਚ ਸੀ ਕਿ ਇੱਥੇ ਆਵਾਂ, ਇੱਥੇ ਆ ਕੇ ਇੱਕ ਵਾਰੀ ਮੱਥਾ ਟੇਕਾਂ ਇਹ ਧਰਤੀ ਨੂੰ, ਕੈਲੀਫੋਰਨੀਆ ਦੀ ਧਰਤੀ ਨੂੰ, ਜਿਹਨੇ ਸਾਨੂੰ ਇੰਨਾ ਕੁਝ ਦਿੱਤਾ, ਪੰਜਾਬੀਆਂ ਨੂੰ ਖਾਸ ਕਰਕੇ, ਸਿੱਖਾਂ ਨੂੰ ਇੰਨਾ ਮਾਣ ਦਿੱਤਾ। ਉਹ ਧਰਤੀ ਤੇ ਆਵਾਂ ਤੇ ਬੜਾ ਖੁਸ਼ਕਿਸਮਤ ਆ
ਕਿ ਅੰਦੋਲਨ ਤੋਂ ਬਾਅਦ ਜਿਹੜਾ ਪਹਿਲਾ ਪ੍ਰੋਗਰਾਮ ਇੱਥੇ ਜਿਹੜਾ ਆਉਣ ਨੂੰ ਮਿਲਿਆ ਔਰ ਗਦਰੀ ਬਾਬਿਆਂ ਦੀ ਧਰਤੀ ਤੇ ਆਉਣ ਨੂੰ ਮਿਲਿਆ। ਜੀ, ਸੋ ਸੁਲੈਮਾਨ ਸਿੰਘ ਜੀ, ਜੇ ਤੁਸੀਂ ਥੋੜਾ ਜਿਹਾ ਦੱਸੋ, ਜਿੱਦਾਂ ਮੈਂ ਦੱਸਿਆ ਵੀ ਤੁਸੀਂ ਇੱਥੇ ਨਿਊ ਜਰਸੀ ਸਾਈਡ ਦੇ ਵਿੱਚ ਤੁਸੀਂ ਰਹਿ ਰਹੇ ਆ, ਉੱਥੇ ਤੁਸੀਂ ਡਾਕਟਰੀ ਦੀ ਪੜ੍ਹਾਈ ਜਿਹੜੀ ਉਹ ਨਾਲ ਕਰ ਰਹੇ ਸੀ, ਕਿਹਦੇ ਵਿੱਚ ਤੁਸੀਂ ਕਰ ਰਹੇ ਸੀ, ਕਿਹੜਾ ਮੇਜਰ ਸੀਗਾ ਡਾਕਟਰੀ ਦੇ ਵਿੱਚ? ਹਾਂਜੀ, ਪੜ੍ਹਾਈ ਮੇਰੀ ਹੋ ਗਈ ਸੀ, ਮੈਂ ਇੱਕ ਇੰਟਰਨਲ ਮੈਡੀਸਨ MD ਬੋਰਡ ਸਰਟੀਫਾਈਡ MD ਆ, ਠੀਕ ਹੈ ਜੀ, ਔਰ ਐਕੋਕਾਰਡੀਓਗ੍ਰਾਫੀ ਦੇ ਵਿੱਚ ਵੀ ਮੈਂ ਬੋਰਡ ਸਰਟੀਫਾਈਡ ਆ। ਫਿਰ ਮੇਰੀ ਜਿਹੜੀ ਫੈਲੋਸ਼ਿਪ ਸੀ ਕਾਰਡੀਓਲੋਜੀ ਦੇ ਵਿੱਚ ਫੈਲੋਸ਼ਿਪ ਸੀ, ਉਹ ਮੈਂ 3rd ਈਅਰ, ਮੇਰੇ 10 ਮਹੀਨੇ ਰਹਿ ਗਏ ਸੀ। ਸੋ ਬੇਸਿਕਲੀ ਐਂਡ ਆਈ ਵਾਸ ਸਪੋਜ਼ਡ ਟੂ, ਮੈਂ ਆਪਣੀ ਇੰਟਰਵੈਂਸ਼ਨਲ ਕਾਰਡੀਓਲੋਜੀ ਜਿਹੜੀ ਮਤਲਬ ਕਿ ਸਟੰਟ ਪਾਉਣੇ ਔਰ ਫਿਰ ਬਾਅਦ ਵਿੱਚ ਸਟਰਕਚਰ ਮੇਰੇ ਕਿ ਜਿਹੜੇ ਹਾਰਟ ਦੇ ਵਾਲਵਸ ਚੇਂਜ ਕਰਨੇ ਥਰੂ ਵੇਨਸ, ਹੈ ਨਾ, ਉਹ ਕੰਮ ਮੇਰਾ ਸੀ ਜਿਹੜਾ ਮੇਰਾ ਵਿੱਚ ਹੀ ਛੁੱਟ ਗਿਆ। ਐਂਡ ਰੈਜ਼ੂਮੇ ਠੀਕ ਆ, ਸਕੋਰ ਵੀ ਠੀਕ ਆ, ਔਰ ਪ੍ਰਮਾਤਮਾ ਦਾ ਔਰ ਆਪਣੇ ਲੋਕਾਂ ਦਾ ਪਿਆਰ ਹੈ, ਸੋ ਉਹਦੇ ਵਿੱਚ ਕੋਈ ਡਰ ਨਹੀਂ ਕਿ ਉਹ ਵੀ ਪੂਰਾ ਹੋ ਜਾਊਗਾ ਜੀ। ਸੋ ਹੁਣ ਲੇਟੈਸਟ ਇੱਕ ਪਟੀਸ਼ਨ ਚੱਲ ਰਹੀ ਆ, ਫੈਲੋਸ਼ਿਪ ਤੁਹਾਡੀ ਕਹਿੰਦੇ ਆ ਵੀ ਉਹ ਰੱਦ ਕਰ ਰਹੇ ਆ, ਸੋ ਨਹੀਂ, ਰੱਦ ਰੱਦ ਹੋ ਗਈ। ਸੋ ਹੁਣ ਲੋਕ ਮੰਗ ਕਰ ਰਹੇ ਆ ਵੀ ਭਾਈ ਫੈਲੋਸ਼ਿਪ ਵਾਪਸ ਦਿੱਤੀ ਜਾਵੇ, ਸੋ ਤੁਸੀਂ ਕੀ ਉਸ ਦੇ ਉੱਤੇ ਕਹਿ ਰਹੇ ਹੋ? ਨਹੀਂ, ਵੇਖੋ, ਜਿਹੜੇ ਲੋਕ ਇਨਸਾਨੀਅਤ ਨੂੰ ਪਿਆਰ ਕਰਦੇ ਆ, ਅਸੀਂ ਪੰਜਾਬੀ ਆ, ਮੰਗਦੇ ਨਹੀਂ, ਠੀਕ ਹੈ ਨਾ, ਅਸੀਂ ਕੋਈ ਗਲਤ ਥੋੜੀ ਕੀਤਾ, ਗੁਨਾਹ ਥੋੜੀ ਕੀਤਾ, ਤੇ ਜੇ ਕੋਈ ਕਹੇ ਕਿ ਬਾਈ ਤੂੰ ਆਪਣੇ ਲੋਕਾਂ ਲਈ ਖਲੋਤਾ ਤੇ ਅੱਜ ਤੈਨੂੰ ਅਸੀਂ ਕੱਢ ਦੇਣਾ, ਤੇ ਕੱਢ ਦੋ, ਮੈਨੂੰ ਉਹ ਚੀਜ਼ ਚਾਹੀਦੀ ਨਹੀਂ ਆ, ਠੀਕ ਆ। ਜੇ ਤੇ ਤੁਸੀਂ ਇਹ ਸਮਝਦੇ ਹੋ ਕਿ ਇਨਸਾਨੀਅਤ ਦੇ ਨਾਮ ਤੇ ਜੋ ਮੈਂ ਕੀਤਾ ਉਹ ਠੀਕ ਕੀਤਾ, ਮੈਂ ਮਾਫੀ ਮੰਗਦਾ ਕਿ ਜੋ ਹੋਇਆ ਉਹ ਗਲਤ ਹੋਇਆ ਜਾਂ ਕਿੱਦਾਂ ਹੋਇਆ, ਯਾਰ ਸਾਡੇ ਨਾਲ ਗਲਤ ਹੋਇਆ, ਸਾਡੇ ਲੋਕ ਉੱਥੇ ਮਰਨਦੇ ਸੀ, ਮੈਂ ਕੀ ਕਹਿੰਦਾ, ਮੈਂ ਕੀ ਕਰਦਾ, ਇਨਸਾਨ ਹੋਣ ਦੇ ਨਾਂ ਤੇ, ਡਾਕਟਰ ਹੋਣ ਦੇ ਨਾਂ ਤੇ ਮੈਂ ਕੀ ਕਰਦਾ? ਤੇ ਜੇ ਤੁਸੀਂ ਇਹ ਕਹਿੰਦੇ ਹੋ ਕਿ ਹਾਂ ਜੋ ਤੂੰ ਕੀਤਾ ਗਲਤ ਕੀਤਾ, ਦੈਨ ਆਈ ਡੋਂਟ ਨੀਡ ਯੋਰ ਫੈਲੋਸ਼ਿਪ, ਮੈਨੂੰ ਤੁਹਾਡੀ ਫੈਲੋਸ਼ਿਪ ਦੀ ਲੋੜ ਨਹੀਂ, ਨਾ ਹੀ ਮੈਨੂੰ ਕਾਰਡੀਓਲੋਜੀ ਜ਼ਰੂਰੀ ਹੈ, ਮੈਨੂੰ ਆਪਣੇ ਲੋਕ ਜ਼ਰੂਰੀ ਹੈ। ਮੈਂ ਹੈਪੀ ਹਾਂ, ਮੈਂ ਸਾਰੀ ਉਮਰ ਇੰਟਰਨਲ ਮੈਡੀਸਨ ਡਾਕਟਰ ਰਹਿ ਕੇ, ਮੈਨੂੰ ਕੋਈ ਰਿਗਰੈਟ ਨਹੀਂ ਹੈ ਜੋ ਮੈਂ ਕੀਤਾ। ਸੋ ਮੈਨੂੰ ਇਹ, ਮੈਂ ਗੱਲ ਰਿਪੀਟ ਕਰਦਾ, ਮੈਨੂੰ ਕੋਈ ਰਿਗਰੈਟ ਨਹੀਂ ਆ, ਔਰ ਮੈਨੂੰ ਜਿਹੜਾ ਮਾਣ ਆਪਣੇ ਲੋਕਾਂ ਨੇ ਦਿੱਤਾ ਉਹ ਜ਼ਿਆਦਾ ਮੈਨੂੰ ਮੇਰੇ ਲਈ ਉਹੀ ਸਭ ਕੁਝ ਆ। ਸੋ ਠੀਕ ਆ, ਜੇ ਮੰਨਦੇ ਆ ਓਕੇ ਆ, ਨਹੀਂ ਮੰਨਦੇ ਤੇ ਅਸੀਂ ਕਵਾਂਗੇ, ਮੈਨੂੰ ਇਹ 'ਚ ਵੀ ਬੜਾ ਮਾਣ ਹੋਊਗਾ ਆਪਣੇ ਬੱਚਿਆਂ ਨੂੰ ਦੱਸਣ ਦਾ ਕਿ ਤੁਹਾਡਾ ਬਾਪੂ ਕਾਰਡੀਓਲੋਜੀ ਨਹੀਂ ਕਰ ਸਕਿਆ, ਐਂਡ ਆਈ ਪ੍ਰਾਊਡ ਬੀ ਦ ਫਰਸਟ ਵਨ ਕਿ ਉਹ ਸਮਝੋ ਕੌਮ ਲਿਖੇ। ਇਹ ਕਹਿਣਾ ਵੀ ਬੜੀ ਮਾਣ ਦੀ ਗੱਲ ਹੈ ਸਾਡੇ ਲਈ। ਪੰਜਾਬੀ ਤੇ ਹੁੰਦੇ ਹੀ ਇਹੋ ਜਿਹੇ ਆ, ਜੇਲ੍ਹਾਂ 'ਚ ਰੱਖ ਦੋ, ਅਸੀਂ ਜੇਲ੍ਹਾਂ 'ਚ ਖੁਸ਼ ਆ। ਉਹ ਪਿੱਛੇ ਜੇ ਇੱਕ ਪੰਜਾਬ 'ਚ ਵੇਖਿਆ, ਉਹ ਗੋਲੀਆਂ ਚਲਾਤੀਆਂ, ਉੱਥੇ ਉਹ ਭੰਗੜਾ ਪਾਉਂਦੇ। ਸੋ ਸਾਡਾ ਤੇ ਕੰਮ ਹੀ, ਅਸੀਂ ਬਾਗੀ ਲੋਕ ਆ, ਤੇ ਬਾਗੀ ਹੋਣ 'ਚ ਸਾਨੂੰ ਕੋਈ ਪ੍ਰੋਬਲਮ ਨਹੀਂ। ਤੇ ਹੁਣ ਤੁਸੀਂ 1.5 ਸਾਲ ਉੱਥੇ ਲਾ ਕੇ ਆਏ ਆ, ਹੁਣ ਵਾਪਸ ਅਮਰੀਕਾ ਦੇ ਵਿੱਚ, ਜਿੱਦਾਂ ਆਪਾਂ ਪਹਿਲਾਂ ਆਫ ਏਅਰ ਗੱਲਾਂ ਕਰ ਰਹੇ ਸੀ ਵੀ ਚਲੋ ਇਹ ਟਿਕਾਣਾ ਪੱਕਾ ਤਾਂ ਨਹੀਂ, ਦਿਲ ਰੂਹ ਜਿਹੜੀ ਅਜੇ ਵੀ ਉੱਥੇ ਆ। ਸੋ ਹੁਣ ਰਾਈਟ ਨਾਓ ਫਿਊਚਰ ਪਲਾਨਸ ਕੀ ਹੈਗੇ ਨੇ ਤੁਹਾਡੇ? ਹਾਂਜੀ, ਵੇਖੋ, ਅਮਰੀਕਾ ਉਹ ਧਰਤੀ ਆ, ਜੇ ਕਿਸੇ ਨੇ ਇਲਾਜ ਕਰਾਉਣਾ ਨਾ, ਦੁਨੀਆ ਦਾ ਕੋਈ ਬਿਮਾਰ ਬੰਦਾ, ਉਹ ਅਮਰੀਕਾ ਆ ਕੇ ਕਰਾਉਂਦਾ। ਸਹੀ ਗੱਲ। ਜੇ ਕਿਸੇ ਨੇ ਇੱਥੇ ਬੈਸਟ ਯੂਨੀਵਰਸਿਟੀਆਂ 'ਚ ਜਾਣਾ, ਜਿਹਦਾ ਆਪਾਂ ਕਹਿੰਦੇ ਪਿਛਲੇ ਦਿਨੀ ਹੇਵਰਡ ਦੀ ਗੱਲ ਹੋਈ ਸੀ ਤੇ ਹਾਰਵਰਡ ਜਾਣਾ ਜਾਂ ਹਨਾ, ਉਹ ਯੂਨੀਵਰਸਿਟੀਆਂ ਇੱਥੇ ਆ, UCLA, ਬਰਕਲੀ। ਪੁਰਾਣੇ ਜ਼ਮਾਨੇ 'ਚ ਜਦੋਂ ਕਰਤਾਰ ਸਿੰਘ ਸਰਾਭੇ ਉਹਨਾਂ ਨੇ ਵੀ ਪੜ੍ਹਨਾ ਸੀ, ਉਹ ਬਰਕਲੀ ਆਏ ਗਏ ਪੜ੍ਹੇ ਸੀ। ਸੋ ਜੇ ਗੱਲ ਕਰੀਏ ਬੈਸਟ ਚੀਜ਼ਾਂ ਦੁਨੀਆ ਦੀਆਂ, ਜੇ ਤੁਸੀਂ ਵਾਕਈ ਦੁਨੀਆ 'ਚ ਕੁਝ ਕਰਨਾ ਚਾਹੁੰਦੇ, ਅਮਰੀਕਾ ਇੱਕ ਜਗ੍ਹਾ ਵਾ, ਹਨਾ। ਤੇ ਅਸੀਂ ਪੰਛੀ ਆਪਣਾ ਚੋਗਾ ਚੁੱਕ ਕੇ ਆਪਣੇ ਵਤਨ ਵਾਪਸ ਮੁੜ ਜਾਂਦਾ। ਅਸੀਂ ਤੇ ਉਹ ਪੰਛੀ ਆ ਜਿਹੜੇ ਚੋਗਾ ਚੁਗਣ ਆਏ ਤੇ ਵਾਪਸ ਹੀ ਨਹੀਂ ਗਏ, ਪਰ ਮਨ ਆ, ਦਿਲੋਂ ਆ। ਕਰਤਾਰ ਸਿੰਘ ਸਰਾਭੇ ਹੋਣੀ ਜਦੋਂ ਗਦਰੀ ਬਾਬੇ ਵੀ ਇੱਥੋਂ ਗਏ ਸੀ, ਉਹਨਾਂ ਨੇ ਇਹ ਸੋਚ ਕੇ ਗਏ ਹੋਣੇ ਆ ਕਿ ਐਸਾ ਪੰਜਾਬ ਦੇਵਾਂਗੇ ਕਿ ਸਾਡੇ ਬੱਚਿਆਂ ਨੂੰ ਬਾਹਰ ਨਹੀਂ ਆਉਣਾ ਪਊਗਾ। ਪਰ ਅਫਸੋਸ ਦੀ ਗੱਲ ਆ, ਉਹਨਾਂ ਦੇ ਬੱਚਿਆਂ ਨੂੰ ਵੀ ਉਹੀ ਕੰਮ ਕਰਨਾ ਪਿਆ, ਉਹਨਾਂ ਨੂੰ ਵੀ ਬਾਹਰ ਆਉਣਾ ਪਿਆ, ਧੱਕੇ ਖਾਣੇ ਪਏ। ਸੋ ਮੈਂ ਇਹ ਸੋਚਦਾ ਕਿ ਜ਼ਿੰਦਗੀ ਇੱਕ ਵਾਰੀ ਆ, ਔਰ ਇੱਕ ਚੀਜ਼ ਜੇ ਅੰਦੋਲਨ ਚੋਂ ਲਰਨ ਕੀਤੀ ਆ, ਸਿੱਖੀ ਆ ਕਿ ਆਪਣੇ ਲੋਕਾਂ ਲਈ ਕੰਮ ਕਰਨਾ ਬਹੁਤ ਜ਼ਰੂਰੀ ਆ। ਪੈਸਾ ਕਮਾ ਕੇ ਵੱਡੇ ਵੱਡੇ ਘਰ ਪਾ ਕੇ ਉਹਦਾ ਕੋਈ ਫਾਇਦਾ ਨਹੀਂ, ਹਨਾ। ਸੋ ਮੇਰਾ ਇਹ ਆ ਕਿ ਅਮਰੀਕਾ 'ਚ ਆ ਕੇ, ਕਿਉਂਕਿ 2 ਤਰੀਕੇ ਹੋ ਸਕਦੇ ਆ। ਇੱਕ ਗੋਲ ਸੀ, ਲਾਈਫ ਦਾ ਗੋਲ ਸੀ ਕਿ ਪੰਜਾਬ ਦੇ ਵਿੱਚ ਐਸਾ ਮੈਡੀਕਲ ਸਕੂਲ ਖੜਾ ਕਰੀਏ, ਐਸਾ ਹਸਪੀਟਲ ਖੜਾ ਕਰੀਏ ਜਿਹੜਾ ਨੰਬਰ 1 ਹੋਵੇ ਦੁਨੀਆ 'ਚ, ਜਿੱਥੋਂ ਬੱਚੇ ਮੋਡਰਲੀ ਐਸੀ ਐਜੂਕੇਸ਼ਨ ਲੈ ਕੇ ਨਿਕਲਣ ਕਿ ਵਾਕਈ ਜੇ ਕੱਲ ਅੰਦੋਲਨ ਹੋਵੇ ਜਿੱਥੇ ਪੰਜਾਬ ਦੀ ਸਵਾਲ ਆਵੇ ਤੇ ਉਹ ਬੱਚੇ ਆਪਣਾ ਸਾਰਾ ਕੁਝ ਛੱਡ ਕੇ ਉਹ ਮੈਦਾਨ ਦੇ ਵਿੱਚ ਆ ਜਾਣ ਲੜਨ ਦੇ ਲਈ ਐਸ ਡਾਕਟਰਸ, ਹਨਾ। ਉਹ ਮੈਡੀਕਲ ਸਕੂਲ ਮੈਂ ਖੜਾ ਕਰਨਾ ਚਾਹੁੰਦਾ ਪੰਜਾਬ 'ਚ, ਮੇਰਾ ਲਾਈਫ ਦਾ ਇਹ ਸੁਪਨਾ ਵਾ, ਠੀਕ ਆ। ਸੋ ਉਹ ਨੰਬਰ 1 ਹਸਪੀਟਲ ਪੰਜਾਬ ਦੇ ਵਿੱਚ ਖੜਾ ਕਰਨਾ ਚਾਹੁੰਦਾ। ਜਾਂ ਤੇ ਫਿਰ ਉਹ ਸਰਕਾਰਾਂ ਕਰ ਦੇਣ ਤੇ ਤੁਸੀਂ ਸਰਕਾਰਾਂ ਦਾ ਸਾਥ ਦੇ ਦਿਓ, ਠੀਕ ਆ, ਜਾਂ ਉਹ ਇੱਕ ਪੋਸੀਬਿਲਿਟੀ ਆ। ਜਾਂ ਫਿਰ ਆਪਣੇ ਆਪ ਨੂੰ ਇੰਨਾ ਕਾਬਲ ਕਰ ਲਓ, ਆਪਣੀ ਜੇਬ ਦੇ ਵਿੱਚ ਇੰਨਾ ਪੈਸਾ ਇਕੱਠਾ ਕਰ ਲਓ ਕਿ ਤੁਸੀਂ ਉਹ ਚੀਜ਼ ਜਿਹੜੀ ਗੋਲ ਆ ਆਪਣੇ ਆਪ ਹੀ ਫਿਰ ਕਰ ਲਓ। ਸੋ ਉਹ
ਚੀਜ਼ ਕਰਨ ਲਈ, ਉਹ ਮਕਾਮ ਤੱਕ ਪਹੁੰਚਣ ਲਈ ਅਮਰੀਕਾ ਆਉਣਾ ਵਾਪਸ ਬਹੁਤ ਜ਼ਰੂਰੀ ਆ। ਕਿਰਤ ਕਰਨੀ ਜਾਣਦੇ ਆ, ਅਸੀਂ ਕਾਲਾ ਪੈਸਾ ਤੇ ਇਕੱਠਾ ਕਰ ਨਹੀਂ ਸਕਦੇ, ਸੋ ਕਿਰਤ ਕਰਾਂਗੇ ਆਪਣੀ ਮਿਹਨਤ ਦੀ ਕਮਾਈ ਦੇ ਨਾਲ, ਉਹ ਜਿਹੜਾ ਸੁਪਨਾ ਵਾ ਕਦੀ ਪੂਰਾ ਕਰਾਂਗੇ। ਹੋ ਸਕਦਾ 5 ਸਾਲ ਲੱਗ ਜਾਣ, ਹੋ ਸਕਦਾ ਸਾਰੀ ਉਮਰ ਹੀ ਲੱਗ ਜੇ ਜੀ। ਚਲੋ ਇੱਕ ਮਿਸ਼ਨ, ਇੱਕ ਮੁਕਾਮ ਲੈ ਕੇ ਜਿਹੜਾ ਉੱਥੇ ਪਹੁੰਚਣ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਹਰ ਇੱਕ ਨੂੰ ਚੱਲਣਾ ਚਾਹੀਦਾ। ਸੋ ਤੁਸੀਂ ਚਾਹੁੰਦੇ ਆ ਵੀ ਟੌਪ ਨੌਚ ਮੈਡੀਕਲ ਸਕੂਲ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਹੋਏ, ਉਹ ਤੁਹਾਡੀ ਹੁਣ ਅਗਲੀ ਜਿਹੜੀ ਦਿਲੀ ਤਮੰਨਾ ਜਿਹੜੀ ਉਹੀ ਇਹ ਵੱਡਾ ਗੋਲ ਆ। ਛੋਟੇ ਗੋਲ ਸਾਡੇ ਜਿਹੜੇ ਇਸ ਵੇਲੇ ਚੱਲ ਰਹੇ ਆ ਪੰਜਾਬ ਦੇ ਵਿੱਚ, ਅਸੀਂ ਮੈਡੀਕਲ ਫੈਸਿਲਿਟੀਆਂ ਖੋਲ੍ਹਣੀਆਂ ਸ਼ੁਰੂ ਕੀਤੀਆਂ। ਹੋਪਫੁਲੀ ਵਿਦਿਨ ਦ ਨੈਕਸਟ 10-20 ਦਿਨਾਂ ਦੇ ਵਿੱਚ ਪਹਿਲੀ ਸਾਡੀ ਫੈਸਿਲਿਟੀ ਸ਼੍ਰੀ ਅਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ ਗੁਰਦੁਆਰੇ ਦੇ ਕੋਲ ਉੱਥੇ ਖੁੱਲੂਗੀ। ਤੇ ਉਹਦਾ ਸਾਡਾ ਮੇਰਾ ਮਨ ਹੈ, ਮੇਰਾ ਮਕਸਦ ਆ, ਮੇਰੀ ਤਮੰਨਾ ਵਾ ਕਿ ਯੂਪੀ, ਹਰਿਆਣਾ, ਖਾਸ ਕਰਕੇ ਪੰਜਾਬ ਦੇ ਵਿੱਚ 733 ਜਿੰਨੇ ਸਾਡੇ ਸ਼ਹੀਦ ਹੋਏ ਸੀ ਕਿਸਾਨੀ ਅੰਦੋਲਨ ਵਿੱਚ, ਉਹਨੀਆਂ ਫ੍ਰੀ ਫੈਸਿਲਿਟੀਆਂ ਉੱਥੇ ਖੋਲੀਆਂ ਜਾਣ। ਉਹਦੇ ਨਾਲ ਅਸੀਂ ਟੈਲੀਮੈਡੀਸਨ ਸ਼ੁਰੂ ਕਰਾਂਗੇ, ਉਹਦੇ ਨਾਲ ਹੋਰ ਵੀ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਹੈਲਪ ਕਰਨਗੀਆਂ ਉਹ ਕਰਨਗੀਆਂ। ਇੱਕ ਸਾਡਾ ਉਹ ਚੀਜ਼ ਜਿਹੜਾ ਪ੍ਰੋਜੈਕਟ ਹੈ ਉਹ ਚੱਲ ਰਿਹਾ। ਫਿਰ ਅਸੀਂ ਗੱਤਕਾ ਸਕੂਲ ਖੋਲ੍ਹਣ ਲੱਗੇ ਆ। ਸਾਡੇ ਜਿਹੜੇ ਮੇਰੇ ਨਾਲ ਜਿਹੜੇ ਨਿਹੰਗ ਸਿੰਘ ਸੀ, ਉਹ ਤੁਹਾਨੂੰ ਪਤਾ ਉਹ ਐਸੇ ਸੀ ਜਿਨ੍ਹਾਂ ਨੇ ਕਿਰਤ ਕੀਤੀ। ਮੈਂ ਗੈਨ ਕਿਰਤੀ ਦੀ ਗੱਲ ਕਰਦਾ ਕਿ ਅੱਜ ਕੱਲ੍ਹ ਅਸੀਂ ਪਹਿਚਾਣ ਦੇਣਾ ਚਾਹੁੰਦੇ, ਲੋਕਾਂ ਨੂੰ ਦੱਸਣਾ ਚਾਹੁੰਦੇ ਅਸੀਂ ਕੌਣ ਆ। ਸੋ ਨਿਹੰਗ ਸਿੰਘ ਹੋਣ ਦਾ ਮਤਲਬ ਕੀ, ਉਹ ਐਸੇ ਮੁੰਡੇ ਸੀ ਜਿਨ੍ਹਾਂ ਨੇ ਗਟਰ ਵੀ ਸਾਫ਼ ਕੀਤੇ, ਜਿਨ੍ਹਾਂ ਨੇ ਉੱਥੇ ਸਭ ਕੁਝ ਕੀਤਾ, ਸਾਰੇ ਕੰਮ ਕੀਤੇ। ਔਰ ਆਈ ਐਮ ਸ਼ੋਰ ਵਾਹਿਗੁਰੂ ਪ੍ਰਮਾਤਮਾ ਉਹਨਾਂ ਤੇ ਇੰਨਾ ਖੁਸ਼ ਆ ਕਿ ਉਹਨਾਂ ਨੇ ਵਾਕਈ ਉਹ ਜਿਹੜਾ ਬਾਣੇ ਦੀ ਜਿਹੜੀ ਲਾਜ ਰੱਖੀ, ਕਹਿ ਲਓ, ਲੜੇ ਵੀ ਤੇ ਨਾਲ ਸਾਰੇ ਕੰਮ ਵੀ ਕੀਤੇ। ਉਹਨਾਂ ਦੇ ਨਾਲ ਰਲ ਕੇ ਅਸੀਂ ਗੱਤਕਾ ਜਿਹੜਾ ਟ੍ਰੇਨਿੰਗ ਦਾ ਇੱਕ ਸੈਂਟਰ ਖੋਲ੍ਹਣ ਲੱਗੇ ਆ ਤੇ ਨਾਲ ਕੈਂਪਸ ਲਾਇਆ ਕਰਾਂਗੇ। ਪਿੰਡ ਪਰ ਪਿੰਡ ਜਾ ਕੇ ਉਹ ਮੁੰਡੇ ਨਾਲੇ ਤੇ ਆਪਣਾ ਪ੍ਰਚਾਰ ਕਰਨਗੇ, ਨਾਲੇ ਜਿਹੜੇ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਗੱਤਕੇ ਵਿੱਚ ਟ੍ਰੇਨ ਕਰਨਗੇ। ਸੋ ਐਜੂਕੇਸ਼ਨ ਅਸੀਂ ਜਿਹੜੇ ਕਿਸਾਨਾਂ ਦੇ ਜਿਹੜੇ ਸ਼ਹੀਦੀ ਪਰਿਵਾਰ ਨੇ ਉਹਨਾਂ ਦੇ ਲਈ ਜੇ ਉਹ ਅਫੋਰਡ ਨਹੀਂ ਕਰ ਸਕਦੇ ਤੇ ਉਹਨਾਂ ਦੇ ਲਈ ਐਜੂਕੇਸ਼ਨ ਵੀ ਜਿਹੜੀ ਪ੍ਰੋਵਾਈਡ ਕਰਾਂਗੇ। ਸੋ ਇਹ 3 ਚੀਜ਼ਾਂ, ਐਜੂਕੇਸ਼ਨ ਦਾ ਜਿਹੜਾ ਤੇ ਹੈਲਥ ਦਾ ਜਿਹੜਾ ਵਿਸ਼ਾ ਵਾ ਉਹਨੂੰ ਲੈ ਕੇ ਚੱਲਾਂਗੇ। ਪਰ ਜਿਹੜਾ ਕਹਿੰਦਾ ਕਿ ਲਾਈਫ ਦਾ ਇੱਕ ਵੱਡਾ ਮਕਸਦ ਹੈ, ਜਿਹੜਾ ਵੱਡਾ ਗੋਲ ਆ, ਉਹ ਪ੍ਰਮਾਤਮਾ ਕਰੇ ਕਿ ਨੰਬਰ 1 ਹਸਪੀਟਲ ਦੁਨੀਆ ਦਾ ਜਿਹੜਾ ਸਾਡੇ ਪੰਜਾਬੀਆਂ ਨੂੰ ਬਾਹਰ ਨਾ ਕਿਤੇ ਜਾਣਾ ਪਵੇ, ਕੈਂਸਰ ਦੇ ਇਲਾਜ ਲਈ, ਹਾਰਟ ਦੇ ਇਲਾਜ ਲਈ, ਬਲੱਡ ਪ੍ਰੈਸ਼ਰ ਦੇ ਇਲਾਜ ਲਈ, ਉਹਦੇ ਲਈ ਉਹ ਐਸਾ ਸੈਂਟਰ ਉੱਥੇ ਖੋਲ੍ਹਿਆ ਜਾਵੇ ਜਿਹਦੇ ਵਿੱਚ ਬੱਚੇ, ਮੈਡੀਕਲ ਸਟੂਡੈਂਟਸ ਐਸੇ ਹੋਣ ਜਿਹੜੇ ਵਾਕਈ ਮੋਰਲੀ ਹਾਈ ਹੋਣ, ਜਿਹੜੇ ਐਥਿਕਸ ਦੇ ਨਾਲ ਡਾਕਟਰ ਹੋਣ। ਜੀ। ਸੋ ਡਾਕਟਰ ਸੁਲੇਮਾਨ, ਜਦੋਂ ਹੁਣ ਤੁਸੀਂ ਉੱਥੇ ਰਹੇ, ਇਦਾਂ ਦੇ ਹੋਰ ਡਾਕਟਰ ਵੀ ਤੁਹਾਨੂੰ ਮਿਲੇ, ਹੋਰ ਵੀ ਜੁੜੇ ਜੋ ਇਸ ਸੇਮ ਵਿਚਾਰ ਦੇ ਨਾਲ ਤੁਹਾਡੇ ਨਾਲ ਮਿਲ ਕੇ ਚੱਲਣਾ ਚਾਹੁੰਦੇ ਆ? ਹਾਂਜੀ, ਮੈਨੂੰ ਬੜਾ ਅਫਸੋਸ ਹੋਇਆ ਨਾ ਜਦੋਂ ਮੈਂ ਕਦੀ ਵੇਖਦਾ ਕਿ ਆਪਾਂ ਡਾਕਟਰਸ ਦੀ ਬਦਨਾਮੀ ਕਰਦੇ ਆ ਕਿ ਯਾਰ ਉਹ ਡਾਕਟਰ ਤੇ ਪੈਸੇ ਲੈ ਕੇ ਇਦਾਂ ਕਰਦਾ ਹਨਾ, ਜਾਂ ਪੰਜਾਬ ਵਿੱਚ ਤੇ ਡਾਕਟਰ ਸਾਰੇ ਹੁਣ ਇਦਾਂ ਦੇ ਹੋ ਗਏ ਆ। ਉਹ ਕਿਉਂ ਹੋਏ ਆ? ਉਹ ਸਮਝੋ, 2-2 ਕਰੋੜ ਰੁਪਇਆ ਦੇ ਕੇ ਜਦੋਂ ਕਿਸੇ ਨੇ ਡਾਕਟਰ ਬਣਨਾ ਤੇ ਫ੍ਰੀ ਦਾ ਤੇ ਉਹਨੇ ਇਲਾਜ ਕਰਨਾ ਨਹੀਂ। ਸਾਰੇ ਤੇ ਉੱਪਰੋਂ ਤੇ ਡਿੱਗੇ ਨਹੀਂ ਆ ਕਿ ਹਾਂ ਯਾਰ ਅਸੀਂ ਹੁਣ ਫ੍ਰੀ ਦਾ ਇਲਾਜ ਕਰਨ ਲੱਗੇ, 2 ਕਰੋੜ ਰੁਪਇਆ ਦੇ ਕੇ ਕੋਈ ਡਾਕਟਰ ਬਣੇ। ਸੋ ਉਹ ਜਿਹੜੇ ਲੋਕ ਆ ਮਜਬੂਰਨ ਉਹਨਾਂ ਨੂੰ ਉੱਥੇ ਜਿਹੜਾ ਹੁਣ ਫਿਰ ਹਸਪੀਟਲ ਬਣਾਉਣ ਦਾ ਸ਼ੌਂਕ ਪੈ ਜਾਂਦਾ, ਕਰੋੜਾਂ ਰੁਪਏ ਦੀਆਂ ਬਿਲਡਿੰਗਾਂ ਖੜੀਆਂ ਕੀਤੀਆਂ ਜਾਂਦੀਆਂ, ਫਿਰ ਉਹ ਡਾਕਟਰ ਨੇ ਪੈਸੇ ਤੇ ਮਰੀਜ਼ਾਂ ਚੋਂ ਕੱਢਣੇ ਆ ਨਾ। ਸੋ ਉਹ ਚੀਜ਼ ਜਿਹੜੀ ਉਹ ਜਿਹੜਾ ਟ੍ਰੈਂਡ ਆ ਉਹਨੂੰ ਤੋੜਨਾ ਪੈਣਾ ਹਨਾ। ਸੋ ਉਹ ਜਿਹੇ ਡਾਕਟਰ ਮੈਨੂੰ ਬਹੁਤ ਮਿਲੇ ਜਿਹੜੇ ਪੰਜਾਬ ਵਿੱਚ, ਸਾਡੀ ਟੀਮ ਸੀ 1000 ਤੋਂ ਵੱਧ ਡਾਕਟਰ ਸਾਡੀ ਟੀਮ ਦੇ ਵਿੱਚ ਜੁਆਇਨ ਕੀਤਾ ਟਾਈਮ ਟੂ ਟਾਈਮ ਹਨਾ। ਬੱਚੇ ਆਪਣੀ ਰੋਟੇਸ਼ਨ ਨਾਲ ਆਉਂਦੇ ਰਹੇ, ਕੋਈ ਆਪਣੀ ਛੁੱਟੀਆਂ ਤੇ ਆ ਗਿਆ। ਉਹ ਸਪਿਰਿਟ, ਜੇ ਅੱਜ ਮੈਂ ਇੱਥੇ ਬੈਠਾ ਤੇ ਇੰਨਾ ਖੁਸ਼ ਉੱਥੇ 1 ਸਾਲ ਰਿਹਾ, ਉਹ ਇਸ ਲਈ ਆ ਕਿ ਮੈਨੂੰ ਉਹ ਸਪਿਰਿਟ ਵਿਖੀ ਆ ਕਿ ਇਨਸਾਨੀਅਤ ਦੀ ਸਪਿਰਿਟ ਜਿਹੜੀ ਆਪਾਂ ਸੋਚਦੇ ਹਾਂ ਅਮਰੀਕਾ ਬੈਠੋ ਯਾਰ ਉੱਥੇ ਸਾਰੇ ਇਦਾਂ ਦੇ ਹੀ ਆ, ਉਹ ਚੀਜ਼ ਨਹੀਂ ਆ, ਉਹ ਸੱਚ ਨਹੀਂ ਆ। ਚੰਗੇ ਲੋਕ ਉੱਥੇ ਵੀ ਹੈਗੇ ਆ ਜਿਹੜੇ ਉੱਥੇ ਚੰਗਾ ਚਾਹੁੰਦੇ ਆ ਪਰ ਮਜਬੂਰ ਆ। ਉਹ ਮਜਬੂਰੀ ਨੂੰ ਦੂਰ ਕਰਨ ਲਈ ਆਪਾਂ ਬਾਹਰ ਜਿਹੜੇ ਬੈਠੇ ਆ ਉਹ ਦੂਰ ਕਰ ਸਕਦੇ ਆ। ਆਪਣੇ ਕੋਲ ਸਭ ਕੁਝ ਹੈਗਾ, ਪੈਸਾ ਹੈਗਾ, ਜ਼ੋਰ ਹੈਗਾ, ਬ੍ਰੇਨ ਪਾਵਰ ਹੈਗੀ ਆ। ਸੋ ਆਪਾਂ ਨੂੰ ਆਪਣਾ ਵਾਪਸ ਗਿਵ ਬੈਕ ਕਰਨਾ। ਪਰ ਹੈਪੀਲੀ ਮੈਂ ਇਹ ਗੱਲ ਕਹੂੰਗਾ ਕਿ ਸਾਡੇ ਪੰਜਾਬ ਦੇ ਵਿੱਚ ਹਜੇ ਵੀ ਇਨਸਾਨੀਅਤ ਜ਼ਿੰਦਾ ਵਾ, ਸਾਡੇ ਲੋਕਾਂ ਦੇ ਵਿੱਚ ਇਨਸਾਨੀਅਤ ਜ਼ਿੰਦਾ। ਇਕੱਲੇ ਪੰਜਾਬ 'ਚ ਨਹੀਂ, ਹਰਿਆਣਾ, ਯੂਪੀ, ਬਾਕੀ ਇਨਸਾਨੀਅਤ ਜ਼ਿੰਦਾ। ਜੀ ਚਲੋ, ਬਹੁਤ ਵਧੀਆ, ਬਹੁਤ ਚਲੋ ਤੁਹਾਡੀ ਇੱਕ ਚੰਗੀ ਕੋਸ਼ਿਸ਼ ਹੈਗੀ ਹੈ ਇਸ ਪਾਸੇ ਵੱਲ ਨੂੰ ਜਿਹੜੇ ਵਧੇ ਆ। ਜਦੋਂ ਹੁਣ ਤੁਸੀਂ ਉੱਥੇ ਰਹਿ ਕੇ ਆਏ ਆ, ਆਪਾਂ ਚਲੋ ਕਿਸਾਨਾਂ ਦੇ, ਮਜ਼ਦੂਰਾਂ ਦੇ ਉਹ ਦੇਖਿਆ ਵੀ ਉਹਦੇ ਲਈ ਤਾਂ ਉਹਨਾਂ ਨੇ ਉੱਥੇ ਧਰਨਾ ਲਾਇਆ ਸੀ। ਸਿਹਤ ਪੱਖੋਂ ਕਿੱਦਾਂ ਦੇ ਹਾਲਾਤ ਨੇ ਪੰਜਾਬ ਦੇ? ਆਪਾਂ ਖਬਰਾਂ ਜਿਹੜੀਆਂ ਸੁਣਦੇ ਆ, ਨਿਰਾਸ਼ ਕਰਨ ਵਾਲੀਆਂ ਖਬਰਾਂ ਆ। ਹਰ ਇੱਕ ਜਾਣਾ ਥੱਬਾ ਭਰ ਗੋਲੀਆਂ ਰੋਜ਼ ਖਾ ਰਿਹਾ ਆ। ਸੋ ਸਿਹਤ ਨੂੰ ਲੈ ਕੇ ਕਿੱਦਾਂ ਦੀ ਉੱਥੇ ਸਥਿਤੀ ਆ? ਬਹੁਤ ਹੀ ਮਾੜੀ ਸਥਿਤੀ ਆ ਮੇਰੇ ਬ੍ਰਦਰ। ਸੋ ਪ੍ਰੋਬਲਮ ਕਿੱਥੋਂ ਸ਼ੁਰੂ ਹੁੰਦੀ ਆ? ਫਿਰ ਉੱਥੇ 2 ਕਰੋੜ ਦੀ ਗੱਲ ਕਰਦਾ। ਜੇ 2 ਕਰੋੜ ਦੇ ਕੇ ਕੋਈ ਡਾਕਟਰ ਬਣਿਆ ਤੇ ਉਹਨੇ ਪੰਜਾਬ 'ਚ ਰਹਿਣਾ ਪਸੰਦ ਹੀ ਨਹੀਂ ਕਰਨਾ, ਜਿੱਥੇ ਡਾਕਟਰ ਦੀ ਰਿਸਪੈਕਟ ਹੀ ਨਹੀਂ ਹੈਗੀ, ਜਿੱਥੇ ਉਹਨੂੰ ਵਿਚਾਰੇ ਨੂੰ ਇੱਕ ਬੁੱਚਰ ਬਣ ਕੇ ਕੰਮ ਕਰਨਾ ਪੈਣਾ। ਸੋ ਜਿਹੜਾ ਵੀ ਬੰਦਾ ਜਿਹੜਾ ਲੈ ਕੇ ਆ ਉਹ ਚਾਹੁੰਦਾ ਮੈਂ ਬਾਹਰ ਭੱਜਾਂ। ਸੋ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਤਾਦਾਦ ਤੇ ਬ੍ਰੇਨ ਡਰੇਨ ਹੋ ਰਿਹਾ, ਭਾਵੇਂ ਉਹ ਬੱਚੇ ਜਾ ਕੇ ਦਿੱਲੀ ਕੰਮ ਕਰ ਰਹੇ ਆ, ਬਾਹਰਲੀਆਂ ਸਟੇਟਾਂ 'ਚ ਕੰਮ ਕਰ ਰਿਹਾ, ਬਾਹਰਲੇ ਦੇਸ਼ਾਂ 'ਚ ਜਾ ਕੇ ਕੰਮ ਕਰ ਰਹੇ ਆ। ਸੋ ਮਜਬੂਰਨ ਉਹਨਾਂ ਨੂੰ ਬਾਹਰਲੇ ਦੇਸ਼ਾਂ 'ਚ ਜਾਣਾ ਪੈ ਰਿਹਾ। ਸੋ ਉਹ ਇੱਕ ਵੱਡਾ ਇਸ਼ੂ ਆ, ਕਿਉਂਕਿ ਜਿੱਥੇ ਡਾਕਟਰ ਨਹੀਂ ਹੈਗਾ
ਤੇ ਤੁਸੀਂ ਇੱਕ ਚੌਥੀ ਪਾਸ ਜਾਂ ਪੰਜਵੀਂ ਪਾਸ ਨੂੰ ਡਾਕਟਰ ਕਹੀ ਜਾਂਦੇ ਹੋ ਤੇ ਉਹ ਇਲਾਜ ਵੀ ਫਿਰ ਉਹੋ ਜਿਹਾ ਹੀ ਹੋਣਾ ਵਾ। ਸੋ ਮੈਂ ਜੋ ਵੇਖਿਆ ਇਹ ਇਕੱਲੇ ਕਿਸਾਨ ਅੰਦੋਲਨ ਚ ਨਹੀਂ, ਅਸੀਂ ਪਿਛਲੇ 10 ਸਾਲ ਤੋਂ ਗਰਾਊਂਡ ਤੇ ਕੰਮ ਕਰ ਰਹੇ। ਮੈਂ ਹਰ ਇੱਕ ਵਕੇਸ਼ਨ ਆਪਣੀ ਪੰਜਾਬ ਦੇ ਵਿੱਚ ਹੀ ਬਤੀਤ ਕਰਦਾ, ਉੱਥੇ ਅਸੀਂ ਮੈਡੀਕਲ ਕੈਂਪਸ ਲਾਉਂਦੇ ਆ। ਔਰ ਮੈਂ ਜੋ ਚੀਜ਼ ਵੇਖੀ ਆ ਕਿ ਮੈਂ ਗੱਲਾਂ ਕਰਦਾ ਹਾਰਟ ਦੀਆਂ, ਮੈਂ ਇਹੋ ਗੱਲ ਮੈਂ ਲਰਨ ਕੀਤੀ, ਮੈਂ ਸਟੈਂਟਾਂ ਦੀਆਂ ਗੱਲਾਂ ਕਰਦਾ, ਮੈਂ ਹਾਰਟ ਵਾਲਵ ਚੇਂਜ ਕਰਨ ਦੀਆਂ ਗੱਲਾਂ ਕਰਦਾ, ਉਹਨਾਂ ਤੋਂ ਤਾਂ ਬਲੱਡ ਪ੍ਰੈਸ਼ਰ ਨਹੀਂ ਕੰਟਰੋਲ ਹੋ ਰਿਹਾ। ਅਸੀਂ ਇਹ ਜੋ ਸਥਿਤੀ ਵੇਖੀ ਆ ਕਿ ਮੋਰ ਦੈਨ 50% of ਪੰਜਾਬ ਦੀ ਪਾਪੂਲੇਸ਼ਨ ਡਾਇਬੀਟੀਜ਼, ਹਾਈਪਰਟੈਂਸ਼ਨ, ਇਹੋ ਜਿਹੀਆਂ ਜਿਹੜੀਆਂ ਕਾਮਨ, ਜਿਹੜੀਆਂ ਇੰਨੀਆਂ ਈਜ਼ੀਲੀ ਟ੍ਰੀਟੇਬਲ ਬਿਮਾਰੀਆਂ ਵਾ, ਉਹਨਾਂ ਤੋਂ ਸਫਰ ਕਰ ਰਹੀਆਂ, ਜਿਹਦੇ ਕਰਕੇ ਜਿਹੜਾ ਬੰਦਾ 70 ਸਾਲ ਜੀਣਾ ਸੀ ਉਹ 40 ਸਾਲ ਜੀ ਰਿਹਾ। ਜਿਹੜੇ ਬੰਦੇ ਨੇ 80 ਸਾਲ ਜੀਣਾ ਸੀ ਉਹ 35 ਉਮਰ ਤੇ 45 ਉਮਰ ਤੇ ਹੈਂਡੀਕੈਪ ਹੋ ਰਿਹਾ, ਕੰਮ ਨਹੀਂ ਕਰ ਪਾ ਰਿਹਾ। ਉਹ ਕਿੱਡਾ ਵੱਡਾ ਬਰਡਨ ਹੈ ਸੋਸਾਇਟੀ ਦੇ ਉੱਤੇ। ਇਸ ਲਈ ਜਿਹੜਾ ਸਾਡਾ ਪ੍ਰੋਜੈਕਟ ਆ ਸਮਾਲ ਹੈਲਥ ਕਲੀਨਿਕਸ ਦਾ, ਲੋਕੀ ਕਹਿੰਦੇ ਵੱਡੇ ਹਸਪੀਟਲ ਬਣਾਓ, ਮੈਂ ਕਹਿੰਦਾ ਨਹੀਂ, ਛੋਟਾ ਸੈਂਟਰ ਕਰੋ ਜਿਹਦੀ ਕਾਸਟ ਘੱਟ ਹੋਵੇ, ਸੈਲਫ ਸਫੀਸ਼ੀਐਂਟ ਹੋਵੇ, ਕਿ ਉੱਥੇ ਅਸੀਂ ਬਲੱਡ ਪ੍ਰੈਸ਼ਰ ਚੈੱਕ ਕਰ ਸਕੀਏ, ਡਾਇਬੀਟੀਜ਼ ਚੈੱਕ ਕਰ ਸਕੀਏ, ਜਿਹੜੀਆਂ ਕਾਮਨ ਬਿਮਾਰੀਆਂ ਜਿਨ੍ਹਾਂ ਲਈ ਕੋਈ ਰਾਕਟ ਸਾਇੰਸ ਨਹੀਂ ਚਾਹੀਦੀ ਤੁਹਾਨੂੰ ਟ੍ਰੀਟ ਕਰਨ ਲਈ, ਉਹ ਚੀਜ਼ਾਂ ਉੱਥੇ ਉਹ ਚੀਜ਼ਾਂ ਨੂੰ ਡਾਇਗਨੋਸ ਕਰੀਏ ਔਰ ਪ੍ਰੋਪਰਲੀ ਟ੍ਰੀਟ ਕਰੀਏ। ਸੋ ਮੈਡੀਕਲ ਹਾਲਾਤ ਸਾਡੇ ਬਹੁਤ ਮਾੜੇ ਆ। ਉਧਰੋਂ ਨਸ਼ੇ ਦਾ ਉੱਪਰ ਤੁਹਾਨੂੰ ਪਤਾ ਹੀ ਹੈ ਜਿਹੜਾ ਜ਼ੋਰ ਚੱਲਿਆ, ਜਿਹਦੇ ਕਰਕੇ ਹੈਪੇਟਾਈਟਿਸ ਸੀ, HIV ਵਰਗੀਆਂ ਬਿਮਾਰੀਆਂ ਵੀ ਸਾਡੇ ਲੋਕਾਂ 'ਚ ਪੈ ਰਹੀਆਂ, ਜਿਹੜੀਆਂ ਲਿਟਰਲੀ ਤੁਹਾਡੀ ਜਨਰੇਸ਼ਨ ਨੂੰ ਵਾਈਪ ਆਊਟ ਕਰ ਰਹੀਆਂ। ਸੋ ਫਿਰ ਮੈਂਟਲ ਹੈਲਥ ਇਸ਼ੂਜ਼ ਜਿਨ੍ਹਾਂ ਨੂੰ ਕੋਈ ਡੀਲ ਹੀ ਨਹੀਂ ਕਰਦਾ ਪੰਜਾਬ ਦੇ ਵਿੱਚ, ਮੰਨਦੇ ਹੀ ਨਹੀਂ, ਡਿਪਰੈਸ਼ਨ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਜਦੋਂ ਕਿਸੇ ਨੂੰ ਤੁਸੀਂ PhD ਕਰਕੇ 10,000 ਦੀ ਜੌਬ ਤੇ ਰੱਖਦੇ ਹੋ, ਉਹ ਬੰਦੇ ਤੇ ਸੋਚੋ ਕੀ ਬੀਤਦੀ ਹੋਊਗੀ, ਉਹਦੇ ਘਰਦਿਆਂ ਤੇ ਕੀ ਬੀਤਦੀ, ਉਹਦਾ ਸੈਲਫ ਕੌਨਫੀਡੈਂਸ ਕਿੱਥੇ ਜਾਂਦਾ ਹੋਊਗਾ ਜਦੋਂ ਕਿਸੇ ਨੂੰ ਤੁਸੀਂ ਦਬਕਾ ਮਾਰਦੇ ਹੋ। ਕਿਸੇ ਡਾਕਟਰ ਨੂੰ ਜਾ ਕੇ, ਕੋਈ ਅਨਪੜ੍ਹ ਬੰਦਾ ਜਾ ਕੇ, ਸੌਰੀ ਅਨਪੜ੍ਹ ਕਹਿਣਾ ਨਹੀਂ ਚਾਹੀਦਾ, ਬਟ ਜਿਹਨੂੰ ਪੜ੍ਹਿਆ ਲਿਖਿਆ ਘੱਟ ਹੋਵੇ ਉਹਦੇ 'ਚ, ਤੇ ਉਹ ਬੰਦੇ ਨੂੰ ਜਾ ਕੇ ਦਬਕੇ ਮਾਰੇ, ਈਵਨ ਦੋ ਡਾਕਟਰ ਡਿਡ ਨਥਿੰਗ ਰੋਂਗ, ਹਨਾ, ਜਾਂ ਕਿਸੇ ਇੰਜੀਨੀਅਰ ਨੂੰ ਉਹਦੇ ਬੌਸ ਤੋਂ ਦਬਕਾ ਪਵੇ। ਦਬਕੇ ਇੱਥੇ ਤੁਸੀਂ ਅਮਰੀਕਾ 'ਚ ਕਿੰਨਾ ਕੁ ਆਪਾਂ ਸਹਿੰਦੇ ਆ, ਠੀਕ ਹੈ ਨਾ। ਸੋ ਉਹ ਲੋਕਾਂ ਨੂੰ ਜਦੋਂ ਦਬਕਾ ਮਾਰਦੇ, ਉਹਦਾ ਸੈਲਫ ਕੌਨਫੀਡੈਂਸ ਨਹੀਂ ਹੁੰਦਾ, ਉਹਦਾ ਮੋਰਲ ਵੇਖੋ ਕਿੱਥੇ ਖਲੋਂਦੀ ਆ। ਜਦੋਂ ਆਪਾਂ ਕਹਿੰਦੇ ਮੈਂ ਸਰਦਾਰ ਆ, ਮੇਰੀ ਸਰਦਾਰੀ ਆ, ਤੁਹਾਡੀ ਸਰਦਾਰੀ ਫਿਰ ਕਿੱਥੇ ਤੁਸੀਂ ਫੀਲ ਕਰਦੇ, ਹਨਾ। ਸੋ ਉਹ ਚੀਜ਼ ਬਹੁਤ ਆ ਪੰਜਾਬ ਦੇ ਵਿੱਚ, ਜਿਹਦੇ ਉੱਪਰ ਐਕਸ਼ਨ ਲੈਣਾ ਪਊਗਾ, ਵਰਕ ਕਲਚਰ ਵੱਲ ਕੰਮ ਕਰਨਾ ਪਊਗਾ, ਐਂਡ ਹੈਲਥ ਵਾਸਤੇ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਆ। ਸੋ ਜਿੰਨੇ ਵੀ ਡਾਕਟਰਸ ਨੇ ਅਮਰੀਕਾ ਜਿਹੜੇ ਆਪਾਂ ਨੂੰ ਸੁਣਦੇ ਹੋਣ, ਉਹਨਾਂ ਨੂੰ ਤੇ ਮੈਂ ਰਿਕੁਐਸਟ ਕਰੂੰਗਾ ਆਪਣੀ ਵਕੇਸ਼ਨ ਤੇ ਜ਼ਰੂਰ ਆਪਣੇ ਪਿੰਡਾਂ 'ਚ ਜਾਇਆ ਕਰੋ। ਜੇ ਹੋ ਸਕੇ ਆਪਾਂ ਮੇਲਿਆਂ ਤੇ ਪੈਸੇ ਲੈਂਦੇ ਆ, ਇੱਧਰ ਉੱਧਰ ਪੈਸੇ ਲਾਉਂਦੇ ਆ, ਜੇ ਵਾਕਈ, ਕਿਉਂਕਿ ਇਹ ਜਿਹੜੀ ਮੈਡੀਕਲ ਲਾਈਨ ਹੈ ਸਾਡੇ ਗੁਰੂਆਂ ਤੋਂ ਸਾਨੂੰ ਮਿਲੀ ਆ। ਇਕੱਲੇ ਗੁਰੂ ਸਾਹਿਬ ਨੇ ਸਾਨੂੰ ਲੰਗਰ ਨਹੀਂ ਦਿੱਤਾ, ਖਾਣ ਪੀਣ ਦਾ ਲੰਗਰ ਨਹੀਂ ਦਿੱਤਾ, ਪ੍ਰਸ਼ਾਦਿਆਂ ਦਾ ਲੰਗਰ ਨਹੀਂ ਦਿੱਤਾ, ਉਹਨਾਂ ਨੇ ਸਾਨੂੰ ਪੜ੍ਹਾਈ ਦਾ ਲੰਗਰ ਵੀ ਦਿੱਤਾ ਵਾ, ਉਹਨਾਂ ਨੇ ਸਾਨੂੰ ਮੈਡੀਕਲ ਲਾਈਨ 'ਚ ਆਉਣ ਲਈ ਵੀ ਲੰਗਰ, ਇਹ ਵੀ ਲੰਗਰ ਦਿੱਤਾ ਵਾ। ਸੋ ਆਪਣੇ ਪਿੰਡਾਂ 'ਚ ਆਪਾਂ ਕਲੀਨਿਕਸ ਖੋਲ੍ਹਣ ਦੀ ਕੋਸ਼ਿਸ਼ ਕਰੀਏ, ਫਾਰਮੇਸੀਜ਼ ਖੋਲ੍ਹਣ ਦੀ ਕੋਸ਼ਿਸ਼ ਕਰੀਏ, ਜਿਸ ਨਾਲ ਅਸੀਂ ਆਪਣੇ ਲੋਕਾਂ ਨੂੰ ਸਹੂਲਤਾਂ ਦੇ ਸਕੀਏ ਔਰ ਇਹ ਕਾਮਨ ਬਿਮਾਰੀਆਂ ਨੂੰ ਆਪਾਂ ਦੂਰ ਕਰ ਸਕੀਏ। ਬਿਲਕੁਲ, ਜਿਹੜੀ ਚੀਜ਼ ਪਰਹੇਜ਼ ਦੇ ਨਾਲ ਜਾਂ ਹੋਰ ਚੀਜ਼ਾਂ ਦੇ ਨਾਲ ਠੀਕ ਕਰ ਸਕਦੇ ਹਾਂ ਭਾਈ, ਉਧਰਲੇ ਪਾਸੇ ਨੂੰ ਧਿਆਨ ਦਿਓ। ਬਹੁਤ ਚਿਰ ਤੋਂ ਰੌਲਾ ਜਿਹੜਾ ਇਹ ਚੱਲ ਰਿਹਾ, ਕਦੀ ਵੀਟ ਗ੍ਰਾਸ ਮਸ਼ਹੂਰ ਹੋ ਜਾਂਦਾ, ਕਦੀ ਕੁਛ ਹੋ ਜਾਂਦਾ ਆ। ਸੋ ਆਪਾਂ ਉੱਥੇ ਤੱਕ ਨੌਬਤ ਨਾ ਲਿਆਈਏ, ਉਹ ਚੀਜ਼ਾਂ ਵੱਲ ਨੂੰ ਜਿਹੜਾ ਆਪਾਂ ਨੂੰ ਧਿਆਨ ਜਿਹੜੀ ਉਹ ਦੇਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਡਾਕਟਰ ਸੁਲੇਮਾਨ, ਜਦੋਂ ਤੁਸੀਂ ਕਿਹਾ ਵੀ ਹਰ ਵਕੇਸ਼ਨ ਤੁਸੀਂ ਪੰਜਾਬ ਦੇ ਵਿੱਚ ਜਾਂਦੇ ਸੀ, ਸਿਹਤ ਦੇ ਨਾਲ ਜੁੜੀਆਂ ਚੀਜ਼ਾਂ ਉੱਥੇ ਕਰਦੇ ਸੀਗੇ, ਕਿ ਜਿਹੜਾ ਕਿਸਾਨੀ ਅੰਦੋਲਨ ਜਦੋਂ ਸ਼ੁਰੂ ਹੋਇਆ, ਕਿਸ ਚੀਜ਼ ਨੇ ਤੁਹਾਨੂੰ ਪ੍ਰੇਰਨਾ ਦਿੱਤੀ ਵੀ ਮੈਂ ਇੰਨਾ ਚਿਰ ਲਾ ਕੇ ਆਵਾਂ ਉੱਥੇ? ਪਹਿਲੀ ਗੱਲ ਤੇ ਆਈ ਥਿੰਕ ਕਿਸੇ ਨੂੰ ਪਤਾ ਨਹੀਂ ਸੀ ਕਿ ਇੰਨਾ ਚੱਲਣਾ। ਆਈ ਥਿੰਕ ਜਦੋਂ ਮੈਂ ਗਿਆ ਯਾਰ, ਸਾਰਿਆਂ ਨੂੰ ਲੱਗਦਾ ਸੀ ਹਫਤਾ ਚੱਲੂਗਾ, ਇਹ ਸਰਕਾਰ ਪਾਗਲ ਥੋੜੀ ਆ, ਲੱਖਾਂ ਲੋਕ ਸੜਕਾਂ ਤੇ ਪਏ ਆ, ਗੰਦਾ ਪਾਣੀ, ਉੱਥੇ ਬਾਥਰੂਮ ਦੇ ਇਸ਼ੂਜ਼ ਆ, ਯੂ ਨੋ ਗਟਰਸ ਓਵਰਫਲੋਡ ਆ, ਕੋਵਿਡ ਦਾ ਟਾਈਮ ਆ, ਸਾਰੀ ਦੁਨੀਆ ਵੇਖ ਰਹੀ ਆ। ਸੋ ਮੈਨੂੰ ਤੇ ਕਦੀ ਮੇਰੀ ਵਾਈਲਡੈਸਟ ਡ੍ਰੀਮ 'ਚ ਨਹੀਂ ਮੈਂ ਕਦੀ ਸੋਚ ਸਕਦਾ ਸਾਂ ਕਿ ਇਹ ਇੰਨਾ ਚੱਲੂਗਾ। ਮੈਂ ਕਿਹਾ ਜਾਂਦੇ ਆ, ਜਾ ਕੇ ਹੈਲਥ ਕਲੀਨਿਕ ਸੈਟਅਪ ਕਰਕੇ, ਪੈਸਾ ਪੂਸਾ ਆਪਣਾ ਦੇ ਕੇ ਜੋ ਵੀ ਆ, ਤੇ ਵਾਪਸ ਆ ਜਾਵਾਂਗੇ। 5 ਦਿਨ ਦਾ ਪਲਾਨ ਸੀ ਸਾਡਾ, ਇਨੀਸ਼ੀਅਲੀ ਪਲਾਨ 5 ਦਿਨ ਦਾ। ਹਾਂ, 5 ਦਿਨ ਤੋਂ ਫਿਰ 2 ਹਫ਼ਤੇ ਦਾ ਪਹੁੰਚਿਆ। ਹੌਲੀ ਹੌਲੀ ਸਾਨੂੰ ਲੱਗਾ ਕਿ ਇਦਾਂ ਮੰਨ ਜਾਣਗੇ, ਉਦਾਂ ਮੰਨ ਜਾਣਗੇ। ਫਿਰ ਪੱਕਾ ਯਕੀਨ ਸੀ ਕਿ 26 ਜਨਵਰੀ ਤੋਂ ਪਹਿਲਾਂ ਮੰਨਣਗੇ ਕਿ ਇੰਦਾ ਲੱਗਦਾ ਕਿ ਇੰਨਾ ਪ੍ਰੈਸ਼ਰ ਕਿ 26 ਨੂੰ ਪਤਾ ਹੀ ਨਹੀਂ ਕੀ ਹੋ ਸਕਦਾ, ਕਿ ਯਾਰ ਇੰਨਾ ਜਿੱਥੇ ਡਰ ਹੋਵੇ ਕਿ ਕੁਝ ਵੀ ਹੋ ਸਕਦਾ, ਯੂ نو ਸਮਥਿੰਗ ਕੁਡ ਰੀਅਲੀ ਗੋ ਰੋਂਗ, ਕਿ ਸਰਕਾਰ ਤੇ ਕਹੂਗੀ ਯਾਰ ਇਹਨਾਂ ਨੂੰ ਰਫਾ ਦਫਾ ਕਰ ਦੋ, ਕਿ ਬਾਅਦ ਚੋਂ ਵੇਖਾਂਗੇ, ਕਿ ਇੱਕ ਵਾਰੀ ਕਰ ਦੋ ਵਾਪਸ ਫਿਰ ਵੇਖਾਂਗੇ। ਬਟ ਨੋ, ਇੰਨੀ ਮਤਲਬ ਕਿ ਜ਼ਾਲਮ ਤਰ੍ਹਾਂ ਦੇ ਨਾਲ ਸਰਕਾਰ ਨੇ ਉੱਥੇ ਜਿਹੜਾ ਆਪਣਾ ਰਵੱਈਆ ਸੀ ਉਹਨਾਂ ਦਾ, ਐਂਡ ਆਈ ਕੁਡ ਨੈਵਰ ਇਮੈਜਿਨ ਇਨ ਮਾਈ ਵਾਈਲਡੈਸਟ ਡ੍ਰੀਮ। ਪਰ ਜਦੋਂ 26 ਜਨਵਰੀ ਤੋਂ ਅੱਗੇ ਚੱਲ ਗਈ ਨਾ ਗੱਲ, ਜਦੋਂ 26 ਤੋਂ ਫਰਵਰੀ ਤੱਕ ਗੱਲ ਚੱਲ ਗਈ, ਫਿਰ ਪਤਾ ਲੱਗ ਗਿਆ ਕਿ ਇਹ ਸਰਕਾਰ ਜੇ ਇਦਾਂ ਨਹੀਂ ਨਾ ਮੰਨੀ, ਕਦੇ ਨਹੀਂ ਮੰਨੂਗੀ। ਸੋ ਉਦੋਂ ਯਕੀਨ ਹੋ ਗਿਆ ਕਿ 2024 ਦੀਆਂ ਇਲੈਕਸ਼ਨਾਂ ਖਤਮ ਹੋਣਗੀਆਂ
ਸਰਕਾਰ ਜਿਹੜੀ ਬਦਲੂਗੀ, ਕਿਉਂਕਿ ਇਹ ਕਿਸਾਨਾਂ ਦਾ ਦੇਸ਼ ਆ, ਮਜ਼ਦੂਰਾਂ ਦਾ ਦੇਸ਼ ਆ, ਤੇ ਜਿਹੜੀ ਸਰਕਾਰ ਕਿਸਾਨਾਂ ਮਜ਼ਦੂਰਾਂ ਦੇ ਖਿਲਾਫ ਹੈ ਉਹ ਕਦੀ ਦੁਬਾਰਾ ਨਹੀਂ ਆਊਗੀ। ਸੋ ਇੰਨਾ ਯਕੀਨ ਸੀ ਕਿ 2024 ਚ ਨਵੀਂ ਸਰਕਾਰ ਆਊਗੀ। ਉਹ ਨਵੀਂ ਸਰਕਾਰ, ਕਿਉਂਕਿ ਮੁੱਦਾ ਹੀ ਮੇਨ ਮੁੱਦਾ ਦੇਸ਼ ਦੇ ਵਿੱਚ ਹੋਊਗਾ ਕਿਸਾਨਾਂ ਦਾ। ਸੋ ਜਿਹੜਾ ਮੰਨੂਗਾ ਕਿ 3 ਕਾਨੂੰਨ ਵਾਪਸ ਕਰੂੰਗਾ, ਉਹਦੀ ਸਰਕਾਰ ਆਊਗੀ, ਉਸ ਤੋਂ ਬਾਅਦ ਸਾਡੀ ਜਾਨ ਛੁੱਟੂਗੀ। ਸੋ ਆਈ ਨੈਵਰ ਥੌਟ ਕਿ ਇੰਨਾ ਲੰਬਾ ਚੱਲੂਗਾ। ਪਰ ਜਦੋਂ ਉੱਥੇ ਬਹਿ ਗਏ ਆਪਣੇ ਲੋਕਾਂ ਨੇ, ਜਦੋਂ ਸਾਡਾ ਅਸੀਂ ਇਮੋਸ਼ਨਲ ਆ ਪੰਜਾਬੀ ਨਾ, ਸਾਨੂੰ ਸਾਰੇ ਇਹੋ ਜਾਂਦੇ ਯਾਰ ਤੁਸੀਂ ਪਾਗਲ ਹੋ, ਤੁਸੀਂ ਇਮੋਸ਼ਨਲ ਹੋ, ਤੁਸੀਂ ਦਿਮਾਗ ਨਾਲ ਨਹੀਂ ਸੋਚਦੇ, ਤੇ ਅਸੀਂ ਵੀ ਓਕੇ ਹਨਾ, ਆਪਾਂ ਕਹਿੰਦੇ ਯਾਰ ਅਸੀਂ ਓਕੇ ਆ ਯਾਰ, ਇਨਸਾਨੀਅਤ ਦਾ ਇਹੋ ਨਾਮ ਹੈ। ਸੋ ਆਈ ਥਿੰਕ ਜਦੋਂ ਉੱਥੇ ਜਾਂਦੇ ਹੋ, ਜਦੋਂ ਬਜ਼ੁਰਗ ਤੁਹਾਡੇ ਸਿਰ ਤੇ ਹੱਥ ਰੱਖਦੇ ਆ, ਜਦੋਂ ਮਾਵਾਂ ਤੁਹਾਨੂੰ ਕਹਿੰਦੀਆਂ ਪੁੱਤ, ਜਦੋਂ ਤੁਸੀਂ ਕਿਸੇ ਦੀ ਜਾਨ ਬਚਾਉਂਦੇ ਹੋ, ਉਹ ਜਿਹੜਾ ਇਮੋਸ਼ਨਲ ਟੱਚ ਆ ਉਹ ਤੁਹਾਨੂੰ ਵਾਪਸ ਨਹੀਂ ਆਉਣ ਦਿੰਦਾ। ਫਿਰ ਦੈਨ ਹਾਊ ਕੈਨ ਯੂ ਨੋ ਥਿੰਕ ਅਬਾਊਟ ਇਟ। ਜੇ ਮੈਂ ਸਮਝ ਲਓ ਕਿ ਦੂਜੇ ਹਫਤੇ ਇੱਥੇ ਵਾਪਸ ਆ ਜਾਂਦਾ ਅਮਰੀਕਾ, ਮੇਰੇ ਲਈ ਕੰਮ ਕਰਨਾ ਬੜਾ ਔਖਾ ਹੋਣਾ ਸੀ। ਉਹ ਫੋਟੋਆਂ ਜਦੋਂ ਮੈਨੂੰ ਵਿਖਣੀਆਂ ਸੀ, ਮੈਂ ਕਹਿੰਦਾ ਯਾਰ ਮੈਂ ਉੱਥੇ ਹੋ ਸਕਦਾ ਹਾਂ, ਹੋ ਸਕਦਾ ਮੈਂ ਉਹ ਜਾਨ ਬਚਾ ਸਕਦਾ। ਦੈਨ ਤੁਸੀਂ ਆਪਣੇ ਰਿਗਰੈਟ ਹੀ ਕਰ ਦੇਣਾ, ਸਾਰੀ ਉਮਰ ਰਿਗਰੈਟ ਚ ਰਹਿਣਾ। ਸੋ ਹੁਣ ਮੈਨੂੰ ਰਿਗਰੈਟ ਕੋਈ ਨਹੀਂ ਆ। ਹੁਣ ਮੈਨੂੰ ਆ ਕਿ ਹਾਂ, ਜਿੰਨੇ ਜੋਗਾ ਹੈਗਾ ਸਾ ਪ੍ਰਮਾਤਮਾ ਨੇ ਓਨਾ ਹੀ ਕੰਮ ਕਰਾਇਆ, ਇਹ ਤੋਂ ਵੱਧ ਨਹੀਂ ਕਰ ਸਕਦਾ। ਸੋ ਮੈਂ ਥੈਂਕਫੁਲ ਹਾਂ ਪ੍ਰਮਾਤਮਾ ਦਾ, ਉਹਨਾਂ ਲੋਕਾਂ ਦਾ ਮੈਨੂੰ ਜਿਹੜਾ ਮੌਕਾ ਦਿੱਤਾ ਉੱਥੇ ਕੰਮ ਕਰਨ ਲਈ। ਸੋ ਆਈ ਥਿੰਕ ਅਸੀਂ ਫੇਅਰਲੀ ਜਿੰਨਾ ਕਰ ਸਕਦੇ ਉਹਨਾਂ ਕੀਤਾ। ਕੀ ਡਾਕਟਰ ਸਵੈਮਾਨ ਨੂੰ ਇਦਾਂ ਲੱਗਦਾ ਸੀ ਜਦੋਂ ਇੰਨਾ ਚਿਰ ਰਹੂਗਾ ਵੀ ਬੰਦਾ ਵਰਲਡ ਫੇਮਸ ਹੋ ਜਾਊਗਾ, ਵੀ ਕਿਤੇ CNN ਦੇ ਉੱਤੇ ਵੱਡੇ ਵੱਡੇ ਜਿਹੜੇ ਐਡੀਟੋਰੀਅਲ ਆ, ਆਰਟੀਕਲ ਜਿਹੜੇ ਡਾਕਟਰ ਸਵੈਮਾਨ ਦੇ ਛਪਣਗੇ? ਸੋ ਫੇਮਸ ਹੋਣ ਦਾ ਨਹੀਂ ਮੈਨੂੰ ਉਹਦਾ ਹੀ, ਉਹਦਾ ਕਿਉਂਕਿ ਵੇਖੋ ਕੰਮ ਜਿਹੜਾ ਆਪਾਂ ਕਰਦੇ ਆ, ਮੇਰਾ ਪਹਿਲਾਂ ਜਸਟ ਟੀਵੀ ਤੇ ਸ਼ੋਅ ਚੱਲਦਾ ਸੀ ਇਹ ਕਰਨ ਤੋਂ ਪਹਿਲਾਂ ਮੈਡੀਕਲ ਲਾਈਨ ਦੇ ਉੱਤੇ। ਸੋ ਮੇਰੇ ਆਲਮੋਸਟ 30 ਤੋਂ ਵੱਧ ਪਬਲੀਕੇਸ਼ਨਸ ਹੋ ਚੁੱਕੀਆਂ ਸੀ। ਕਾਰਡੀਓਲੋਜੀ ਦੇ ਜਿੰਨੀਆਂ ਕਾਨਫਰੰਸਿਸ ਆ, ਉੱਥੇ ਜਾ ਕੇ ਮੈਂ ਆਪਣੀ ਸਪੀਚ ਦਿੰਦਾ ਸਾਂ, ਉੱਥੇ ਜਾ ਕੇ ਮੈਂ ਆਪਣੀ ਰਿਸਰਚ ਕਰਦਾ ਸਾਂ, ਪ੍ਰੈਜ਼ੈਂਟ ਕਰਦਾ ਸਾਂ। ਸੋ ਫੇਮਸ ਕਿਹੜੀ ਚੀਜ਼ 'ਚ ਹੋਣਾ, ਮੈਂ ਆਪਣੀ ਮੈਡੀਕਲ ਲਾਈਨ 'ਚ ਮੇਰਾ ਗੋਲ ਸੀ, ਮੈਂ ਆਈ ਵਾਂਟਡ ਟੂ ਬੀ ਨੰਬਰ 1 ਡਾਕਟਰ। ਆਪਣੇ ਮੇਰਾ ਇਹ ਮਕਸਦ ਸੀ, ਮੈਂ ਜਿੰਨਾ ਦਿਨ ਰਾਤ ਇਹ ਕੀਤਾ ਸੀ। ਪਰ ਆ ਜਿਹੜਾ ਹੋਇਆ ਜਦੋਂ CNN ਦੇ ਉੱਪਰ ਜਾਂ ਅਲ ਜਜ਼ੀਰਾ ਦੇ ਉੱਤੇ ਜਾਂ ਫੋਰਬਸ ਨੇ, ਮੈਨੂੰ ਇਹ ਨਹੀਂ ਖੁਸ਼ੀ ਕਿ ਡਾਕਟਰ ਸਵੈਮਾਨ ਸਿੰਘ ਦਾ ਨਾਮ ਛਪਿਆ, ਮੈਨੂੰ ਇਹ ਖੁਸ਼ੀ ਸੀ ਕਿ ਜਿਹੜੀ, ਕਿਉਂਕਿ ਉਸ ਟਾਈਮ ਤੇ ਸਾਨੂੰ ਕਵਰ ਨਹੀਂ ਕੋਈ ਕਰ ਰਿਹਾ ਸੀ। ਉੱਥੇ ਮੀਡੀਆ ਟੋਟਲ ਬਲੈਕਆਊਟ ਸੀ, ਇੰਡੀਅਨ ਮੀਡੀਆ ਦਾ ਕੁਝ ਨਹੀਂ ਆ। ਔਰ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆਈ ਥਿੰਕ ABC ਨੇ ਜਿਹੜਾ ਸਾਡੇ ਯੂਕਰੇਨ ਦੇ ਵਿੱਚ ਅਸੀਂ ਕੰਮ ਕੀਤਾ, ਉਹਦੇ ਉੱਪਰ ਕੋਈ ਕਵਰ ਕਰਨਾ। ਐਂਡ ਸੋ ਗੱਲ ਇਹ ਆ ਕਿ ਮੈਨੂੰ ਇਹਦੀ ਖੁਸ਼ੀ ਨਹੀਂ ਕਿ ਡਾਕਟਰ ਸਵੈਮਾਨ ਕਵਰ ਹੋਇਆ, ਪਰ ਸਾਡਾ ਅੰਦੋਲਨ ਕਵਰ ਹੋਇਆ। ਦੁਨੀਆ ਨੂੰ ਪਤਾ ਤੇ ਲੱਗਾ ਨਾ ਯਾਰ ਉੱਥੇ, ਕਿਉਂਕਿ ਇਹ ਕੀ ਆਂਦੇ ਸੀ, ਉੱਥੇ ਅਨਪੜ੍ਹ ਲੋਕ ਆ, ਉੱਥੇ ਆਹ ਲੋਕ ਆ, ਉੱਥੇ ਵਿਹਲੇ ਲੋਕ ਆ। ਹੁਣ ਅੱਜ ਜੇ ਕਿਸੇ ਨੂੰ ਦੱਸੋ ਕਿ ਨਹੀਂ, ਉੱਥੇ ਡਾਕਟਰ ਵੀ ਸੀ, ਉੱਥੇ ਇੰਜੀਨੀਅਰ ਵੀ ਲੋਕ ਸੀ, ਉੱਥੇ 1000 ਤੋਂ ਵੱਧ ਡਾਕਟਰ ਉੱਥੇ ਆ ਗਿਆ, ਆਪਣਾ ਸੇਵਾ ਦਾ ਗਿਆ, ਫਿਰ ਉਹ ਇੱਕ ਮੈਸੇਜ ਜਾਂਦਾ ਦੁਨੀਆ ਨੂੰ ਕਿ ਹਾਂ ਵੇਕ ਅਪ, ਕਿ ਯਾਰ ਵਾਕਈ ਉੱਥੇ ਇਹ ਕੁਝ ਹੋ ਰਿਹਾ। ਜੇ ਡੇਲੀ ਪੋਸਟ ਨੇ ਉੱਥੇ UK ਦੀ ਜਿਹੜੀ UK ਮੇਲ ਵਾਲਿਆਂ ਨੇ ਮੇਰਾ ਕੀਤਾ ਕਿ ਅੱਜ ਡਾਕਟਰਾਂ ਨੂੰ ਕੁੱਟ ਪੈ ਗਈ, UK 'ਚ ਖਬਰ ਗਈ ਕਿ ਹਾਂ। ਸੋ ਮੈਂ ਉਹ ਚੀਜ਼ ਤੇ ਖੁਸ਼ ਹਾਂ ਕਿ ਹਾਂ ਚਲੋ ਮੇਰਾ ਹੀ, ਮੈਂ ਭਾਵੇਂ ਉਹ ਬ੍ਰਿਜ ਬਣਿਆ ਕਿ ਜਿਹਦੇ ਕਰਕੇ ਉਹ ਮੀਡੀਆ ਕਵਰੇਜ ਉਸ ਅੰਦੋਲਨ ਨੂੰ ਮਿਲੀ। ਔਰ ਸਾਡਾ ਉਹੀ ਪਰਪਸ ਸੀ ਕਿ ਹਾਂ ਜੇ ਮਿਲ ਗਈ ਆ ਤੇ ਗੁੱਡ ਆ, ਪਰ ਵੱਡੀ ਗੱਲ ਇਹ ਆ ਕਿ ਕਿਸੇ ਨਾ ਕਿਸੇ ਤਰੀਕੇ ਇਹਨਾਂ ਬਜ਼ੁਰਗਾਂ ਨੂੰ ਇਹਨਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇ। ਸੋ ਚਲੋ ਆਪਾਂ ਦੇਖਿਆ ਵੀ ਬਾਅਦ ਦੇ ਵਿੱਚ ਇਵੈਂਚੁਅਲੀ ਉਹਨਾਂ ਨੇ ਵਾਪਸ ਲਏ। ਮੋਰਚੇ ਦੌਰਾਨ ਵੀ ਕਈ ਤਰੀਕੇ ਦੀਆਂ ਆਪਾਂ ਨੂੰ ਗੱਲਾਂ ਜਿਹੜੀਆਂ ਆ ਸੁਣੀਆਂ, ਦੇਖੀਆਂ, ਸਾਰਿਆਂ ਦੇ ਉਹ ਸਾਰਾ ਕੁਝ ਸਾਹਮਣੇ ਆ। ਕੀ ਤੁਹਾਨੂੰ ਲੱਗਦਾ ਵੀ ਜਿਹੜੇ ਮੋਰਚੇ ਦੇ ਵਿੱਚੋਂ ਬਾਅਦ 'ਚ ਜਿਹੜੇ ਲੀਡਰ ਸੀਗੇ, ਜਿਹੜਾ ਚੁਣਾਵ ਦੇ ਵਿੱਚ ਜਾਣ ਦਾ ਉਹਨਾਂ ਦਾ ਫੈਸਲਾ ਸੀਗਾ, ਤੁਸੀਂ ਉਸ ਨੂੰ ਕਿਸ ਤਰੀਕੇ ਨਾਲ ਦੇਖਦੇ? ਤੁਸੀਂ ਖੁਦ ਵੀ ਇਲੈਕਸ਼ਨ ਜਿਹੜੀ ਉਹ ਲੜੀ ਹੈ, ਨਹੀਂ ਮੈਂ ਨਹੀਂ ਲੜੀ ਯਾਰ। ਤੁਸੀਂ ਚਾਹੁੰਦੇ ਸੀਗੇ ਵੀ ਕਿਤੇ ਨਾ ਕਿਤੇ ਸੀਗਾ ਤੁਹਾਡਾ? ਨਹੀਂ, ਆਪ ਤੁਹਾਡੀ ਬਿਲਕੁਲ ਨਹੀਂ ਸੀਗੀ। ਤੁਸੀਂ ਅਮਰੀਕਨ ਸਿਟੀਜ਼ਨ ਆ। ਇੱਥੋਂ ਇੱਕ ਹੋਰ ਵੀ ਫ੍ਰੈਜ਼ਨੋ ਵਾਲਾ ਬੰਦਾ ਜਿਹੜਾ ਕਹਿੰਦੇ ਆ ਉਧਰਲੇ ਪਾਸੇ ਜਾ ਕੇ MLA ਦੀ ਜਿਹੜੀ ਇਲੈਕਸ਼ਨ ਜਿਹੜਾ ਉਹ ਲੜਿਆ ਸੀਗਾ। ਸੋ ਫ੍ਰੈਜ਼ਨੋ ਮੇ ਵੀ ਉਹ NRI ਹੋਊਗਾ ਨਾ ਬੰਦਾ ਜੀ। ਸੋ ਜਦੋਂ ਤੁਸੀਂ ਮੋਰਚੇ ਵਾਲਿਆਂ ਨੂੰ ਦੇਖਿਆ ਉਧਰਲੇ ਪਾਸੇ ਨੂੰ ਜਾਂਦੇ ਆ, ਤੁਹਾਨੂੰ ਕਿਦਾਂ ਦਾ ਲੱਗਾ? ਤੁਹਾਨੂੰ ਸੀਗਾ ਵੀ ਇਹ ਇਲੈਕਸ਼ਨ ਵਾਲੇ ਪਾਸੇ ਨੂੰ, ਚੋਣਾਂ ਵਾਲੇ ਪਾਸੇ ਨੂੰ ਰਾਜਨੀਤੀ 'ਚ ਜਾਣਗੇ? ਚੜੂਨੀ ਸਾਹਿਬ ਉਹਨਾਂ ਨੇ ਮਾਰਚ ਅਪ੍ਰੈਲ ਦੇ ਮਹੀਨੇ ਵਿੱਚ ਆਪਣਾ ਮਿਸ਼ਨ ਪੰਜਾਬ ਸ਼ੁਰੂ ਕਰ ਲਿਆ। ਔਰ ਵਿੱਚ ਨਾਲ ਲੱਖਾ ਸਦਾਣਾ, ਵਿੱਚ ਨਾਲ ਕੁਝ ਨਿਹੰਗ ਸਿੰਘ ਜਥੇਬੰਦੀਆਂ, ਉਹ ਤੁਹਾਡੇ ਕੋਲ ਵੀਡੀਓਜ਼ ਹੋਣੀਆਂ ਆਨਲਾਈਨ, ਸਾਰਾ ਕੁਝ ਪਿਆ ਹਨਾ। ਤੇ ਉਹਨਾਂ ਨੇ ਪ੍ਰਚਾਰ, ਵੱਡੇ ਲੈਵਲ ਤੇ ਪ੍ਰਚਾਰ ਸ਼ੁਰੂ ਹੋਇਆ ਪੰਜਾਬ ਦੇ ਵਿੱਚ, ਔਰ ਪੰਜਾਬ ਦੇ ਵਿੱਚੋਂ ਬਹੁਤ ਹੰਗਾਰਾ ਮਿਲਿਆ। ਔਰ ਮੈਨੂੰ ਯਾਦ ਹੈ ਜਦੋਂ ਜਥੇਬੰਦੀਆਂ ਨੇ ਚੜੂਨੀ ਸਾਹਿਬ ਨੂੰ ਇਹ ਕਿਹਾ ਕਿ ਨਹੀਂ ਤੁਸੀਂ ਗਲਤ ਕਰ ਰਹੇ ਹੋ, ਤੇ ਲੋਕਾਂ ਨੇ ਜਥੇਬੰਦੀਆਂ ਦੇ ਖਿਲਾਫ ਬਹੁਤ ਬੋਲੇ। ਔਰ NRI ਬਹੁਤ ਵੱਡੀ ਤਾਦਾਦ ਤੇ ਕਿ ਹਾਂ ਯਾਰ ਕਿ ਇਹ ਕਿਉਂ ਨਹੀਂ ਕਰਨਾ, ਇਹ ਕੰਮ ਕਿਉਂ ਨਹੀਂ ਕਰਨਾ। ਫਿਰ ਤੁਸੀਂ ਗੁਰਦੁਆਰਿਆਂ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ, ਰਾਜ ਭਾਗ ਦੀ ਗੱਲ ਕਰਦੇ ਹਾਂ, ਰਾਜ ਕਰੇਗਾ ਖਾਲਸਾ, ਰਾਜ ਦੀ ਗੱਲ ਕਰਦੇ ਹਾਂ ਕਿ ਜੇ ਰਾਜ ਨਹੀਂ ਤੇ ਫਿਰ ਕੁਛ ਨਹੀਂ ਹਨਾ, ਰਾਜ ਬਿਨਾਂ ਕੁਛ ਨਹੀਂ। ਤੇ ਜਦੋਂ ਅਸੀਂ ਸੜਕਾਂ ਦੇ ਉੱਤੇ ਉੱਥੇ ਰਹੇ ਹਾਂ, ਸੜਕਾਂ ਦੇ ਉੱਤੇ ਡਾਂਗਾ ਖਾਂਦੇ ਹਾਂ, ਸਰਕਾਰ ਤੋਂ ਡਾਂਗਾ ਖਾਂਦੇ ਹਾਂ,
ਸਾਨੂੰ ਪਾਣੀ ਨਹੀਂ ਕੋਈ ਪੁੱਛਦਾ, ਕੋਈ ਸਿਆਸੀ ਪਾਰਟੀ ਸਾਡੇ ਲਈ ਕੋਈ ਪਾਣੀ ਨਹੀਂ ਲੈ ਕੇ ਆਉਂਦੀ, ਕੋਈ ਸਿਆਸੀ ਪਾਰਟੀ ਸਾਡੇ ਲਈ ਉੱਥੇ ਬਾਥਰੂਮ ਦਾ ਇੰਤਜ਼ਾਮ ਨਹੀਂ ਕਰਦੀ, ਦਵਾਈਆਂ ਦਾ ਇੰਤਜ਼ਾਮ ਨਹੀਂ ਕਰਦੀ। ਕੋਵਿਡ ਦੇ ਟਾਈਮ ਤੇ ਸਾਡੇ ਲਈ ਆ ਕੇ ਖੁੱਲ੍ਹੇਆਮ ਬੋਲਦੀ ਨਹੀਂ ਆ। ਜਦੋਂ ਸਾਡੇ ਲਖੀਮਪੁਰ ਖੇਰੀ ਹੁੰਦਾ ਸਾਨੂੰ ਸਰਕਾਰ ਨਾਲ ਜਾ ਕੇ ਬਹਿਣਾ ਪੈਂਦਾ, ਜਦੋਂ ਕਰਨਾਲ ਹੁੰਦਾ ਸਾਨੂੰ ਸਰਕਾਰ ਦੇ ਨਾਲ ਜਾ ਕੇ ਬਹਿਣਾ ਪੈਂਦਾ। ਜਦੋਂ ਕਾਨੂੰਨ ਵਾਪਸ ਹੁੰਦੇ ਆ ਸਰਕਾਰ ਵਾਪਸ ਕਰਦੀ ਆ। ਜੇ ਕਾਨੂੰਨ ਦੁਬਾਰਾ ਬਣਾਉਣੇ ਆ ਉਸੇ ਸਰਕਾਰ ਨੇ ਬਣਾਉਣੇ ਆ। ਮੈਂ 12 ਮਹੀਨੇ ਆਪਣਾ ਕਰੀਅਰ ਸਾਰਾ ਕੁਝ ਗਵਾ ਲੈਂਦਾ। ਬੜੇ ਲੋਕ ਮੇਰੇ ਵਰਗੇ ਜਿਹੜਾ ਆਪਣੀ ਸਾਰੀ ਜ਼ਿੰਦਗੀ ਦਾ ਸਭ ਕੁਝ ਗਵਾ ਲੈਂਦੇ ਆ, ਪੈਸਾ ਗਵਾਉਂਦੇ ਆ, ਪੈਸਾ ਲਾਉਂਦੇ ਆ, ਕਰੋੜਾਂ ਰੁਪਏ ਆਪਾਂ ਲਾ ਦਿੱਤੇ ਉਸ ਅੰਦੋਲਨ ਤੇ, ਹਜ਼ਾਰਾਂ ਅਰਬਾਂ ਵੀ ਲਾਏ ਹੋਣ। 733 ਲੋਕ ਇਸ ਦੁਨੀਆ ਤੋਂ ਛੱਡ ਕੇ ਚਲ ਗਏ ਤੇ ਇਹ ਨਹੀਂ ਪਤਾ ਕਿ ਵਾਪਸ ਜਾ ਕੇ ਜਦੋਂ ਲੋਕ ਤੁਹਾਨੂੰ ਇਹ ਕਹਿਣਗੇ ਅੱਛਾ ਵੋਟ ਕਿਹਨੂੰ ਪਾਉਣੀ ਆ, ਅੱਛਾ ਉਹ ਪਾਰਟੀ ਨੂੰ ਪਾਉਣੀ। ਨੰਬਰ 1 ਜੇ ਮੈਂ ਗੱਲ ਕਰਾਂ ਆਮ ਆਦਮੀ ਪਾਰਟੀ ਨੂੰ, ਜਿਹਨੇ ਸਭ ਤੋਂ ਪਹਿਲਾਂ ਇਹ ਕਾਨੂੰਨ ਲਾਗੂ ਕੀਤੇ ਦਿੱਲੀ ਦੇ ਵਿੱਚ, ਜਿੱਥੇ ਦਿੱਲੀ ਦੇ ਵਿੱਚ ਅਸੀਂ ਬੈਠੇ ਸਾਂ 26 ਜਨਵਰੀ ਤੋਂ ਬਾਅਦ ਉਹਨਾਂ ਦਾ ਕੋਈ ਟਵੀਟ ਨਹੀਂ ਆਉਂਦਾ, ਕੋਈ ਉਹਨਾਂ ਦਾ ਮੈਸੇਜ ਨਹੀਂ ਆਉਂਦਾ, ਸਾਡੀ ਬਾਤ ਪੁੱਛਣ ਨਹੀਂ ਆਉਂਦੇ। ਜਿਹੜੇ ਇਹ ਕਹਿੰਦੇ ਆ ਰਾਘਵ ਚੱਡਾ ਦਾ ਮੈਸੇਜ ਆਉਂਦਾ ਕਿ ਬਈ ਇਹ ਸਾਡਾ ਇੰਟਰਨਲ ਮੈਟਰ ਆ। ਅਗੇਨ ਮੈਂ ਪਾਰਟੀ ਦੀ ਤੁਸੀਂ ਅੰਧੇ ਭਗਤ ਨਾ ਬਣੇ ਜੋ ਮੈਂ ਕਿਸੇ ਦੇ ਖਿਲਾਫ ਇਦਾਂ ਗੱਲ ਕਰਦਾ ਲੋਕੀ ਪਰਸਨਲ ਲੈ ਜਾਂਦੇ ਕਿ ਯਾਰ ਉਹ ਪਾਰਟੀ ਨੂੰ ਅਟੈਕ। ਨੋ, ਇਹ ਰਿਐਲਿਟੀ ਆ। ਮੈਂ ਉਹਨਾਂ ਪੰਜਾਬ ਦੇ ਚੰਗੇ ਐਮਐਲਏ ਦੇ ਖਿਲਾਫ ਨਹੀਂ ਬੋਲ ਰਿਹਾ, ਉਸ ਪਾਰਟੀ ਦੇ ਜਿਹੜਾ ਹੈੱਡ ਆਫਿਸ ਹੈ ਜਿਨ੍ਹਾਂ ਨੇ ਉਸ ਵੇਲੇ ਰਿਸਪੌਂਸਿਬਿਲਟੀ ਨਹੀਂ ਲਈ ਇਨਸਾਨੀਅਤ ਦੇ ਨਾਮ ਤੇ ਸਾਡੇ ਨਾਲ ਬਹਿੰਦੀ, ਉਹਨਾਂ ਦੇ ਖਿਲਾਫ ਬੋਲਣਾ ਬਹੁਤ ਜ਼ਰੂਰੀ ਆ। ਜਿੱਥੇ ਅੱਜ ਅੰਦੋਲਨ ਹੋਇਆ ਕੱਲ ਫੇਰ ਹੋ ਸਕਦਾ। ਸੋ ਉਸ ਆਮ ਆਦਮੀ ਪਾਰਟੀ ਨੂੰ ਮੈਂ ਕਹਿੰਦਾ ਕਿ ਤੁਸੀਂ ਵੋਟ ਪਾ ਦਿਓ, ਕਿ ਅਕਾਲੀ ਦਲ ਨੂੰ ਕਹਿੰਦਾ ਜਿਨ੍ਹਾਂ ਨੇ ਉਹ 3 ਕਾਨੂੰਨ ਬੀਜੇਪੀ ਦੇ ਨਾਲ ਲਿਆਂਦੇ ਆ, ਲੋਕਾਂ ਦੇ ਨਾਲ ਉਹ ਸੜਕ ਤੇ ਖਲੋ ਕੇ ਥਾਂ ਥਾਂ ਤੇ ਪਿੰਡਾਂ 'ਚ ਜਾ ਕੇ ਕਿਹਾ ਕਿ ਇਹ ਕਾਨੂੰਨ ਬੜੇ ਚੰਗੇ ਆ, ਵੀਡੀਓ ਵੀ ਪਾਈ। ਹਾਂ, ਕਿ ਕਾਂਗਰਸ ਪਾਰਟੀ ਦੇ ਨਾਲ ਕਹਿੰਦਾ ਕਿ ਜਿਹੜੇ ਆਂਦੇ ਸੀ ਕਿ ਇਹ ਪਹਿਲਾਂ ਉਹ ਜਿਹੜੀ ਹੈਗੀ ਆ ਆਮ ਆਦਮੀ ਆਪਣਾ ਕਾਂਗਰਸ ਬੀਜੇਪੀ ਤੋਂ ਪਹਿਲਾਂ ਜਿਹੜੇ ਆਂਦੇ ਸੀ ਕਿ ਇਹ ਕਾਨੂੰਨ ਜਿਹੜੇ ਬਣਾਏ ਆ ਇਹ ਉਹਨਾਂ ਨੇ ਬਣਾਏ ਆ। ਠੀਕ ਆ, ਰਾਹੁਲ ਗਾਂਧੀ ਉੱਥੇ ਪਾਰਲੀਮੈਂਟ ਵਿੱਚ ਆਏ, ਜੋ ਵੀ ਆ ਉਹਨਾਂ ਦੇ ਬਾਅਦ ਚੋਂ ਜਿਹੜਾ ਉਹਨਾਂ ਨੇ ਐਟਲੀਸਟ ਸਪੀਕ ਆਊਟ ਕੀਤਾ, ਗੁੱਡ ਆ। ਬਟ ਹੁਣ ਕਿਹਨਾਂ ਨੂੰ ਵੋਟ ਪਾਉਣੀ? ਕਿ ਉਹਨਾਂ ਦੇ ਜਿਹੜੇ ਐਮਐਲਏ ਵੇਖਦਾ ਕਾਂਗਰਸ ਦੇ ਜਿਹਨਾਂ ਨੇ ਕਰਪਸ਼ਨ ਕੀਤੀ ਆ, ਜੋ ਕਰ ਰਹੇ ਕਿ ਉਹਨਾਂ ਨੂੰ ਕਹਿੰਦੇ ਅਸੀਂ ਵੋਟ ਪਾਉਂਦੇ ਆ, ਤੇ ਜੇ ਨਹੀਂ ਕਹਿੰਦੇ ਤੇ ਫਿਰ ਕੀ ਉਹਨਾਂ ਨੂੰ ਦਿੰਦੇ? ਜੋ ਲੋਕਾਂ ਨੇ ਤੁਹਾਨੂੰ ਕੀ ਕਹਿਣਾ ਹੈ ਯਾਰ ਖਲੋ ਜਾਂਦੇ ਉਦੋਂ, ਫਿਰ ਕਿਉਂ ਨਹੀਂ ਖਲੋਤੇ? ਅਸੀਂ ਤੇ ਉਹਨਾਂ ਨੂੰ ਵੋਟਾਂ ਪਾਉਣੀਆਂ ਸੀ, ਉਹਨਾਂ ਨੇ ਵੀ ਸਾਨੂੰ ਕਹਿਣਾ ਸੀ ਯਾਰ ਇੰਨਾ ਹੀ ਹੋ, ਇਹ ਤੇ ਯਾਰ ਇਹ ਤੇ ਪ੍ਰੋਬਲਮ ਕ੍ਰੀਏਟ ਕਰਦੇ ਆ, ਇਹ ਤੇ ਧਰਨਾ ਹੀ ਮਾਰਦੇ ਰਹਿੰਦੇ ਆ, ਇਹਨਾਂ ਨੂੰ ਹੋਰ ਥੋੜੀ ਕੋਈ ਕੰਮ ਹੈ, ਵਿਹਲੇ ਹੈਗੇ ਆ। ਜੇ ਕੱਲ ਫਿਰ ਗੰਦੀ ਸਰਕਾਰ ਪੰਜਾਬ ਦੇ ਵਿੱਚ ਆ ਜਾਂਦੀ ਜਾਂ ਸੈਂਟਰ ਦੇ ਵਿੱਚ ਹੁਣ 2024 ਦੇ ਵਿੱਚ ਫਿਰ ਉਹ ਸਰਕਾਰ ਜੇ ਦੁਬਾਰਾ ਬਣ ਗਈ ਬੀਜੇਪੀ ਦੀ, 3 ਕਾਨੂੰਨ ਫਿਰ ਵਾਪਸ ਆ ਜਾਣਗੇ। ਹੁਣ ਫਿਰ ਤੁਸੀਂ ਜਾਓਗੇ ਇੱਥੋਂ ਆਪਣੀ ਜੌਬ ਛੱਡ ਕੇ, ਮੈਂ ਤਾਂ ਨਹੀਂ ਜਾਂਦਾ। ਦੂਜੇ ਡਾਕਟਰ ਜਾਣਗੇ ਆਪਣੀ ਜੌਬਾਂ ਛੱਡ ਕੇ, 733 ਫਿਰ ਸ਼ਹੀਦ ਕਰਾਵਾਂਗੇ, ਫਿਰ ਅਰਬਾਂ ਰੁਪਏ ਖਰਚ ਕਰਾਂਗੇ। ਕਿ ਸਾਡੇ 'ਚ ਉਹ ਹਿੰਮਤ ਹੈਗੀ ਆ ਕਿ ਜੇ ਸਾਡੇ ਕੋਲ ਪੜ੍ਹੇ ਲਿਖੇ ਲੋਕ ਹੈਗੇ ਆ ਜਿਹੜੇ ਵਾਕਈ ਸਰਕਾਰ ਚਲਾ ਸਕਦੇ ਆ ਤੇ ਉਹ 'ਚ ਕੀ ਕਮੀ ਆ, ਕੀ ਪ੍ਰੋਬਲਮ ਹੈ ਉਹ 'ਚ? ਸੋ ਆਈ ਥਿੰਕ ਜੇ ਕਿਸੇ ਨੇ ਸਟੈਪ ਲਿਆ ਸਿਆਸਤ ਵਿੱਚ ਆਉਣ ਦਾ ਚੰਗੇ ਇਰਾਦਿਆਂ ਦੇ ਨਾਲ, ਉਹਨੂੰ ਸਪੋਰਟ ਕਰਨੀ ਚਾਹੀਦੀ ਆ। ਔਰ ਉਹੀ ਮੈਂ ਕੀਤਾ ਜਦੋਂ ਮੈਨੂੰ ਪਤਾ ਲੱਗਾ ਕਿ ਇਦਾਂ ਆਪਾਂ ਕੁਝ ਲੋਕ ਬਹੁਤ ਵੱਡੀ ਤਾਦਾਦ ਤੇ ਲੋਕ ਚਾਹੁੰਦੇ ਆ, ਤੇ ਮੈਂ ਕਿਹਾ ਹਾਂ ਯਾਰ ਇਹ ਤੇ ਰਾਈਟ ਸਟੈਪ ਆ। ਕਿ ਜੇ ਐਂਡ ਤੇ ਸਿਆਸਤ ਨਹੀਂ ਆ ਤੇ ਫਿਰ ਕੀ ਆ? ਜੇ ਤੁਸੀਂ ਲਾਅ ਹੀ ਨਹੀਂ ਬਣਾ ਸਕਦੇ। ਹੁਣ ਮੈਂ ਇੱਕ ਐਗਜ਼ਾਮਪਲ ਦਿੱਤੀ ਤੁਹਾਨੂੰ ਮੈਡੀਕਲ ਸਕੂਲ ਦੀ। ਮੈਡੀਕਲ ਸਕੂਲ ਇੱਕ ਆਮ ਬੰਦਾ ਕੁਝ ਨਹੀਂ ਕਰ ਸਕਦਾ, ਬਹੁਤ ਵੱਡੀ ਚੀਜ਼ ਆ। ਕੋਈ ਜਾ ਕੇ 100 ਪਰਮਿਸ਼ਨਾਂ ਲੈਣੀ, ਇੱਕ ਕੈਂਪ ਲਾਉਣ ਲਈ ਪਰਮਿਸ਼ਨਾਂ ਲੈਣੀਆਂ ਪੈਂਦੀਆਂ। ਪਰ ਜੇ ਚੰਗੀ ਸਰਕਾਰ ਆ ਜੇ ਪੰਜਾਬ ਦੇ ਵਿੱਚ, ਸੈਂਟਰ ਦੇ ਵਿੱਚ ਚੰਗੀ ਸਰਕਾਰ ਆ ਜੇ, ਮੈਡੀਕਲ ਸਕੂਲ 1 ਮਿੰਟ 'ਚ ਖੋਲ ਸਕਦੇ ਆ। ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਕਮੀ ਆ ਡਾਕਟਰਾਂ ਦੀ, ਦੇਸ਼ ਦੇ ਵਿੱਚ ਕਮੀ ਆ ਡਾਕਟਰਾਂ ਦੀ। ਸਾਡੇ ਬੱਚੇ ਯੂਕਰੇਨ ਜਾਂਦੇ ਆ, 20-20 ਹਜ਼ਾਰ ਬੱਚਾ ਯੂਕਰੇਨ ਜਾ ਕੇ ਪੜ੍ਹਦਾ, ਲੱਖਾਂ ਅਰਬਾਂ ਰੁਪਏ ਉੱਥੇ ਬਾਹਰ ਜਾਂਦੇ ਆ। ਉਹ ਪੈਸਾ ਇੰਡੀਆ ਦੇ ਵਿੱਚ ਹੀ ਰਹਿ ਸਕਦਾ, ਪੰਜਾਬ ਦੇ ਵਿੱਚ ਰਹਿ ਸਕਦਾ। ਸੋ ਉਹ ਕੰਮ ਕਰਨ ਲਈ ਤੁਹਾਨੂੰ ਸਰਕਾਰ ਚੁਣਨਾ ਪੈਣਾ। ਜੇ ਅੱਜ ਵੇਖੋ ਅੱਜ ਕਿਹੜਾ ਐਮਐਲਏ ਆ ਜਾਂ ਕਿਹੜਾ ਰਾਜ ਸਭਾ ਦਾ ਮੈਂਬਰ ਹੈ ਜਿਹੜਾ ਕਿਸਾਨਾਂ ਲਈ ਬੋਲਣ ਦਿਆ, ਉਹ ਪਿਕ ਆਊਟ ਕਰੋ। ਪਰ ਜੇ ਸਾਡਾ ਇੱਕ ਬੰਦਾ ਜਿਹੜਾ ਕਿਸਾਨ ਦੇ ਹੱਕ 'ਚ ਆ, ਮਜ਼ਦੂਰਾਂ ਦੇ ਹੱਕ 'ਚ ਆ, ਉਹ ਚੱਲ ਜੇ ਤੇ ਉਹ ਜਾ ਕੇ ਰੌਲਾ ਪਾ ਦੂਗਾ। ਅਗਲੀ ਵਾਰੀ 3 ਕਾਨੂੰਨ ਬਣਾਉਣ ਦੀ ਕੋਈ ਕੋਸ਼ਿਸ਼ ਕਰ ਲੇ, ਉਹ ਭੁੱਖ ਹੜਤਾਲ ਤੇ ਅੰਦਰ ਬਹਿ ਜਾਊਗਾ ਕਿ ਮੈਂ ਨਹੀਂ ਇਹ ਬਾਈ ਪਾਰਲੀਮੈਂਟ 'ਚੋਂ ਹਿੱਲਣਾ, ਇਹ ਕਾਨੂੰਨ ਵਾਪਸ ਕਰੋ, ਆਪਣੀ ਜਾਨ ਲੈ ਲੈਣੀ ਆ, ਸਾਨੂੰ ਨਹੀਂ ਫਿਰ ਅੰਦੋਲਨ ਕਰਨਾ ਪਊਗਾ, ਉਹ ਬੰਦਾ ਕਰੂਗਾ ਅੰਦੋਲਨ। ਸੋ ਆਈ ਥਿੰਕ ਉਹ ਉਮੀਦ ਦੇ ਨਾਲ ਖੜੇ ਆ ਕਿ ਵਾਕਈ ਇੱਕ ਚੇਂਜ ਆ ਸਕਦੀ ਆ, ਇੱਕ ਹੋਪ ਸੀ। ਔਰ ਸਾਨੂੰ ਇਹ ਹੋਪ ਜਿਹੜੀ ਆ ਸਾਡੇ ਖੂਨ 'ਚ ਆਉਂਦੀ ਆ ਕਿ ਹਾਂ ਯਾਰ ਰਾਜ ਭਾਗ ਦੀ ਤੁਹਾਨੂੰ ਉਹਦੇ ਵੱਲ ਵਧਣਾ ਚਾਹੀਦਾ। ਸੋ ਆਈ ਥਿੰਕ ਅਸੀਂ ਕਿਸੇ ਦੇ ਖਿਲਾਫ ਨਹੀਂ, ਪਰ ਸੋਚ ਡਿਫਰੈਂਟ ਸੀ। ਮੈਡੀਕਲ ਦੇ ਵਿੱਚ ਕੁਝ ਕਰਨਾ ਚਾਹੁੰਦੇ ਸਾਂ, ਹੈਲਥ ਕੇਅਰ ਅਗੇਨ ਇੱਕ ਵੱਡਾ ਇਸ਼ੂ ਆ। ਐਜੂਕੇਸ਼ਨ ਦੇ ਵਿੱਚ ਸਾਡੇ ਬੱਚੇ ਬਾਹਰ ਆਉਂਦੇ ਆ, ਚਾਹੁੰਦੇ ਸਾਂ ਕਿ ਯਾਰ ਚੰਗੀ ਐਜੂਕੇਸ਼ਨ ਅਸੀਂ ਵੇਖੀ ਆ, ਇੱਥੋਂ ਦੇ ਸਕੂਲਾਂ 'ਚ ਪੜ੍ਹੇ ਆ, ਅਸੀਂ ਚਾਹੁੰਦੇ ਹਾਂ ਕਿ ਸਾਡੀ ਵੀ ਉਹੋ ਜਿਹੀ ਐਜੂਕੇਸ਼ਨ ਲੈਵਲ ਹੋਵੇ। ਅਸੀਂ ਚਾਹੁੰਦੇ ਹਾਂ ਕਿ ਯਾਰ ਸਾਡੀ ਵੀ ਪੁਲਿਸ ਇਹੋ ਜਿਹੀ ਪੁਲਿਸ ਹੋਵੇ। ਅਸੀਂ ਚਾਹੁੰਦੇ ਸਾਡੀਆਂ ਵੀ ਸੜਕਾਂ ਇਹੋ ਜਿਹੀਆਂ ਸੜਕਾਂ ਹੋਣ, ਸਾਡੇ ਵੀ ਜਿਹੜੀ ਜੌਬ ਦੇ ਉੱਪਰ ਸਾਨੂੰ ਜਿਹੜੀ ਰਿਸਪੈਕਟ ਮਿਲਦੀ, ਉਹ ਸੋਚ ਸੀ। ਔਰ ਲੱਗਦਾ ਸੀ ਕਿ ਜਿਹੜੀਆਂ ਉਸ ਟਾਈਮ ਤੇ ਸਿਆਸੀ ਪਾਰਟੀਆਂ ਵਾ
ਲੋਕ ਚੰਗੇ ਹੋ ਸਕਦੇ ਪਾਰਟੀਆਂ ਦੇ ਵਿੱਚ, ਪਰ ਜਿਹੜਾ ਉਹਨਾਂ ਦੇ ਜਿਹੜੇ ਹੈਡਸ ਨੇ ਉਹਨਾਂ ਦੀ ਜਿਹੜੀ ਸੋਚ ਆ ਉੱਥੋਂ ਤੱਕ ਹਜੇ ਨਹੀਂ ਹੈਗੀ। ਸੋ ਜੇ ਇੱਕ ਫੋਰਥ ਫਰੰਟ ਖੜਾ ਹੁੰਦਾ ਵਾ ਤੇ ਉਹਨੂੰ ਵੈਲਕਮ ਕਰਨਾ ਚਾਹੀਦਾ। ਸੋ ਆਈ ਥਿੰਕ ਇਟ ਵਾਸ ਅ ਗੁੱਡ ਥਿੰਗ। ਜਿਹੜੀ ਚੀਜ਼ ਨੇ ਤਿੰਨਾਂ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਖਿੱਚਤਾ, ਉਹਨਾਂ ਦੇ ਮੁੱਦੇ ਚੇਂਜ ਕਰਤੇ, ਜਿਹੜੇ ਮੁੱਦਿਆਂ ਤੇ ਗੱਲ ਹੋਣੀ ਸੀ ਉਹ ਚੇਂਜ ਕਰਤੇ। ਸੋ ਆਈ ਥਿੰਕ ਇਟਸ ਗੁੱਡ ਥਿੰਗ, ਪੰਜਾਬ ਦੇ ਲਈ ਚੰਗਾ ਜੋ ਹੋਇਆ, ਉਹ ਪੰਜਾਬ ਦੇ ਲਈ ਲੌਂਗ ਟਰਮ ਲਈ ਚੰਗਾ ਜੀ। ਸੋ ਤੁਹਾਨੂੰ ਲੱਗਦਾ ਹੈ ਵੀ ਚਲੋ ਜਿਹੜੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਇਸ ਨੂੰ ਇਹ ਕੰਟੀਨਿਊ ਰੱਖਣਗੇ, ਜਾਂ ਤੁਹਾਨੂੰ ਲੱਗਦਾ ਹੈ ਵੀ ਰਾਈਟ ਨਾਓ ਉਸ ਤੋਂ ਬਾਅਦ ਦੇ ਵਿੱਚ ਜਿੱਦਾਂ ਇਹ ਕਾਨੂੰਨ ਵੀ ਵਾਪਸ ਹੋ ਗਏ, ਲੋਕਾਂ ਦੇ ਵਿੱਚ ਵੀ ਉਹ ਚੀਜ਼ ਦੇ ਵਿੱਚ ਫਰਕ ਪੈ ਗਿਆ, ਬਦਲਾਵ ਆ ਗਿਆ ਉਸ ਨੂੰ ਲੈ ਕੇ? ਸੋ ਜਿਹੜੀਆਂ ਲੜਾਈਆਂ ਨਾ, ਇਨਕਲਾਬ ਆ, ਰੈਵੋਲੂਸ਼ਨ ਆ, ਇੱਕ ਸਾਲ 'ਚ ਤੇ ਹੁੰਦੇ ਨਹੀਂ ਹੁੰਦੇ। ਜੇ ਬਾਬਾ ਸੋਹਣ ਸਿੰਘ ਭਗਨੇ ਦੀ ਗੱਲ ਕੀਤੀ ਆ, 20 ਸਾਲ ਜੇਲ੍ਹ 'ਚ ਰਹੇ ਆ, ਅਸੀਂ ਤੇ 1 ਸਾਲ ਅੰਦੋਲਨ ਕੀਤਾ। ਸੋ 1 ਸਾਲ 'ਚ ਤੇ ਇਨਕਲਾਬ ਨਹੀਂ ਹੋਣਾ। ਲੋਕਾਂ ਦੀ ਸੋਚ ਬਦਲੀ ਆ, ਸ਼ੁਰੂ ਹੋਈ ਆ, NRIਆਂ ਦੀ ਸੋਚ ਬਦਲਣੀ ਸ਼ੁਰੂ ਹੋਈ ਆ। ਅਸੀਂ ਪੰਜਾਬ ਦੇ ਵਿੱਚ ਇਨਵੋਲਵਮੈਂਟ ਆਪਣੀ ਚਾਹੁੰਦੇ ਆ ਕਿ ਹਾਂ ਯਾਰ ਅਸੀਂ ਉੱਥੇ ਦੀ ਐਜੂਕੇਸ਼ਨ ਸਿਸਟਮ ਨੂੰ ਬੈਟਰ ਵੇਖਣਾ ਚਾਹੁੰਦੇ ਆ, ਹੈਲਥ ਕੇਅਰ ਨੂੰ। ਸੋ ਉਹ ਸ਼ੁਰੂ ਹੋ ਗਿਆ, ਹੁਣ ਉਹਨੂੰ ਕੰਟੀਨਿਊ ਕਰਨਾ ਸਾਡੇ ਤੇ ਆ। ਸੋ ਆਈ ਥਿੰਕ ਬਹੁਤ ਜ਼ਰੂਰੀ ਆ। ਜਿੱਦਾਂ ਮੈਂ ਗੱਲ ਕੀਤੀ ਕਿ ਮੈਂ ਪੰਜਾਬ ਦੇ ਵਿੱਚ ਆਪਣੇ ਹੈਲਥ ਕੇਅਰ ਦੇ ਉੱਤੇ ਕੰਮ ਕਰਨਾ ਚਾਹੁੰਦਾ, ਉੱਥੇ ਮੈਂ ਐਜੂਕੇਸ਼ਨ ਤੇ ਕੰਮ ਕਰਨਾ ਚਾਹੁੰਦਾ। ਹਰ ਇੱਕ ਪੰਜਾਬੀ ਨੂੰ ਆਪਣਾ ਪਿੰਡ ਸੰਭਾਲਣਾ ਚਾਹੀਦਾ ਕਿ ਕਿਸੇ ਨਾ ਕਿਸੇ ਤਰੀਕੇ ਆਪਣਾ ਯੋਗਦਾਨ ਪਾਈਏ। 1 2 3 ਜੌਬਾਂ ਆਪਣੇ ਓਪਨ ਅਪ ਕਰੀਏ ਪਿੰਡ ਦੇ ਵਿੱਚ, ਆਪਣੇ ਬੱਚਿਆਂ ਨੂੰ ਇੰਪਲੋਇਮੈਂਟ ਵੱਲ ਤੋਰੀਏ। ਕਿ ਕਿਸੇ ਦੀ ਜੇਬ 'ਚ ਪੈਸਾ ਪਾਉਣ ਨੂੰ ਨਹੀਂ ਕਹਿੰਦੇ, ਕਿਸੇ ਨੂੰ ਫ੍ਰੀ ਦਾ ਪੈਸਾ ਨਾ ਦਿਓ, ਪਰ ਉਹ ਪੈਸਾ ਕਿਸੇ ਐਸੇ ਕੰਮ ਤੇ ਲਾਓ। ਜੇ ਤੁਸੀਂ ਇੰਜੀਨੀਅਰ ਹੋ, ਮੇਬੀ ਓਪਨ ਅਪ ਇੱਕ ਛੋਟੀ ਜਿਹੀ ਫਰਮ ਪੰਜਾਬ ਦੇ ਵਿੱਚ ਖੋਲ ਦਿਓ। ਜੇ ਤੁਸੀਂ ਡਾਕਟਰ ਹੋ, ਮੇਬੀ ਛੋਟਾ ਜਿਹਾ ਇੱਕ ਇੱਥੇ ਆਪਾਂ ਲੱਖਾਂ ਡਾਲਰ ਕਮਾਉਂਦੇ ਆ, ਇੱਕ 50,000 60,000 ਦੀ ਨੌਕਰੀ ਆਪਣੇ ਪਿੰਡ ਦੇ ਵਿੱਚ ਖੋਲ ਦਿਓ। ਤੁਸੀਂ ਸਪਾਂਸਰ ਕਰੋ ਇੱਕ ਡਾਕਟਰ ਨੂੰ ਆਪਣੇ ਪਿੰਡ ਦੇ ਵਿੱਚ ਕਿ ਬਈ ਤੇਰੀ ਕਲੀਨਿਕ ਏਦਾਂ ਤੂੰ ਖੋਲ, ਦਵਾਈਆਂ ਦੇ ਚਲੋ ਲੋਕ ਪੈਸੇ ਦੇ ਦੇਣਗੇ, ਜਿੰਨੇ ਦੀ ਦਵਾਈ ਆਉਂਦੀ ਆ ਤੂੰ ਫ੍ਰੀ ਦੀ ਸਰਵਿਸ ਦੇਣੀ ਆ। ਕਿੰਨੀ ਵੱਡੀ ਚੀਜ਼ ਹੋਊਗੀ ਕਿ ਜੇ ਇੱਕ ਡਾਕਟਰ 12,000 ਅਮਰੀਕਾ 'ਚ ਬੈਠੇ ਜਾਂ 3 ਡਾਕਟਰਾਂ ਦਾ ਗਰੁੱਪ ਇਕੱਠਾ ਹੋ ਗਏ, $12,000 ਆਪਾਂ ਲੈ ਕੇ ਤੇ ਆਪਾਂ ਨਾ ਇੱਕ ਪਿੰਡ ਦੇ ਵਿੱਚ ਆਪਾਂ ਸਪਾਂਸਰ ਕਰ ਦਈਏ। ਸੋ ਆਈ ਥਿੰਕ ਉਹ ਚੀਜ਼ਾਂ ਸਾਡੇ ਸਾਰਿਆਂ ਦੇ ਮਨਾਂ 'ਚ ਹੋਣੀ ਚਾਹੀਦੀਆਂ। ਪੰਜਾਬ ਦੇ ਵਿੱਚ ਇਨਵੋਲਵਮੈਂਟ ਰਹਿਣੀ ਬਹੁਤ ਜ਼ਰੂਰੀ ਆ। ਜਿੱਥੋਂ ਤੱਕ ਕਿ SSM ਦੀ ਗੱਲ ਆ, ਮੈਂ ਤੇ ਉਹਨਾਂ ਨੂੰ ਇਹੋ ਕਹੂੰਗਾ ਕਿ ਜੇ ਤੁਸੀਂ ਰਾਹ ਚੁਣ ਲਿਆ ਔਰ ਤੁਸੀਂ ਉਹ ਚੰਗੇ ਮਕਸਦ ਲਈ ਚੁਣਿਆ ਸੀ ਤੇ ਤੁਸੀਂ ਵੱਡੀ ਲੜਾਈ ਲੜਨ ਲਈ ਰੈਡੀ ਹੋ, ਕਿਉਂਕਿ ਤੁਹਾਨੂੰ ਫੇਰ ਹੀ ਆਉਣਾ ਚਾਹੀਦਾ ਜੇ ਤੁਸੀਂ ਵੱਡੀ ਲੜਾਈ ਲੜ ਸਕਦੇ ਹੋ। ਜੇ ਤੇ ਲੜ ਸਕਦੇ ਹੋ, ਮਨ ਵਿੱਚ ਹੈਗਾ ਕਿ ਅਸੀਂ ਪੰਜਾਬ ਦੇ ਲਈ ਕੁਝ ਕਰਨਾ ਚਾਹੁੰਦੇ ਆ, ਤੇ ਅੱਜ ਨਹੀਂ ਤੇ ਕੱਲ ਜਿੱਤ ਤੁਹਾਡੇ ਹੱਥ ਹੋਗੀ। ਕਿਉਂਕਿ ਪੰਜਾਬ ਨੂੰ ਇੱਕ ਪਾਰਟੀ ਚਾਹੀਦੀ ਜਿਹੜੀ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਕਰੇ। ਜਿਹੜੀ ਸੈਂਟਰਲ ਪਾਰਟੀ ਉਹ ਪੰਜਾਬ ਦੇ ਪਾਣੀਆਂ ਦੇ ਉੱਤੇ ਕਦੀ ਗੱਲ ਨਹੀਂ ਕਰੂਗੀ। ਜਿਹੜਾ ਪੰਜਾਬ ਦਾ ਪਾਣੀ ਰਾਜਸਥਾਨ ਜਾ ਰਿਹਾ, ਹਰਿਆਣੇ ਵੱਲ ਜਾ ਰਿਹਾ, ਦਿੱਲੀ 'ਚ ਜਾ ਰਿਹਾ, ਜਿਹਦੇ ਸਾਨੂੰ 1 ਵੀ ਰੁਪਇਆ ਨਹੀਂ ਮਿਲ ਰਿਹਾ, ਐਸੇ ਟਰਮਸ ਉਹਦੀਆਂ ਲਾਗੂ ਕੀਤੀਆਂ ਗਈਆਂ ਕਿ ਬੰਦਾ ਸੋਚ ਵੀ ਨਹੀਂ ਸਕਦਾ। ਉਹ ਪਾਣੀ, ਅਸੀਂ ਇਹ ਨਹੀਂ ਕਹਿੰਦੇ ਉਹ ਪਾਣੀ ਬੰਦ ਕਰ ਦਿਓ, ਅਸੀਂ ਇਹ ਕਹਿੰਦੇ ਹਾਂ ਕਿ ਪੰਜਾਬ ਦਾ ਪਾਣੀ ਸਭ ਤੋਂ ਪਹਿਲਾਂ ਪੰਜਾਬ ਨੂੰ ਦਿੱਤਾ ਜਾਵੇ, ਫਿਰ ਜਿਹੜਾ ਪਾਣੀ ਬਾਹਰ ਜਾ ਰਿਹਾ, ਕਿਉਂਕਿ ਉੱਥੇ ਵੀ ਲੋਕ ਪਿਆਸੇ ਆ, ਉਹਨਾਂ ਦੀਆਂ ਵੀ ਜ਼ਮੀਨਾਂ ਵਾ, ਉਹ ਵੀ ਸਾਡੇ ਲੋਕ ਨੇ। ਬਹੁਤ ਐਸੇ ਲੋਕ ਜਿਹੜੇ ਸਿੱਖ ਭਾਈਚਾਰੇ ਨੂੰ, ਜਿਵੇਂ ਕੱਲੀ ਸਿੱਖਾਂ ਦੀ ਜਾਂ ਹਾਂ, ਸੋ ਅਸੀਂ ਉਹਨਾਂ ਦਾ ਪਾਣੀ ਰੋਕਣ ਨਹੀਂ ਦੇ, ਅਸੀਂ ਚਾਹੁੰਦੇ ਕਿ ਸਾਡਾ ਹੱਕ ਸਾਨੂੰ ਮਿਲ ਜੇ। ਇਹ ਉਹ ਨਹੀਂ ਦਵਾ ਸਕਦੇ ਕਿਉਂਕਿ ਇਹਨਾਂ ਨੇ ਉਹ ਸਟੇਟਾਂ 'ਚ ਜਿੱਤਣਾ ਵਾ ਤੇ ਪੰਜਾਬ ਰਾਜਸੀ ਮਨਸ਼ੇ ਨੇ। ਹਾਂ, ਜਿਹੜੀ ਪੰਜਾਬੀ ਬੋਲੀ ਦੀ ਗੱਲ ਹੈ, ਅੱਜ ਤੱਕ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਇਜ਼ ਨਾਟ ਦ ਪ੍ਰਾਇਮਰੀ ਲੈਂਗੁਏਜ। ਜੇ ਸਾਡੀ ਬੋਲੀ ਨਾ ਰਹੀ ਮੇਰੇ ਭਰਾ, ਤੇ ਫਿਰ ਸਾਡਾ ਕੀ ਰਹਿ ਗਿਆ? ਪੰਜਾਬ ਨਹੀਂ ਰਹਿ ਗਿਆ। ਇਹ ਗੱਲਾਂ ਉਦੋਂ ਹੁੰਦੀਆਂ ਜਦੋਂ ਸਾਡੀ ਜਿਹੜੀ ਭੁੱਖ ਆ ਉਹ ਦੂਰ ਹੋ ਜਾਂਦੀ ਹੈ। ਜਿਹੜੀ ਮੈਨੂੰ ਰਾਤ ਨੂੰ ਰੋਟੀ ਮਿਲਦੀ, ਅੱਜ ਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਰਾਤ ਦੀ ਰੋਟੀ ਨਹੀਂ ਮਿਲਦੀ। ਉਹ ਵਿਚਾਰੇ ਕਿਉਂ ਕਹਿਣ ਕਿ ਮੈਨੂੰ ਪਾਣੀ ਚਾਹੀਦਾ? ਉਹਨਾਂ ਨੂੰ ਪਤਾ ਹੀ ਨਹੀਂ ਕਿ ਜਿਹੜੇ ਸਾਡੇ ਖੇਤ ਆ, ਜਿਹੜੀ ਉਹਨਾਂ ਦੀ ਗਰੋਥ ਆ ਕਿਉਂ ਰੁਕ ਗਈ, ਜਿਹੜੀ ਕੈਂਸਰ ਦਾ ਲੈਵਲ ਆ ਕਿਉਂ ਵੱਧ ਗਿਆ। ਕੋਈ ਤੁਸੀਂ ਜ਼ਮੀਨ ਹੇਠਾਂ ਪਾਣੀ ਪੀ ਰਹੇ ਹੋ, ਜਿਹੜਾ ਨਦੀਆਂ ਦਾ ਪਾਣੀ ਆ, ਚੰਗਾ ਪਾਣੀ ਆ, ਫਰੈਸ਼ ਪਾਣੀ ਆ, ਤੱਤਾਂ ਵਾਲਾ ਪਾਣੀ ਆ, ਉਹ ਰਾਜਸਥਾਨ ਹਰਿਆਣੇ ਵੱਲ ਜਾ ਰਿਹਾ। ਸੋ ਉਹ ਗੱਲਾਂ ਲਈ ਆਮ ਆਦਮੀ ਪਾਰਟੀ ਨਹੀਂ ਲੜ ਸਕਦੀ। ਉਹਨਾਂ ਦੇ ਹੱਥ ਬੰਦੇ ਆ ਨਾ, ਇਹ ਨਹੀਂ ਕਿ ਉਹ ਮਾੜੇ ਲੋਕ ਨੇ, ਮਾੜੇ ਨਹੀਂ ਆ, ਉਹਨਾਂ ਦੇ ਇਰਾਦੇ ਡਿਫਰੈਂਟ ਆ। ਸੋ ਉਹਦੇ ਲਈ ਇੱਕ ਪੰਜਾਬ ਦੀ ਪਾਰਟੀ ਹੋਣੀ ਬਹੁਤ ਜ਼ਰੂਰੀ ਹੈ ਜਿਹੜੀ ਪੰਜਾਬੀ ਦੀ ਗੱਲ ਕਰੂਗੀ। ਸਾਨੂੰ ਅੰਗਰੇਜ਼ੀ ਜ਼ਰੂਰ ਆ, ਪਿਆਰੀ ਆ, ਅੰਗਰੇਜ਼ੀ ਇਜ਼ ਅ ਗੁੱਡ ਲੈਂਗੁਏਜ ਹੈ ਨਾ, ਅਸੀਂ ਸਿੱਖਾਂਗੇ, ਮੈਂ ਵੀ ਸਿੱਖੀ ਆ, ਹਿੰਦੀ ਵੀ ਸਿੱਖਾਂਗੇ। ਔਰ ਜਿੰਨੀਆਂ ਲੈਂਗੁਏਜ ਬੱਚਾ ਸਿੱਖਦਾ ਵਾ ਉਨਾ ਹੀ ਉਹਦਾ ਜਿਹੜਾ ਮੈਂਟਲ ਜਿਹੜੀ ਪਾਵਰ ਹੈ ਉਹ ਵੱਧਦੀ ਆ, ਉਹਦੇ IQ ਵੱਧਦੀ ਆ। ਬਟ ਪੰਜਾਬੀ ਸਿੱਖਣਾ ਬਹੁਤ ਜ਼ਰੂਰੀ ਆ। ਔਰ ਜੋ ਤੁਸੀਂ ਇੱਥੇ ਫਰੈਜ਼ਨੋ 'ਚ ਕਰ ਰਹੇ ਹੋ, ਇੱਥੇ ਗੁਰਦੁਆਰਿਆਂ ਦੇ ਵਿੱਚ ਤੁਸੀਂ ਪੰਜਾਬੀ ਸਿਖਾ ਰਹੇ ਹੋ, ਇੰਨੀ ਕਿਉਂ ਇੰਪੋਰਟੈਂਸ ਦੇ ਰਹੇ ਹੋ ਕਿ ਪੰਜਾਬ ਦੇ ਵਿੱਚ ਹਜੇ ਤੱਕ ਪ੍ਰਾਇਮਰੀ ਲੈਂਗੁਏਜ ਨਹੀਂ ਬਣੀ ਪੰਜਾਬੀ। ਸੋ ਉੱਥੇ ਉਹ ਚੀਜ਼ਾਂ ਦੇ ਉੱਤੇ ਲੜਨਾ, ਰੋਟੀ ਲਈ ਲੜਨਾ, ਕਰਪਸ਼ਨ ਦੇ ਖਿਲਾਫ ਲੜਨਾ, ਜ਼ਮੀਨਾਂ ਲਈ ਲੜਨਾ, ਉਹ ਵੀ ਇੱਕ ਚੀਜ਼ ਆ। ਪਰ ਆਪਣੇ ਪਾਣੀ ਵਾਲੀ ਪੰਜਾਬ ਤੇ ਪੰਜਾਬੀ ਬੋਲੀ ਲਈ ਲੜਨਾ, ਉਹ ਵੀ ਇੱਕ ਲੜਾਈ ਆ ਜਿਹੜੀ ਸੈਂਟਰਲ ਪਾਰਟੀ ਨਹੀਂ ਲੜੂਗੀ। ਇੱਕ ਪੰਜਾਬ ਦੀ ਪਾਰਟੀ ਦੀ ਸਦਾ ਹੀ ਜ਼ਰੂਰਤ ਰਹਿਣੀ ਆ। ਔਰ SSM ਕੋ ਇੱਕ ਵੱਡਾ ਮੌਕਾ, ਕਿਉਂਕਿ ਅਕਾਲੀ ਦਲ, ਮੈਂ ਚਾਹੁੰਦਾ ਵਾਂ, ਮੇਰਾ ਮਨ ਆ ਕਿ ਅਕਾਲੀ ਦਲ ਅੱਗੇ ਆਵੇ, BJP ਦਾ ਸਾਥ ਛੱਡੇ, RSS ਦਾ ਸਾਥ ਨਾ ਦੇਵੇ, ਔਰ ਇੱਕ ਵਾਕਈ ਅਕਾਲੀ ਪਾਰਟੀ ਬਣ ਕੇ ਅੱਗੇ ਆਵੇ। ਪਰ ਉਹਨਾਂ ਦੀ ਬੜਾ ਹਾਰਡ ਹੈ, ਮੈਂ ਨਾ ਕਿ ਬਾਦਲ ਪਾਰਟੀ, ਐਕਚੁਅਲ ਚ ਅਕਾਲੀ ਪਾਰਟੀ, ਨਾ RSS ਪਾਰਟੀ, ਨਾ ਬਾਦਲ ਪਾਰਟੀ, ਨਾ RSS ਪਾਰਟੀ, ਸਾਡੇ ਅਕਾਲੀ ਫੂਲਾ ਸਿੰਘ ਦੀ ਪਾਰਟੀ, ਜਿਹੜੀ ਹਿੰਦੂਆਂ ਲਈ ਵੀ ਉਨੀ ਤਕੜੀ ਹੋਵੇ,
ਮੁਸਲਮਾਨਾਂ ਲਈ ਵੀ ਉਨੀ ਤਕੜੀ ਹੋਵੇ, ਇਨਸਾਨੀਅਤ ਦੀ ਗੱਲ ਕਰੇ, ਬਾਬੇ ਨਾਨਕ ਦੀ ਗੱਲ ਕਰੇ। ਜੇ ਉਹ ਅਕਾਲੀ ਦਲ ਆ ਗਈ ਫਿਰ ਤੇ ਯਾਰ ਸਾਨੂੰ ਲੜਨਾ ਹੀ ਨਹੀਂ ਪੈਣਾ। ਸਾਡੇ ਗੁਰਦੁਆਰੇ ਵਿੱਚ ਇੰਨਾ ਪੈਸਾ, ਜਿਹੜੇ ਮੈਂ ਹਸਪੀਟਲਾਂ ਦੀ ਗੱਲ ਕਰਦਾ, ਰਾਤੋਂ ਰਾਤ ਹਸਪੀਟਲ ਪੰਜਾਬ 'ਚ ਬਣ ਜਾਣਗੇ, ਪਰ ਉਹ ਕਦੋਂ ਜਾਗਣਗੇ ਆਮ ਨਾਟ ਸ਼ੋਰ। ਉਹ ਤੁਸੀਂ ਜਗਾ ਸਕਦੇ ਹੋ, NRI ਜਗਾ ਸਕਦੇ ਆ ਜੇ ਤੁਸੀਂ ਚਾਹੋ ਤੇ। ਕਾਂਗਰਸ ਨਹੀਂ ਕਦੀ ਕਰ ਸਕਦੀ, ਸੈਂਟਰਲ ਪਾਰਟੀ ਆ। ਆਮ ਆਦਮੀ ਪਾਰਟੀ ਅਗੇਨ ਸੈਂਟਰਲ ਪਾਰਟੀ ਆ। ਦਿੱਲੀ ਦਾ ਪੈਸੇ ਤੇ ਉਹ ਦੇ ਨਹੀਂ ਰਹੇ ਪਾਣੀ ਦੇ, ਜਿਹੜਾ ਦਿੱਲੀ ਜਾ ਰਿਹਾ, ਤੇ ਬਾਕੀ ਥਾਵਾਂ ਤੇ ਉਹਨਾਂ ਨੇ ਕਿਉਂ ਤੁਹਾਨੂੰ ਪ੍ਰੋਮਿਸ ਕਰਨਗੇ। ਹਜੇ ਹਰਿਆਣੇ ਦੀਆਂ ਇਲੈਕਸ਼ਨ ਆਉਣੀਆਂ 2024 ਤੋਂ ਬਾਅਦ, ਠੀਕ ਹੈ। ਸੋ ਉਹ ਨਹੀਂ ਕਰਨਗੇ। ਸੋ ਪੰਜਾਬ ਦੇ ਵਿੱਚ ਇੱਕ ਪੰਜਾਬ ਦੀ ਪਾਰਟੀ ਦੀ ਜ਼ਰੂਰਤ ਆ, ਜਿਹੜੀ ਧਰਮਾਂ ਨੂੰ ਨਾਲ ਲੈ ਕੇ ਚੱਲੇ, ਜਾਤ ਪਾਤ ਤੋਂ ਉੱਪਰ ਉਠਾਵੇ ਲੋਕਾਂ ਨੂੰ, ਪਿਆਰ ਦਾ ਭਾਈਚਾਰਕ ਸਾਂਝ ਦੀ ਗੱਲ ਕਰੇ ਔਰ ਕਿਸਾਨਾਂ ਦੀ ਗੱਲ ਕਰੇ। ਸੋ SSM ਕੋ ਬਹੁਤ ਚਾਂਸ ਆ, ਮੌਕਾ ਵਾ, ਪਰ ਅਗੇਨ ਉਹ ਜਿਹੜੀ ਅਸੂਲਾਂ ਤੇ ਚੱਲਣੇ ਔਰ ਲੰਬੀ ਲੜਾਈ ਲਈ ਰੈਡੀ ਹੋਣਾ ਪਊਗਾ। ਉਹਦੇ ਲਈ ਤੁਸੀਂ ਵੀ ਜਦੋਂ ਟਿਕਟਾਂ ਦੀ ਵੰਡ ਹੋ ਰਹੀ ਸੀ ਜਾਂ ਉਮੀਦਵਾਰ ਆ ਰਹੇ ਸੀ, ਤੁਸੀਂ ਵੀ ਕਈਆਂ ਦੇ ਉੱਤੇ ਨਿਰਾਸ਼ਾ ਜ਼ਾਹਰ ਕੀਤੀ ਸੀ ਵੀ ਨਹੀਂ, ਇਦਾਂ ਦੇ ਨਹੀਂ ਆਉਣੇ ਚਾਹੀਦੇ ਸੀਗੇ, ਦੂਜੇ ਆਉਣੇ ਚਾਹੀਦੇ, ਜਿੱਦਾਂ ਕਿ ਵੀ ਮਨਸ਼ਾਵਾਂ ਆ। ਕਈ ਵਾਰੀ ਕਿਤੇ ਡਾਕਟਰ ਸਵੈਮਨ ਇਹ ਤਾਂ ਨਹੀਂ ਲੱਗਦਾ ਵੀ ਜਦੋਂ ਆਪਾਂ ਮੰਚਾਂ ਤੇ ਬੋਲਦੇ ਹਾਂ, ਭੀੜ ਜਦੋਂ ਜ਼ਿਆਦਾ ਇਕੱਠੀ ਹੁੰਦੀ ਹੈ, ਹਰ ਇੱਕ ਨੂੰ ਸ਼ਾਇਦ ਇਹ ਲੱਗਦਾ ਆ ਵੀ ਇਹ ਸਾਰੀਆਂ ਮੇਰੀਆਂ ਵੋਟਾਂ ਆ। ਆਪਾਂ PPP ਵੇਲੇ ਵੀ ਦੇਖਿਆ, ਜਦੋਂ ਪਹਿਲੀ ਵਾਰੀ ਆਮ ਆਦਮੀ ਪਾਰਟੀ ਆਈ ਉਦੋਂ ਵੀ ਇਹ ਦੇਖਿਆ, ਪਰ ਉਹ ਐਡੀ ਜਲਦੀ ਐਸਟੈਬਲਿਸ਼ ਨਹੀਂ ਕਰ ਪਾ ਰਹੇ। ਕੀ ਕਿਤੇ ਉਹਨਾਂ ਨੂੰ ਇਹ ਤਾਂ ਨਹੀਂ ਕਿਤੇ ਭੁਲੇਖਾ ਸੀਗਾ ਵੀ ਸ਼ਾਇਦ ਇਹ ਸਾਰੀਆਂ ਸਾਡੀਆਂ ਵੋਟਾਂ ਹੀ ਆ ਹੁਣ? ਟਕੈਤ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ ਆ, ਕਿਉਂਕਿ ਬਾਅਦ ਚੋਂ ਬੰਦਾ ਗੱਲ ਕਰਦਾ ਨਾ ਬੜੇ ਮਜ਼ਾਕ ਜਿਹਾ ਲੱਗਦਾ। ਟਕੈਤ ਸਾਹਿਬ ਆਂਦੇ ਕਿ ਜਿੱਦਾਂ ਇੱਕ ਟ੍ਰੇਨ ਆਉਂਦੀ ਆ, ਵੱਡਾ ਤੋਂ ਦਿੱਲੀ ਦਾ ਟ੍ਰੇਨ ਸਟੇਸ਼ਨ ਹੋਵੇ ਤੇ ਉੱਥੇ ਨਾ ਬੜੀ ਭੀੜ ਹੋਵੇ, ਤੇ ਟ੍ਰੇਨ ਨੂੰ ਲੋਕਾਂ ਨੂੰ ਲੱਗਦਾ ਇਹ ਤੇ ਮੇਰੀ ਭੀੜ ਆ, ਜਾਂ ਟ੍ਰੇਨ ਨੂੰ ਅੱਗੇ ਮੇਰੀ, ਜਦੋਂ ਉਹ ਟ੍ਰੇਨ ਨਿਕਲ ਗਈ ਤੇ ਭੀੜ ਤੇ ਰਹਿ ਨਹੀਂ ਜਾਂਦੀ, ਠੀਕ ਆ। ਸੋ ਪ੍ਰੋਬਲਮ ਕੀ ਆ, ਰਾਜ ਭਾਗ ਦੀ ਗੱਲ ਆਉਂਦੀ ਆ। ਗੱਲ ਇਹ ਹਾਰ ਜਿੱਤ ਦੀ ਨਹੀਂ ਆਉਂਦੀ, ਇੱਕ ਇਲੈਕਸ਼ਨ ਦੀ ਨਹੀਂ ਆਉਂਦੀ। ਤੇ ਅੱਜ ਹਾਰਿਆ ਕੌਣ ਤੇ ਜਿੱਤਿਆ ਕੌਣ? ਜਿਹੜੇ ਹਾਰੇ ਉਹ ਕਿੱਥੇ ਖਲੋਤੇ ਆ, ਜਾਂ ਉਹਨਾਂ ਦਾ ਕੀ ਗਿਆ, ਕੀ ਵਿਗੜਿਆ, ਤੇ ਜਿਹੜੇ ਜਿੱਤੇ ਆ, ਜੇ ਜਿੱਤੇ ਕਹਿ ਲੋ, ਤੇ ਉਹਨਾਂ ਦਾ ਕੀ, ਉਹਨਾਂ ਨੇ ਕੀ ਪ੍ਰਾਪਤ ਕੀਤਾ, ਇਹ ਬਹੁਤ ਜ਼ਰੂਰੀ ਆ। ਔਰ ਆਈ ਥਿੰਕ ਜੇ ਪੰਜਾਬ ਦੀ ਤਰੱਕੀ ਹੁੰਦੀ ਹੈ ਤੇ ਸਾਰੇ ਜਿੱਤਦੇ ਆ। ਜੇ ਚੰਗੀ ਪਾਰਟੀ ਕੋਈ ਆਉਂਦੀ ਆ, ਜੇ ਅੱਜ ਕੁਲਦੀਪ ਸਿੰਘ ਧਾਲੀਵਾਲ ਜੀ ਵਧੀਆ ਕੰਮ ਕਰ ਰਹੇ ਆ, ਜ਼ਮੀਨਾਂ ਛਡਾਉਂਦੇ ਆ, ਤੇ ਉਹਦਾ ਫਾਇਦਾ ਕਿਹਦਾ ਹੋਇਆ? ਸਭ ਤੋਂ ਜ਼ਿਆਦਾ ਫਾਇਦਾ ਸਾਡਾ ਹੀ ਹੋਇਆ, ਪੰਜਾਬੀਆਂ ਦਾ। ਸੋ ਵੀ ਆਰ ਹੈਪੀ। ਜੇ ਕੋਈ SSM ਦਾ ਹਾਰਿਆ ਵੀ ਕੈਂਡੀਡੇਟ ਆ, ਅੱਜ ਪੰਜਾਬ ਦੇ ਸਕੂਲਾਂ ਦੀ ਤਰੱਕੀ ਹੋ ਜਾਵੇ, ਪੰਜਾਬ ਦੇ ਹਸਪੀਟਲਾਂ ਦੀ ਤਰੱਕੀ ਹੋ ਜਾਵੇ, ਉਹ ਵੀ ਜਿੱਤਿਆ ਹੀ ਆ। ਜੇ ਪੰਜਾਬ ਦੇ ਇਸ ਕਿਸਾਨ ਨੂੰ MSP ਮਿਲ ਗਏ ਤੇ SSM ਵੀ ਜਿੱਤੀ ਹੈ, ਤੇ ਕਾਂਗਰਸ ਵੀ ਜਿੱਤੀ ਹੈ, ਤੇ ਅਕਾਲੀ ਵੀ ਜਿੱਤੇ ਆ। ਆਈ ਥਿੰਕ ਇਹ ਸੋਚ ਤੁਹਾਨੂੰ ਰੱਖਣੀ ਚਾਹੀਦੀ ਆ ਕਿ ਸਾਰੇ ਜਿੱਤੇ। ਜਿਹੜੀ ਗੱਲ ਤੁਸੀਂ ਕੀਤੀ ਆ ਕਿ ਜਿਹੜੀ ਭੀੜ ਆ, ਭੀੜਾਂ ਵੇਖ ਕੇ ਤੁਸੀਂ ਖਲੋਤੇ, ਫਿਰ ਭੀੜਾਂ ਵੇਖ ਕੇ ਤੇ ਆਮ ਆਦਮੀ ਪਾਰਟੀ ਵੀ ਇਦਾਂ ਹੀ ਆਈ ਸੀ, ਇੱਕ ਅੰਦੋਲਨ ਚੋਂ ਨਿਕਲੀ ਆ, ਜਿਹਦਾ ਪੰਜਾਬੀਆਂ ਨੇ ਇੰਨੀ ਸਪੋਰਟ ਕੀਤੀ। ਦਿੱਲੀ ਤੋਂ ਆਏ ਬੰਦਾ ਜਾਂ ਹਰਿਆਣੇ ਦਾ ਜੰਮਿਆ ਬੰਦਾ ਦਿੱਲੀ ਦੇ ਵਿੱਚ ਸਰਕਾਰ ਖੜੀ ਕਰ ਰਹੇ ਨੇ, ਉਹਨਾਂ ਨੂੰ ਅਸੀਂ ਪੰਜਾਬੀਆਂ ਨੇ ਇੰਨਾ ਅਪਣਾ ਕੇ ਇੰਨੀ ਸਪੋਰਟ ਕੀਤੀ। ਜਦੋਂ ਸਾਡੇ ਹੀ ਲੋਕ, ਜਿੱਥੇ 733 ਸਾਡੇ ਸ਼ਹੀਦ ਹੋਏ ਹੋਣ, ਕਿਸਾਨੀ ਅੰਦੋਲਨ ਹੋਇਆ ਹੋਵੇ, ਤੇ ਉਹ ਗੱਲਾਂ ਜਿਹੜੀਆਂ ਵਾ, ਤੇ ਉਹਨੂੰ ਜੇ ਕੋਈ ਨਾ ਅਪਣਾਵੇ ਜਾਂ ਉਹਨੂੰ ਨਾ ਸਪੋਰਟ ਕਰੇ, ਦੈਟਸ ਓਕੇ। ਉਹਦੇ ਵਿੱਚ ਉਹਨਾਂ ਦੀਆਂ ਵੀ, SSM ਦੀਆਂ ਵੀ ਬਹੁਤ ਮਿਸਟੇਕਸ ਰਹੀਆਂ। ਜਦੋਂ ਤੁਸੀਂ ਯਾਰ ਟਿਕਟਾਂ ਦੀ ਵੰਡ, ਕਿਤੇ ਨਾ ਕਿਤੇ ਅਸੀਂ ਤੇ ਇਹੋ, ਜਦੋਂ ਅਸੀਂ ਦਿੱਲੀ ਅੰਦੋਲਨ ਤੋਂ ਨਿਕਲੇ ਆ, ਇਹੋ ਹੀ ਸੋਚ ਕੇ ਨਿਕਲਿਆ ਕਿ ਹਾਂ ਯਾਰ ਹੋ ਸਕਦਾ ਇਹ ਇਲੈਕਸ਼ਨ ਲੜਨਗੇ, ਜੇ ਲੜਨਗੇ ਤੇ ਅਸੀਂ ਇਹਨਾਂ ਦੀ ਸਪੋਰਟ ਕਰੋਗੇ, ਮੇਕ ਸੈਂਸ ਕਿ ਹਾਂ ਇੰਨਾ ਅੰਦੋਲਨ ਤੋਂ ਬਾਅਦ ਇਲੈਕਸ਼ਨ ਜੇ ਲੜਨਗੇ, ਜਿੱਤਣਗੇ, ਪੰਜਾਬ ਦੇ ਵਿੱਚ ਇਨਕਲਾਬ ਆਊਗਾ, ਇਹ ਸੋਚਿਆ ਸੀ। ਪਰ ਜੇ ਉਹ ਨਹੀਂ ਹੁੰਦਾ, ਜੇ ਉਹਨਾਂ 'ਚ ਵੀ ਉਨੀਆਂ ਉਹੀ ਕਮੀਆਂ ਰਹਿ ਗਈਆਂ ਕਿ ਥੋੜ੍ਹੀਆਂ ਬਹੁਤੀਆਂ ਗਲਤ ਟਿਕਟਾਂ ਜੇ ਦਿੱਤੀਆਂ ਗਈਆਂ, ਤੇ ਫਿਰ ਸਾਡੇ 'ਚ ਫਰਕ ਕੀ ਤੇ ਲੋਕਾਂ 'ਚ ਕੀ ਫਰਕ ਹੈ? ਬਾਕੀ ਪਾਰਟੀ ਫਿਰ ਉਹ ਹਾਰਨਾ ਵੀ ਲਾਜ਼ਮੀ ਆ, ਨਾ ਵੋਟਾਂ ਪੈਣੀਆਂ ਵੀ ਲਾਜ਼ਮੀ। ਜਦੋਂ ਇੰਨੀ ਪਹਿਲੀ ਗੱਲ ਤੇ ਕਨਫਿਊਜ਼ਨ ਹੀ ਨਹੀਂ ਰਹੀ ਕਿ ਆਮ ਆਦਮੀ ਪਾਰਟੀ ਨਾਲ ਰਲਣਾ ਕਿ ਨਹੀਂ ਰਲਣਾ, ਇਕੱਲੇ ਇਲੈਕਸ਼ਨ ਲੜਨੀ, 4 ਹਫ਼ਤੇ ਰਹਿ ਗਏ, ਫਿਰ ਟਿਕਟਾਂ ਦੀ ਵੰਡ ਵੱਲੇ ਪ੍ਰੋਬਲਮ ਆ ਗਈ, ਫਿਰ ਉਹ ਇਲੈਕਸ਼ਨ ਜਿਹੜੀ ਉਹਨਾਂ ਨੇ ਪੁਸ਼ ਅਪ ਕਰ ਦਿੱਤੀ। ਜਿਹੜੀ ਇਲੈਕਸ਼ਨ ਆਈ ਥਿੰਕ 15-20 ਦਿਨ ਰਹਿ ਗਏ ਉਹਨਾਂ ਕੋਲ ਪ੍ਰਚਾਰ ਕਰਨ ਦੇ, ਪਿੰਡ ਜਿਹੜੇ ਕੈਂਡੀਡੇਟ ਉਹਨਾਂ ਨੂੰ ਫਸਟ ਟਾਈਮ ਰਨ ਕਰ ਰਿਹਾ, ਕੋਈ 25 ਸਾਲਾਂ ਦਾ ਨੌਜਵਾਨ ਆ, ਕੋਈ 30 ਸਾਲਾਂ ਦੀ ਦਿੱਲੀ ਦੀ ਲੈਕਚਰਰ ਆ ਜਿਹੜੀ ਰਨ ਕਰ ਰਹੀ ਹੈ, ਜਿਹਦੇ ਘਰਦਿਆਂ ਨੇ ਕਦੀ ਇਲੈਕਸ਼ਨ ਨਹੀਂ ਵੇਖੀ। ਪਰ ਗੱਲ ਇਹ ਆ ਕਿ ਅੱਜ ਜਾਗ ਲੱਗੀ ਆ ਪੰਜਾਬ ਨੂੰ, ਉਹਨਾਂ ਨੂੰ, ਪੰਜਾਬ ਦੇ ਲੋਕਾਂ ਨੂੰ ਇਹ ਹੋਇਆ। ਪਹਿਲੀ ਗੱਲ ਜਿਹੜੀ ਪ੍ਰਾਪਤੀ ਦੀ ਗੱਲ ਕਰੀਏ, ਜਿੱਤ ਦੀ ਗੱਲ ਕਰੀਏ, ਵੱਡੇ ਚਿਹਰੇ ਜਿਹੜੇ ਕਦੀ ਸੋਚ ਵੀ ਨਹੀਂ ਸਕਦੇ ਸੀ ਅਸੀਂ ਹਾਰ ਸਕਦੇ, ਉਹ ਹਾਰ ਗਏ। ਸੋ ਸਾਡੀ ਜਿੱਤ ਆ, ਪੰਜਾਬ ਦੀ ਜਿੱਤ ਆ, ਕਿਸਾਨਾਂ ਦੀ ਜਿੱਤ ਆ। ਉਹ ਲੋਕ ਹਾਰਨੇ ਚਾਹੀਦੇ ਸੀ, ਉਹ ਹਾਰ ਗਏ। ਫਿਰ ਇਹ ਲੋਕਾਂ ਨੂੰ ਜਾਗ ਲੱਗੀ। ਪੰਜਾਬ ਦੇ ਨੌਜਵਾਨ ਜਿਹੜੀ ਪੀੜ੍ਹੀ ਆ, ਜਿਹੜੀ ਪੜ੍ਹੀ ਲਿਖੀ ਪੀੜ੍ਹੀ ਆ, ਉਹ ਵੀ ਸੋਚ ਸਕਦੀ ਅੱਜ, ਸੁਪਨਾ ਵੇਖ ਸਕਦੀ ਕਿ ਹਾਂ ਯਾਰ ਚੰਗੇ ਲੋਕ ਵੀ ਜਿੱਤਦੇ ਆ। ਜੇ ਆਮ ਆਦਮੀ ਪਾਰਟੀ ਦੇ ਕੁਝ ਚੰਗੇ ਕੈਂਡੀਡੇਟ ਜਿੱਤੇ ਨੇ, ਬਹੁਤ ਕੈਂਡੀਡੇਟ ਜਿਹੜੇ ਚੰਗੇ ਜਿੱਤੇ ਨੇ, ਤੇ ਅਸੀਂ ਕਹਿੰਦੇ ਹਾਂ ਯਾਰ ਪੰਜਾਬ ਦੇ ਵਿੱਚ ਬਦਲਾਅ ਆ ਗਿਆ। ਸੋ ਬਦਲਾਅ ਆ ਗਿਆ, ਉਹਨਾਂ ਨੂੰ ਕਿੱਦਾਂ ਇਹ ਕੈਰੀ ਫਾਰਵਰਡ ਕਰਦੇ ਆ, ਇਹਨਾਂ ਦੇ ਉੱਤੇ ਆ। ਸੋ ਆਈ ਥਿੰਕ ਜਿੱਤਿਆ ਪੰਜਾਬ ਆ, ਔਰ ਹਰ ਇੱਕ ਪਾਰਟੀ ਨੂੰ ਇਹ ਫੀਲ ਕਰਨਾ ਚਾਹੀਦਾ ਇਦਾਂ ਜਿੱਤੇ ਆ। ਸਾਡੇ ਜਿਹੜੇ ਪੰਜਾਬ ਦੀ ਟ੍ਰੈਜੈਕਟਰੀ ਉੱਪਰ ਜਾ ਰਹੀ ਆ,
ਹੁਣ ਸਾਰਿਆਂ ਨੂੰ ਇਹ ਹੈ ਕਿ ਇੱਕ ਗੁੱਡ ਆਪੋਜੀਸ਼ਨ ਦਾ ਵੀ ਰੋਲ ਅਦਾ ਕਰੋ। ਜਿੱਥੇ ਤੁਹਾਡੀ ਸਰਕਾਰ ਚੰਗਾ ਕੰਮ ਕਰਦੀ ਆ ਉੱਥੇ ਉਹਨਾਂ ਨੂੰ ਵਾਵਾ ਕਰੋ, ਜਿੱਥੇ ਉਹ ਅੰਧ ਭਗਤ ਨਾ ਬਣੋ। ਫਿਰ ਬੀਜੇਪੀ 'ਚ ਤੇ ਤੁਹਾਡੇ 'ਚ ਕੋਈ ਫਰਕ ਨਹੀਂ ਰਹਿ ਜਾਣਾ। ਜਿੱਥੇ ਉਹ ਗਲਤ ਕੰਮ ਕਰਦੇ ਆ ਉੱਥੇ ਸਟੈਂਡ ਲਓ। ਜਿਹੜੇ ਮੁੱਦਿਆਂ ਤੇ ਉਹ ਆਏ ਸੀ, ਐਜੂਕੇਸ਼ਨ ਦਾ ਮੁੱਦਾ ਸਭ ਤੋਂ ਅਹਿਮ ਮੁੱਦਾ, ਨੰਬਰ 1 ਮੁੱਦਾ, ਸਾਨੂੰ ਹੋਰ ਕਿਸੇ ਚੀਜ਼ ਨਾਲ ਕੋਈ ਨਹੀਂ ਹੋਣਾ ਚਾਹੀਦਾ। ਇੱਥੋਂ ਆ ਹੋ ਗਿਆ ਉੱਥੋਂ ਨਾ। ਐਜੂਕੇਸ਼ਨ ਲਈ ਕੀ ਹੁੰਦਾ ਤੇ ਹੈਲਥ ਲਈ। ਅੱਜ ਤੋਂ 5 ਸਾਲ ਬਾਅਦ ਐਜੂਕੇਸ਼ਨ ਪੰਜਾਬ ਦੀ ਕਿੱਥੇ ਖਲੋਤੀ ਆ? ਸਾਡੇ ਬੱਚਿਆਂ ਦੇ ਕਿੰਨੇ ਕਾਲਜਿਸ ਖੁੱਲੇ ਆ, ਕਿੰਨੇ ਮੈਡੀਕਲ ਸਕੂਲ ਖੁੱਲੇ ਆ, ਕਿੰਨੇ ਬੱਚਿਆਂ ਨੂੰ ਸਕੂਲ ਤੋਂ ਖਤਮ ਹੋਣ ਤੋਂ ਬਾਅਦ ਗੂਗਲ ਤੇ ਜੌਬਾਂ ਮਿਲ ਰਹੀਆਂ, ਅਲੱਗ-ਅਲੱਗ ਕੰਪਨੀਆਂ ਅਟਰੈਕਟ ਕਰ ਰਹੀਆਂ, ਵੱਡੇ ਕਾਲਜਿਸ ਅਟਰੈਕਟ ਕਰ ਰਹੇ ਆ। ਉਹ ਚੀਜ਼ ਮੈਟਰ ਕਰਦੀ ਹੈ ਕਿ ਪੰਜਾਬ ਅੱਜ ਤੋਂ 5 ਸਾਲਾਂ ਬਾਅਦ 10 ਸਾਲਾਂ ਬਾਅਦ ਕਿੱਥੇ ਖਲੋਤਾ। ਡਾਕਟਰ ਸੁਲੇਮਾਨ, ਤੁਹਾਡੇ ਹਿਸਾਬ ਦੇ ਨਾਲ ਜਦੋਂ ਕੋਈ ਇੱਦਾਂ ਕੋਈ ਨਵੀਂ ਪਾਰਟੀ ਜੇ ਕੋਈ ਆਉਂਦੀ ਆ ਜਿਹੜੀ ਪਹਿਲੀ ਵਾਰੀ ਸੱਤਾ 'ਚ ਆ ਜਾਂ ਕੋਈ ਵੀ ਆ, ਉਹਨਾਂ ਦੇ ਲਈ ਚੁਣੌਤੀਆਂ ਓਬਵੀਅਸਲੀ ਬਹੁਤ ਵੱਡੀਆਂ ਨੇ, ਬਹੁਤ, ਕਿਉਂਕਿ ਪਿਛਲੇ ਕਈ ਦਹਾਕਿਆਂ ਦਾ ਕੰਮ ਖਰਾਬ ਚੱਲ ਰਿਹਾ ਆ। ਉਹਨਾਂ ਦੇ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਵਕਤ ਜਿਹੜਾ ਆ ਲੋਕਾਂ ਨੂੰ ਜਿਹੜਾ ਉਹ ਦੇਣਾ ਚਾਹੀਦਾ ਆ? ਕਈ ਵਾਰੀ ਆਪਾਂ ਕਾਲੇ ਵੀ ਪੈ ਜਾਂਦੇ ਆ, ਕੋਈ ਕਹਿ ਰਿਹਾ ਹੁੰਦਾ ਵੀ ਨਹੀਂ ਥੋੜਾ ਟਾਈਮ ਦਿਓ, ਕੋਈ ਕਹਿੰਦਾ ਨਹੀਂ ਇਹਨਾਂ ਨੂੰ ਕਰ ਦੇਣਾ ਚਾਹੀਦਾ। ਤੁਹਾਡੇ ਹਿਸਾਬ ਦੇ ਨਾਲ ਤੁਸੀਂ ਕੀ ਸੋਚਦੇ ਹੋ ਇਸ ਨੂੰ? ਦੇਖੋ 5 ਸਾਲ ਤੇ ਉਹਨਾਂ ਕੋਲ ਹੋਣੇ ਹੀ ਆ, ਹੈਗੇ ਆ, ਸਹੀ ਨਾ। ਸੋ ਉਹ ਤੇ ਤੁਸੀਂ ਭਾਵੇਂ ਜੋ ਮਰਜ਼ੀ ਕਰ ਲਓ, ਉਹ ਤੇ ਉਹਨਾਂ ਕੋਲ ਹੈਗੇ ਆ। ਸੋ ਮੈਂ ਫੀਲ ਕਰਦਾ ਕਿ ਵੱਧ ਤੋਂ ਵੱਧ ਟਾਈਮ ਦੇਣਾ ਚਾਹੀਦਾ, ਵੈਰੀ ਪੇਸ਼ੈਂਟਲੀ, ਪਿਆਰ ਦੇ ਨਾਲ। ਉਹਨਾਂ ਨੂੰ ਗਲਤ ਨਾ ਬੋਲੋ। ਹੁਣ ਜਿਹਦਾ ਕੁਲਦੀਪ ਸਿੰਘ ਧਾਲੀਵਾਲ ਦਾ ਆਪਾਂ ਨਾਮ ਲਿਆ, ਇੱਕ ਹੋਰ ਮਿੱਤਰ ਸੀ, ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ, ਉਹਨਾਂ ਦੀ ਬੇਟੀ ਇੱਥੇ ਆ ਅਮਰੀਕਾ 'ਚ ਪੜ੍ਹਦੀ ਆ, ਬਾਸਕਟਬਾਲ ਪਲੇਅਰ ਆ, ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ, ਸੌਰੀ ਮੈਂ ਉਹਨਾਂ ਦਾ ਨਾਮ ਨਹੀਂ ਰਿਕਲੈਕਟ। ਉਹ ਵੀ MLA ਨੇ ਆਮ ਆਦਮੀ ਪਾਰਟੀ ਤੋਂ। ਸੋ ਚੰਗੇ ਲੋਕ ਹਨਾ, ਉਹ ਚੰਗਾ ਕਰਨਾ ਚਾਹੁੰਦੇ ਆ। ਸੋ ਉਹਨਾਂ ਨੂੰ ਟਾਈਮ ਤੇ ਜ਼ਰੂਰ ਦੇਣਾ ਚਾਹੀਦਾ। ਪਰ ਜਿੱਦਾਂ ਰਾਜ ਸਭਾ ਦੇ ਮੈਂਬਰ ਉਹਨਾਂ ਨੇ ਸਿਲੈਕਟ ਕੀਤੇ ਆ, ਸਾਰੇ ਹੀ ਗਲਤ ਆ। ਕੋਈ ਦਾਨੀਆਂ ਦਾ ਅੰਬਾਨੀਆਂ ਦਾ ਬੰਦਾ। ਫਿਰ ਯਾਰ ਜੇ ਪਾਰਟੀ ਆ, ਆਪਾਂ ਬੀਜੇਪੀ ਨੂੰ ਗਲਤ ਕਹਿੰਦੇ ਆ, ਉਹਨਾਂ ਦੀ ਵੀ ਜਿਹੜੀ ਉਹਨਾਂ ਦੀ ਟੌਪ ਆ ਉਹ ਦਾਨੀ ਅੰਬਾਨੀ ਦੇ ਹੱਥ 'ਚ ਆ। ਜੇ ਇਹਨਾਂ ਦਾ ਵੀ ਦਾਨੀ ਅੰਬਾਨੀ ਦੇ ਹੱਥ 'ਚ ਟੌਪ ਆ ਗਿਆ ਤੇ ਫਿਰ ਯਾਰ ਅਸੀਂ ਕਿੱਥੇ ਗੱਲ ਗਏ? ਫਿਰ ਗੱਲ ਕਿੱਥੇ ਖਤਮ ਹੋਊਗੀ? ਗੱਲ ਤੇ ਉਹ ਆ ਨਾ, ਫਿਰ ਉੱਤੇ ਬੋਲਣਾ ਪੈਣਾ। ਉੱਤੇ ਇਹ ਨਹੀਂ ਕਹਿਣਾ ਨਹੀਂ ਇਹ ਤੇ ਹੁਣੇ ਆਏ ਆ ਜੀ, ਹੁਣ ਨਹੀਂ ਬੋਲਣਾ। ਜਿਹੜੀ ਗਲਤ ਉਹਨੂੰ ਗਲਤ। ਜਿਹੜਾ ਐਡਾ ਵੱਡਾ ਮਿਸਟੇਕ ਕੀਤੀ ਉਹਨਾਂ ਨੇ, ਇੰਨੇ ਗਲਤ ਚਿਹਰੇ ਉਹਨਾਂ ਨੇ ਅੱਗੇ ਕੀਤੇ ਆ। ਇੱਕ ਪ੍ਰਾਈਵੇਟ ਇੰਸਟੀਚਿਊਟ, ਤੁਸੀਂ ਕਹਿੰਦੇ ਅਸੀਂ ਸਰਕਾਰੀ ਇੰਸਟੀਚਿਊਟ ਅੱਗੇ ਕਰਨੇ ਆ, ਅਸੀਂ ਜੀ ਪਿੰਡਾਂ ਦੀ ਪੜ੍ਹਾਈ ਅੱਗੇ ਕਰਨੀ ਆ, ਤੇ ਅੱਗੇ ਖੜਾ ਕਰ ਦਿੱਤਾ ਇੱਕ ਵੱਡਾ ਪ੍ਰਾਈਵੇਟ ਇੰਸਟੀਚਿਊਟ ਜਿਹੜਾ ਬਾਹਰਲੇ ਸਟੇਟਾਂ ਚੋਂ ਬੱਚੇ ਲਿਆ ਰਹੇ ਨੇ ਤੇ ਉੱਥੇ ਉਹ ਪੜ੍ਹ ਰਹੇ ਨੇ। ਚਲੋ ਜੋ ਵਧੀਆ ਯੂਨੀਵਰਸਿਟੀ ਆ, ਦੈਟਸ ਨੋ, ਉਹਦੇ ਵਿੱਚ ਮੇਰਾ ਨਹੀਂ ਕੋਈ ਹੈਗਾ। ਪਰ ਤੁਸੀਂ ਕਿਹਨਾਂ ਨੂੰ ਅੱਗੇ ਕਰ ਰਹੇ ਹੋ? ਬੀਬੀ ਖਾਲੜਾ ਦਾ ਨਾਮ ਅੱਗੇ ਤੁਸੀਂ ਪਹਿਲਾਂ ਲੈਂਦੇ ਹੋ, ਫਿਰ ਉਹਨਾਂ ਦਾ ਨਾਮ ਉਹਦੇ ਵਿੱਚੋਂ ਮਿਸਿੰਗ ਆ ਜਾਂਦਾ। ਜਾਂ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਲੋਕ ਨੌਜਵਾਨ ਨੇ, ਸਾਡੇ ਮੂੰਹ ਤੇ ਕਿੰਨੀ ਵੱਡੀ ਸਲੈਪ ਆ ਉਹ, ਤੇ ਜੇ ਅਸੀਂ ਉਦੋਂ ਨਾ ਬੋਲੀਏ ਅਸੀਂ, ਔਰ ਇਹ ਆਨਲਾਈਨ ਤੁਸੀਂ ਵੇਖਦੇ ਵੀ ਹੋ, ਨਹੀਂ ਯਾਰ ਹੁਣ ਤੇ ਟੂ ਅਰਲੀ ਆ, ਤੇ ਭਰਾਵਾ ਫਿਰ ਜੇ ਤੁਸੀਂ ਹੁਣ ਨਾ ਬੋਲੇ ਤੇ ਫਿਰ ਕੱਲ ਬੋਲਣ ਜੋਗੇ ਨਹੀਂ ਰਹਿਣਾ। ਇੰਨਾ ਕੁਝ ਹੋ ਜਾਣਾ। ਜੇ ਤੁਸੀਂ ਆਮ ਆਦਮੀ ਪਾਰਟੀ ਤੋਂ ਐਕਸਪੈਕਟ ਕਰਦੇ ਹੋ ਕਿ ਉਹ ਚੰਗੇ ਕੰਮ ਕਰਨਗੇ, ਦੈਨ ਤੁਹਾਨੂੰ ਆਪੋਜੀਸ਼ਨ ਦਾ ਰੋਲ ਅਦਾ ਕਰਨਾ ਪੈਣਾ। ਜਿੱਥੇ ਉਹ ਗਲਤ ਆ ਉਹਨਾਂ ਨੂੰ ਕਹੋ, ਉਹਨਾਂ ਦੇ ਲਾਈ ਲੱਗ ਨਾ ਬਣੋ, ਉਹਨਾਂ ਦੀ ਜੇਬਾਂ 'ਚ ਨਾ ਆ ਜਾਓ, ਉਹਨਾਂ ਦੇ ਅੱਗੇ ਹੱਥ ਨਾ ਜੋੜੋ। ਉਹ ਤੁਹਾਡੇ ਤੇ ਹੱਸਣਗੇ ਅੰਦਰ ਜਾ ਕੇ, ਯਾਰ ਇਹ ਕੌਮ ਕਿਹੋ ਜਿਹੀ ਆ, ਇਹ ਲੋਕ ਕਿਹੋ ਜਿਹੇ ਪੰਜਾਬੀ, ਇਹਨਾਂ ਨੂੰ ਤੇ ਇਹ ਕਰ ਲਓ। ਪਰ ਜੇ ਅਸੀਂ ਉਹਨਾਂ ਨੂੰ ਖਿੱਚਾਂਗੇ, ਜਾ ਕੇ ਕਵਾਂਗੇ ਨਹੀਂ ਅਰਵਿੰਦ ਕੇਜਰੀਵਾਲ ਸਾਹਿਬ ਜੀ, ਤੁਹਾਨੂੰ ਦਿੱਲੀ ਅੰਦੋਲਨ ਦੇ ਵਿੱਚ ਅਦਾ ਕਰਨਾ ਚਾਹੀਦਾ ਸੀ ਤੁਹਾਡਾ ਰੋਲ, ਤੁਹਾਡੀ ਪਾਰਟੀ ਖੜੀ ਕਰਨ ਵਾਲੇ ਅਸੀਂ ਆ ਪੰਜਾਬੀ ਬਾਹਰ ਦੇ, ਤੁਸੀਂ ਕਿਉਂ ਨਹੀਂ ਕੀਤਾ? ਇਹ ਕੌਣ ਬੋਲਿਆ ਉਹਨਾਂ ਦੇ ਖਿਲਾਫ? ਇਹਦਾ ਕਿਸੇ ਨੇ ਗੱਲ ਕੀਤੀ? ਨਹੀਂ ਕੀਤੀ। ਜੇ ਤੁਸੀਂ ਉਹਨਾਂ ਦੇ ਜਾ ਕੇ ਕਹੋ ਕਿ ਨਹੀਂ ਅਰਵਿੰਦ ਕੇਜਰੀਵਾਲ ਜੀ, ਆ 5 ਬੰਦੇ ਤੁਸੀਂ ਗਲਤ ਲਏ ਆ, ਪੰਜਾਬ ਦੇ ਵਿੱਚ ਬੜੇ ਪੜ੍ਹੇ ਲਿਖੇ ਲੋਕ ਨੇ ਜਿਨ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਦੁਨੀਆ ਲੈਵਲ ਤੇ ਉਹਨਾਂ ਨੇ ਕੰਮ ਕੀਤੇ ਆ, ਉਹਨਾਂ ਨੂੰ ਰਾਜ ਸਭਾ ਚ ਹੋਣਾ ਚਾਹੀਦਾ ਸੀ, ਉਹ ਕਿਉਂ ਨਹੀਂ ਆ? ਸੋ ਆਈ ਥਿੰਕ ਜਿੱਥੇ ਉਹ ਗਲਤ ਆ ਉੱਥੇ ਉਹਨਾਂ ਨੂੰ ਗਲਤ ਕਹਿਣਾ ਚਾਹੀਦਾ, ਉਹਨਾਂ ਨੂੰ ਗਾਈਡ ਕਰਨਾ ਚਾਹੀਦਾ ਪਿਆਰ ਦੇ ਨਾਲ, ਇਨ ਅ ਗੁੱਡ ਵੇ, ਇਨ ਅ ਪੋਜ਼ਿਟਿਵ ਮੈਨਰ। ਤੇ ਜਿੱਥੇ ਉਹ ਠੀਕ ਆ ਉੱਥੇ ਉਹਨਾਂ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ। ਹੁਣ ਇੱਕ ਗੱਲ, ਸੌਰੀ ਮੈਂ ਗੱਲ ਕਰ ਰਿਹਾ ਹੁਣ, ਇੱਕ ਜਿੱਥੇ ਸ਼ੁਰੂ ਚ ਜਦੋਂ ਮੈਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਸਾਡੇ ਵਿੱਚ ਡਿਫਰੈਂਸਿਸ ਆ, ਕਿਉਂ ਅਸੀਂ ਆਮ ਆਦਮੀ ਪਾਰਟੀ ਨੂੰ ਸਪੋਰਟ ਨਹੀਂ ਕਰ ਪਾਏ, ਤੇ ਆਈ ਫੀਲ ਕਿ SSM ਦਾ ਹੋਣਾ ਬਹੁਤ ਜ਼ਰੂਰੀ ਸੀ। 1000 ਰੁਪਏ ਵਾਲਾ ਜਿਹੜਾ ਉਹਨਾਂ ਨੇ ਕੀਤਾ, ਹੁਣ ਉਹਨੂੰ ਕਈ ਅਮਰੀਕਾ 'ਚ ਬੈਠੇ ਲੋਕ ਆ, ਯਾਰ ਇੱਥੇ ਵੀ ਸੋਸ਼ਲ ਸਿਕਿਉਰਿਟੀ ਮਿਲਦੀ ਆ, ਤੇ ਆਪਾਂ ਕਿਤੇ ਸੋਸ਼ਲ ਸਿਕਿਉਰਿਟੀ ਦੇ ਹੱਕ 'ਚ ਆ ਇੱਥੇ? ਜੇ ਜਦੋਂ ਆਪਾਂ ਨੇ ਕੋਈ ਸਟੋਰ ਤੇ ਆਉਂਦਾ ਆਪਾਂ ਕਹਿੰਦੇ ਯਾਰ ਇਹ ਤੇ ਵਿਹਲਾ ਬੈਠਾ ਖਾਈ ਜਾਂਦਾ, ਸਾਨੂੰ ਟੈਕਸ ਦੇਣਾ ਪੈਂਦਾ, ਉਹਨੂੰ ਦੇਣਾ ਪੈਂਦਾ, ਪਰ ਉਹਨੂੰ ਮਿਲਦੀ ਆ ਜਿਹੜਾ ਵਾਕਈ ਕੋਈ ਹੈਂਡੀਕੈਪਡ ਹੋਵੇ ਉਹਨੂੰ ਤੇ ਮਿਲੇ, ਜਾਂ ਜਿਹੜਾ ਬੰਦਾ ਚਲੋ ਜੌਬ ਤੋਂ ਨਿਕਲਿਆ ਵਾ, ਜੌਬ ਉਹਨੂੰ ਨਹੀਂ ਮਿਲ ਰਹੀ, ਉਹਨੂੰ ਮਿਲ ਜੇ। ਪਰ ਜੇ ਤੁਸੀਂ ਕਹੋਗੇ ਵੀ 50% ਲੋਕਾਂ ਨੂੰ ਮੈਂ ਘਰ ਬੈਠਿਆ 1000 ਰੁਪਇਆ ਦੇਣਾ ਵਾ ਜਾਂ ਫ੍ਰੀ ਦੀ ਬਿਜਲੀ ਦੇਣੀ ਆ, ਤੇ ਤੁਸੀਂ ਸੋਚੋ ਤੁਸੀਂ ਇੱਕ ਵੈਲਫੇਅਰ ਸਟੇਟ ਵੱਲ ਜਾ ਰਹੇ ਹੋ। ਕੋਈ ਵੀ ਇਕਨੋਮਿਕ ਜਿਹੜੀ ਸਟੇਟ ਆ ਵੈਲਫੇਅਰ ਸਟੇਟ ਤੇ ਕੰਮ ਨਹੀਂ ਕਰ ਸਕਦੀ। ਫ੍ਰੀ ਦੀ ਪੜ੍ਹਾਈ ਤੇ ਦੇ ਦਿਓ ਬੱਚਿਆਂ ਨੂੰ, ਉਹ ਤੁਸੀਂ ਲਵਲੀ ਯੂਨੀਵਰਸਿਟੀ ਵਾਲਿਆਂ ਨੂੰ ਅੱਗੇ ਕਰ ਰਹੇ ਹੋ, ਜਿਹੜਾ ਪ੍ਰਾਈਵੇਟ ਇੰਸਟੀਚਿਊਟ ਆ। ਫ੍ਰੀ ਦੀ ਪੜ੍ਹਾਈ ਨੂੰ ਅੱਗੇ ਕਰੋ, ਹੈਲਥ ਕੇਅਰ ਨੂੰ ਅੱਗੇ ਕਰੋ। ਇਹ ਜਿਹੜੇ ਬਿਜਲੀਆਂ ਵਾਲਾ ਕੰਮ ਹੈ, ਆਟਾ ਦਾਲ ਚੋਂ ਕੱਢ ਕੇ ਤੁਸੀਂ 1000 ਰੁਪਏ ਤੇ ਫਿਰ ਉੱਥੇ ਹੀ ਫ੍ਰੀ ਬਿਜਲੀ ਦੇ ਪਾਤਾ, ਉਹਨੂੰ ਤੁਸੀਂ ਸਪੋਰਟ ਨਾ ਕਰੋ।
ਜਿਹੜੇ ਕੰਮ ਹੋਣ ਵਾਲੇ ਉਹਨਾਂ ਨੂੰ ਸਪੋਰਟ। ਕੀ ਇਹੀ ਮੇਨ ਕਾਰਨ ਸੀ ਕਿ ਉਦੋਂ ਐਸਐਸਐਮ ਦੇ ਤੇ ਆਮ ਆਦਮੀ ਪਾਰਟੀ ਦਾ ਕੋਈ ਸਮਝੌਤਾ ਨਹੀਂ ਹੋ ਸਕਿਆ? ਨਹੀਂ, ਵੱਡਾ ਆਈ ਥਿੰਕ ਕਾਰਨ ਬਾਈ ਜੀ ਇਹ ਹੋਣਾ ਸੀ, ਬੜੇ ਕਾਰਨ ਆ। ਇੱਕ ਵੱਡਾ ਕਾਰਨ ਇਹ ਹੋਣਾ ਕਿ ਜੇ ਐਸਐਸਐਮ ਤੇ ਆਮ ਆਦਮੀ ਪਾਰਟੀ ਇਕੱਠੀ ਹੋ ਜਾਂਦੀ, ਸਾਰੀ ਦੁਨੀਆ ਨੇ ਲਾਹਨਤਾਂ ਪਾਉਣੀਆਂ ਸੀ ਕਿਸਾਨਾਂ ਨੂੰ। ਉਹ ਕਹਿੰਦਾ ਯਾਰ ਇਹ ਤੇ ਪਹਿਲੇ ਦਿਨ ਤੋਂ ਮਿਲੇ ਸੀ। ਅੱਗੇ ਹੀ ਅਕਾਲੀ ਦਲ ਵਾਲੇ ਇਹ ਕਹਿੰਦੇ ਆ ਕਿ ਇਹ ਤੇ ਆਮ ਆਦਮੀ ਪਾਰਟੀ ਦਾ ਅੰਦੋਲਨ ਆ, ਤੇ ਜੇ ਇਕੱਠੇ ਹੋ ਜਾਂਦੇ ਤੇ ਤੁਸੀਂ ਸੋਚੋ, ਤੁਸੀਂ ਕਹਿੰਦੇ ਹਾਂ ਯਾਰ ਆ ਜਿਹੜੇ ਤੁਸੀਂ ਇੱਥੇ ਲੱਖਾਂ ਡਾਲਰ ਇਕੱਠੇ ਕਰਕੇ ਭੇਜੇ ਆ ਲੋਕਾਂ ਨੂੰ, ਆਪਣੇ ਪਿੰਡਾਂ ਨੂੰ, ਇਕਾਈਆਂ ਨੂੰ, ਜਥੇਬੰਦੀਆਂ ਨੂੰ, ਤੇ ਤੁਸੀਂ ਕਹਿਣਾ ਯਾਰ ਉਹ ਤੇ ਆਮ ਆਦਮੀ ਪਾਰਟੀ ਵਾਲੇ ਪਾਣੀ ਦੇ ਦਿੰਦੇ ਸੀ। ਆ ਵੇਖੋ ਐਸਐਸਐਮ ਵਾਲੇ ਨੇ ਹੱਥ ਜੋੜ ਲਿਆ, ਤੇ ਤੁਸੀਂ ਵੇਖੋ ਤੁਸੀਂ ਕਿੱਥੇ ਖਲੋਤੇ ਹੋਣਾ ਸੀ। ਲੋਕਾਂ ਨੇ ਸਾਡੇ ਵੱਲ ਕਿੱਦਾਂ ਵੇਖਣਾ ਸੀ? ਇਹ ਤੇ ਸਿਆਸੀ ਅੰਦੋਲਨ ਸੀ। ਉਹ ਨੰਬਰ 1 ਉੱਥੋਂ ਗੱਲ ਸ਼ੁਰੂ ਹੁੰਦੀ ਆ। ਫਿਰ ਸੋਚ ਵਿਚਾਰਧਾਰਾ ਤੋਂ ਕਿ ਜਿਹੜੇ ਅਸੀਂ ਜਦੋਂ ਉੱਥੇ ਬੈਠੇ ਸਾਂ ਤੇ ਇਹਨਾਂ ਨੇ ਸਾਡੀ ਬਾਤ ਨਹੀਂ ਪੁੱਛੀ। ਜੇ ਉਹ ਪਾਰਲੀਮੈਂਟ ਵਿੱਚ ਰਾਹੁਲ ਗਾਂਧੀ ਆ ਸਕਦਾ, ਕੇਰਲਾ ਦੇ ਐਮਪੀ ਆ ਸਕਦੇ ਆ, ਯੂਪੀ ਦੇ ਐਮਪੀ ਆ ਸਕਦੇ ਆ, ਹੋਰ ਪਾਰਟੀਆਂ ਦੇ ਐਮਪੀ ਆ ਸਕਦੇ ਆ, ਅਰਵਿੰਦ ਕੇਜਰੀਵਾਲ ਕਿਉਂ ਨਹੀਂ ਆ ਸਕਦੇ? ਉਹ ਦਿੱਲੀ ਦੇ ਵਿੱਚ ਬੜੀ ਵੱਡੀ ਸਪੋਰਟ ਹੋਣੀ ਸੀ ਉਸ ਟਾਈਮ ਤੇ। ਜਾਂ ਜਦੋਂ 26 ਜਨਵਰੀ ਦੀ ਜਿਹੜੀ ਹਰਕਤ ਹੁੰਦੀ ਆ ਉਸ ਤੋਂ ਬਾਅਦ ਕਿਉਂ ਨਹੀਂ ਉਹਨਾਂ ਨੇ ਸਟੱਡੀ ਕੀਤੀਆਂ ਉਹ ਟੇਪਾਂ? ਜਿਹੜੇ ਡਾਕਟਰ ਜਿਹੜੇ ਸਾਨੂੰ ਕੁੱਟਿਆ ਗਿਆ ਪੁਲਿਸ ਵੱਲੋਂ, ਉਹਦੇ ਉੱਪਰ ਕਿਉਂ ਨਹੀਂ ਐਕਸ਼ਨ ਲਿਆ ਗਿਆ? ਜਾਂ ਜਿਹੜੇ ਨੌਜਵਾਨਾਂ ਦੇ ਮੂੰਹਾਂ ਦੇ ਉੱਤੇ ਟੀਅਰ ਗੈਸ ਮਾਰੀ ਆ, ਉਹਨਾਂ ਦੇ ਉੱਤੇ ਕਿਉਂ ਨਹੀਂ ਤੁਸੀਂ ਬੋਲੋ? ਮੈਂ ਨਹੀਂ ਕਹਿੰਦਾ ਵੇਖੋ ਪੁਲਿਸ ਤੁਹਾਡੀ ਨਹੀਂ, ਐਕਸ਼ਨ ਨਹੀਂ, ਪਰ ਬੋਲੋ ਤਾਂ ਸਹੀ ਨਾ, ਕਹੋ ਤਾਂ ਸਹੀ ਨਾ ਯਾਰ ਆ ਗਲਤ ਹੋਇਆ ਹੀ। ਆ ਬੈਰੀਕੇਡ ਜਿਹੜੇ ਗਲਤ ਬੰਨੇ ਖੋਲੇ ਗਏ ਆ, ਇਹ ਪਿੰਡ ਤੋਂ ਆਏ ਲੋਕਾਂ ਨੂੰ ਨਹੀਂ ਪਤਾ ਇਹ ਰਾਹ ਕਿੱਧਰ ਜਾ ਰਿਹਾ, ਉਹਨਾਂ ਨੂੰ ਜਾਣ ਕੇ ਉੱਧਰ ਤੋਰਿਆ ਗਿਆ, ਉਹਨਾਂ ਨੂੰ ਖੂਹ ਵੱਲ ਸੁੱਟਿਆ ਗਿਆ ਕਿ ਕਿਸੇ ਨਾ ਕਿਸੇ ਤਰੀਕੇ ਇਹਨਾਂ ਦੇ ਉੱਤੇ ਟੈਗ ਲੱਗਣ। ਉਹ ਸੈਂਟਰਲ ਸਰਕਾਰ ਨੇ ਕੀਤਾ ਜ਼ਰੂਰ ਆ, ਪਰ ਤੁਸੀਂ ਉੱਤੇ ਬੋਲ ਤੇ ਸਕਦੇ ਸੀ ਨਾ, ਸਾਡੀ ਸਪੋਰਟ ਤੇ ਕਰ ਸਕਦੇ ਸੀ ਨਾ, ਪਾਣੀ ਤੇ ਪਹੁੰਚਾ ਸਕਦੇ ਸੀ ਨਾ। ਹੁਣ ਅੱਜ ਕੋਈ ਕਵੇ ਨਹੀਂ ਅਸੀਂ ਪਾਣੀ ਪਹੁੰਚਾਇਆ, ਤੇ ਉਹ ਲੋਕ ਪਾਗਲ ਆ ਜਿਹੜੇ ਟਰੈਕਟਰਾਂ ਭਰ ਕੇ ਪਾਣੀ ਸਵੇਰ ਤੋਂ ਲੈ ਕੇ ਰਾਤ ਤੱਕ ਪਾਣੀ ਉੱਥੇ ਵਰਤਾਉਂਦੇ ਸੀ, ਟਿਕਰੀ ਬਾਰਡਰ ਤੇ ਦੁੱਧ ਵਰਤਾਉਂਦੇ ਸੀ, ਵੱਖ-ਵੱਖ ਚੀਜ਼ਾਂ ਲਿਆਂਦੀਆਂ। ਇੱਥੋਂ ਟਰੱਕਾਂ ਵਾਲਿਆਂ ਨੇ, ਅਮਰੀਕਾ ਤੋਂ ਟਰੱਕਾਂ ਵਾਲਿਆਂ ਨੇ, ਕੈਨੇਡਾ ਤੋਂ ਟਰੱਕਾਂ ਵਾਲਿਆਂ ਨੇ ਕਿੰਨੇ ਲੱਖਾਂ ਡਾਲਰ ਉਹ ਕਬੱਡੀ ਵਾਲੇ ਮੁੰਡਿਆਂ ਨੂੰ ਦੇ ਕੇ ਉੱਥੇ ਹਰ ਇੱਕ ਦੂਜੇ ਦਿਨ ਦੁੱਧ ਪਹੁੰਚਾਉਂਦੇ ਸੀ। ਤੇ ਜੇ ਉਹ ਸਰਕਾਰ ਆਪਣੀ ਹੁੰਦੀ, ਤੁਸੀਂ ਅੱਜ ਸੋਚੋ ਨਾ ਸਰਕਾਰ ਦੀ ਗੱਲ ਕਰ ਕਿਉਂ ਆਏ, ਤੇ ਮਿੱਤਰਾ ਜੇ ਸਰਕਾਰ ਸਾਡੀ ਹੁੰਦੀ ਨਾ, ਇੱਕ ਵੀ ਐਮਐਲਏ ਸਾਡਾ ਹੁੰਦਾ ਤੇ ਆਪਣੇ ਹਲਕੇ ਚੋਂ ਦੁੱਧ ਭੇਜਦਾ। ਫਿਰ ਕੀ ਡਾਕਟਰ ਸੁਲੇਮਾਨ, ਜੇ ਸਾਰੀਆਂ ਚੀਜ਼ਾਂ ਪਤਾ ਸੀਗੀਆਂ, ਕੀ ਉਦੋਂ ਵੀ ਸਮਝੌਤੇ ਵੱਲ ਨੂੰ ਵਧਣਾ ਇਹਨਾਂ ਦੇ ਲਈ ਗਲਤ ਸੀਗਾ? ਗਲਤ ਸੀ। ਆਈ ਫੀਲ ਲਾਈਕ ਮੈਂ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਕਿ ਇਹ ਇੱਧਰ ਗੱਲ ਜਾਣੀ ਆ, ਕਿ ਸਮਝੌਤੇ ਵੱਲ ਗੱਲ ਚੱਲਣੀ ਆ, ਤੇ ਮੈਂ ਕਦੀ ਵੀ ਇਹ ਚੀਜ਼ ਦਾ ਭਾਗੀਦਾਰ ਨਾ ਬਣਦਾ। ਮੈਂ ਉਸੇ ਵੇਲੇ ਉੱਡ ਕੇ ਵਾਪਸ ਅਮਰੀਕਾ ਆ ਜਾਂਦਾ। ਮੈਂ ਉਹ ਚੀਜ਼ ਨੂੰ ਮਹਿਸੂਸ ਕੀਤਾ ਕਿ ਇੱਕ ਬਹੁਤ ਵੱਡਾ ਲੈਟ ਡਾਊਨ ਸੀ। ਆਈ ਥਿੰਕ ਲੋੜ ਨਹੀਂ ਸੀ, ਇਲੈਕਸ਼ਨ ਤੋਂ ਬਾਅਦ ਵੇਖ ਲੈਂਦੇ। ਤੁਸੀਂ ਇੱਕ ਵਾਰੀ ਚਾਂਸ ਤੇ ਦਿੰਦੇ ਆਪਣੇ ਲੋਕਾਂ ਨੂੰ, ਆਪਣੀ ਜਿਹੜੀ ਸੋਚ ਆ ਉਹਨੂੰ ਅੱਗੇ ਕਰਦੇ ਕਿ ਬਈ ਅਸੀਂ ਇੱਥੇ ਖਲੋਤੇ ਆ। ਔਰ ਕਿਤੇ ਨਾ ਕਿਤੇ ਅਸੀਂ ਉਹ ਲੋਕ, ਮੈਨੂੰ ਨਹੀਂ ਪਤਾ ਹੁਣ ਕਿੱਦਾਂ ਉਹ ਸਾਰਾ ਕੁਝ ਹੋਇਆ, ਕਿੱਦਾਂ ਉਹ ਖੇਡੇ ਗਏ ਉਹਨਾਂ ਚੀਜ਼ਾਂ ਦੇ ਵਿੱਚ। ਕਿਉਂਕਿ ਰਾਜੇਵਾਲ ਜੀ ਦਾ ਇਹ ਕਹਿਣਾ ਕਿ ਮੈਂ ਤਾਂ ਯਾਰ ਇੱਕੋ ਵਾਰੀ ਮਿਲਿਆ, ਕਿ ਜਦੋਂ ਮਿਲਿਆ ਮੈਂ ਤਾਂ ਉਹਨਾਂ ਨੂੰ ਕਹਿਤਾ ਬਈ ਆਹ ਤੁਹਾਡੇ ਵੇਖੋ ਕੈਂਡੀਡੇਟ ਨੇ, ਜਲੰਧਰ ਦੇ ਕੈਂਡੀਡੇਟ, ਲੁਧਿਆਣੇ ਦੇ ਕੈਂਡੀਡੇਟ ਗੈਂਗਸਟਰ ਨੇ, ਜਾਂ ਇਹਨਾਂ ਲੋਕਾਂ ਦੇ ਉੱਤੇ ਕੇਸ ਆ, ਤੇ ਮੈਂ ਤੁਹਾਡੇ ਨਾਲ ਸਾਥ ਨਹੀਂ ਦੇ ਸਕਦਾ। ਸੋ ਸਾਨੂੰ ਤਾਂ ਇਹੋ ਦੱਸਿਆ ਗਿਆ ਕਿ ਜਿਹੜੀ ਪਹਿਲਾਂ ਮੀਡੀਆ ਦੀ ਸਾਰੀ ਗੱਲਬਾਤ ਸੀ ਉਹ ਸਾਰੀ ਇੱਕ ਅਫਵਾਹ ਵਾਂਗੂ ਸੀ। ਸੋ I'm not sure ਉਹ ਕਿੱਦਾਂ ਹੋਇਆ, ਪਰ ਉਹ ਚੀਜ਼ ਨੇ ਸਾਨੂੰ ਬਹੁਤ ਹਰਟ ਕੀਤਾ, ਮੋਰਲੀ, ਫਿਜ਼ੀਕਲੀ, ਮੈਂਟਲੀ, ਕਿ ਯਾਰ ਇਹਦੀ ਕੀ ਲੋੜ ਹੈ ਹਨਾ। ਔਰ ਐਂਡ ਤੇ ਉਹਨੇ ਚੋਣਾਂ 'ਚ ਵੀ ਉਹਨੇ ਅਸਰ ਕੀਤਾ। ਸੋ ਆਈ ਫੀਲ ਲਾਈਕ ਕਿ ਪੰਜਾਬੀਆਂ ਨੂੰ ਖੁਸ਼ ਹੋਣਾ ਚਾਹੀਦਾ ਕਿ ਇੱਕ ਚੌਥਾ ਫਰੰਟ ਆਇਆ, ਬਿਕਾਜ਼ ਟੈਕਨੀਕਲੀ 2 ਹੀ ਫਰੰਟ ਆ, ਇੱਕ ਆਮ ਆਦਮੀ ਪਾਰਟੀ ਤੇ ਇੱਕ ਐਸਐਸਐਮ। ਅਕਾਲੀ ਦਲ ਤੇ ਕਾਂਗਰਸ ਉਹਨਾਂ ਦਾ ਉਹ ਪੁਰਾਣੀਆਂ ਪਾਰਟੀਆਂ ਜਿਨ੍ਹਾਂ ਨੇ ਲੁੱਟਿਆ ਪੰਜਾਬ ਨੂੰ। ਸੋ ਐਟਲੀਸਟ ਸਾਡੇ ਕੋਲ ਹੁਣ 2 ਪਾਰਟੀਆਂ ਵਾ ਅਸੀਂ ਜਿਨ੍ਹਾਂ ਬਾਰੇ ਸੋਚ ਸਕਦੇ ਹਾਂ। ਅੱਜ ਬਈ ਜਿਹੜੀ ਆਮ ਆਦਮੀ ਪਾਰਟੀ ਨਹੀਂ ਕੰਮ ਕਰਦੀ ਤੇ ਇੱਕ ਹੋਰ ਪਾਰਟੀ ਖਲੋਤੀ ਆ ਜਿਹਦੇ 'ਚ ਨੌਜਵਾਨ ਆ। ਸੋ ਆਈ ਥਿੰਕ ਦੋਵਾਂ ਨੂੰ ਐਕਸੈਪਟ ਕਰਨਾ ਚਾਹੀਦਾ ਔਰ ਦੋਵਾਂ ਨੂੰ ਇੰਪਰੂਵ ਕਰਨਾ ਚਾਹੀਦਾ। ਫਾਈਨਲੀ ਪੰਜਾਬ ਦੇ 2 ਪਾਰਟੀਆਂ ਵਾ ਜਿਨ੍ਹਾਂ ਨੂੰ ਸਾਨੂੰ ਅਸੀਂ ਸਪੋਰਟ ਕਰਨਾ ਚਾਹੀਦਾ। ਸੋ ਕਦੀ ਵੀ ਕੋਈ ਵੀ ਜਿਹੜਾ ਤੁਸੀਂ ਲੈਂਦੇ ਜੋ ਸਟੈਪ, ਉਹਦੇ 2 ਪਹਿਲੂ ਹੁੰਦੇ ਆ। ਕਿਸੇ ਨੇ ਗਲਤ ਕਹਿਣਾ, ਕਿਸੇ ਨੇ ਸਹੀ ਕਹਿਣਾ। ਜੇ ਬਾਬਾ ਬਘੇਲ ਸਿੰਘ ਦਿੱਲੀ ਗਏ ਆ, ਕਿਸੇ ਨੇ ਕਿਹਾ ਕਿ ਉਹ ਗਲਤ ਕੀਤਾ, ਕਿਸੇ ਨੇ ਕਹਿਣਾ ਠੀਕ ਕੀਤਾ। ਜੇ ਬੰਦਾ ਸਿੰਘ ਬਹਾਦਰ ਨੇ ਆ ਕੇ ਇੱਟ ਖੜਕਾਈ, ਕਿਸੇ ਨੇ ਉਹਨੂੰ ਠੀਕ ਕਹਿਣਾ, ਕਿਸੇ ਨੇ ਉਹਨੂੰ ਗਲਤ ਕਹਿਣਾ। ਸੋ ਦੈਟਸ ਓਕੇ। ਉਹ ਚੀਜ਼ ਵਿੱਚ ਪ੍ਰੋਬਲਮ ਹੋਣੀ ਜਾਂ ਕਹਿਣਾ ਕਿ ਬਈ ਆਹ ਕਰ ਲੈਂਦੇ, ਓਕੇ, ਪਰ ਜੋ ਹੋ ਗਿਆ ਨਾ ਯਾਰ ਉਹ ਹੋ ਗਿਆ। ਹੁਣ ਆਪਾਂ ਉਹ ਮੂਵ ਕਰੀਏ ਕਿ ਆਪਾਂ ਨੂੰ ਅੱਗੇ ਕੀ ਕਰਨਾ ਚਾਹੀਦਾ। ਸੋ ਆਈ ਥਿੰਕ ਗੁੱਡ ਪੰਜਾਬੀ ਬਣ ਕੇ, ਗੁੱਡ ਇਨਸਾਨੀਅਤ ਦੇ ਨਾਮ ਤੇ, ਬਾਬੇ ਨਾਨਕ ਦੀ ਸੋਚ ਤੇ, ਪੰਜਾਬ ਤੇ ਸੋਚ ਕੇ ਅੱਗੇ ਵਧੀਏ ਜੀ। ਕੀ ਡਾਕਟਰ ਸੁਲੇਮਾਨ ਦੀ ਕੋਈ ਇੱਛਾ ਹੈ ਵੀ ਸਿਆਸਤ ਦੇ ਵਿੱਚ ਉੱਥੇ ਐਂਟਰੀ ਕਰਨਾ ਚਾਹੁੰਦੇ ਆ? ਹਾਂਜੀ, ਵੇਖੋ ਅਸੀਂ ਜੋ ਜੰਮੇ ਆ ਨਾ, ਜਦੋਂ ਜੰਮੇ ਆ ਸਿਆਸਤ ਨੂੰ ਪਿਆਰ ਕਰਦੇ ਆ। ਇਹ ਸਿੱਖ ਹੋਣ ਦਾ ਸਾਨੂੰ ਗੁਰਤੀ ਮਿਲੀ ਆ। ਸੋ ਸਿਆਸਤ ਮੈਨੂੰ ਲੱਗਦਾ ਜਿੰਨੀ ਸਿਆਸਤ ਅਸੀਂ ਪਿਛਲੇ 15 ਮਹੀਨਿਆਂ 'ਚ ਕੀਤੀ ਆ, ਜ਼ਿੰਦਗੀ 'ਚ ਨਹੀਂ ਕੀਤੀ। ਉਹ ਜਿਹੜੀਆਂ ਵੀਡੀਓ ਪਾਉਣੀਆਂ, ਜਾਂ ਤੁਸੀਂ ਗੱਲ ਕੀਤੀ CNN ਦੇ ਆਰਟੀਕਲ ਆਉਣੇ, ਜਾਂ ਜੋ ਵੀ ਕੀਤਾ, ਜਾਂ ਉੱਥੇ ਜਾ ਕੇ ਆਪਣੀ ਆਵਾਜ਼ ਬੁਲੰਦ ਕਰਨੀ, ਉਹ ਸਾਰੀ ਸਿਆਸਤ ਹੀ ਆ। ਸਿਆਸਤ ਸਾਡੇ ਖੂਨ 'ਚ ਆ। ਪਰ ਸਿਆਸਤ ਕਿੱਦਾਂ ਹੁੰਦੀ ਆ? ਇੱਕ ਹੁੰਦੀ ਕਿ ਤੁਸੀਂ ਆਪ ਇਲੈਕਸ਼ਨ ਲੜ ਕੇ ਇੱਕ MLA ਬਣ ਜਾਓ,
ਆਈ ਥਿੰਕ ਉਹਦਾ ਮੈਨੂੰ ਨੁਕਸਾਨ ਹੈ, ਮੈਨੂੰ ਫਾਇਦਾ ਕੋਈ ਨਹੀਂ। ਮੈਂ ਕੀ ਕਰੂੰਗਾ? ਇੱਕ MLA ਬਣ ਕੇ ਮੈਂ ਕੀ ਕਰੂੰਗਾ? ਮੈਂ ਇੱਕ ਛੋਟੇ ਜਿਹੇ ਟੁਕੜੇ ਦੇ ਵਿੱਚ MLA ਬਣ ਕੇ ਉਹ ਚੀਜ਼ ਨਹੀਂ ਅਚੀਵ ਕਰ ਸਕਦਾ ਕਿ ਜੇ ਜੋ ਕੰਮ ਮੈਂ ਕਰ ਰਿਹਾ, ਜੇ ਮੈਂ ਪ੍ਰਚਾਰ ਕਰਾਂ, ਲੋਕਾਂ ਨੂੰ ਜਾ ਕੇ ਜਗਾਉਣ ਦੀ ਕੋਸ਼ਿਸ਼ ਕਰਾਂ, ਆਪਣੇ ਮਰੀਜ਼ਾਂ ਵੱਲ ਵੇਖਾਂ, ਜਿਹੜਾ ਪੰਜਾਬ ਦੇ ਵਿੱਚ ਮੈਡੀਕਲ ਸਕੂਲ ਬਣਾਉਣਾ ਚਾਹੁੰਦਾ ਉਹਦੇ ਵੱਲ ਧਿਆਨ ਦੇਵਾਂ, ਪਰ ਜਿਹੜੀ ਪੰਜਾਬ ਦੀ ਸਿਆਸਤ ਆ ਉੱਥੇ ਵੀ ਬੋਲਣਾ ਪਊ। ਹਰ ਇੱਕ ਪੰਜਾਬੀ ਦਾ ਫਰਜ਼ ਬਣਦਾ ਕਿ ਜੇ ਚੰਗੇ ਕੈਂਡੀਡੇਟ ਆਉਣਗੇ, ਭਾਵੇਂ ਉਹ SSM ਦੇ ਹੋਣਗੇ, ਭਾਵੇਂ ਉਹ ਆਮ ਆਦਮੀ ਪਾਰਟੀ ਦੇ ਹੋਣਗੇ, ਉਹਨਾਂ ਦੇ ਹੱਕ 'ਚ ਬੋਲਾਂਗੇ। ਜਿਹੜੇ ਮਾੜੇ ਕੈਂਡੀਡੇਟ ਹੋਣਗੇ, ਭਾਵੇਂ ਜਿਹੜੀ ਮਰਜ਼ੀ ਪਾਰਟੀ ਦੇ, ਉਹ ਕੀਤਾ ਵੀ ਆ, ਭਾਵੇਂ SSM ਨੇ ਜੇ ਗਲਤ ਕੀਤਾ ਉਹ ਤੇ ਗਲਤ ਬੋਲੇ ਆ। ਅਸੀਂ ਇਹ ਵੀ ਕਹਿੰਦੇ ਆ ਕਿ ਯਾਰ ਇਹ ਆਪਣੇ ਆਪ ਤੋਂ ਤਾਂ ਐਕਸਪੈਕਟ ਕਰ ਸਕਦਾ ਨਾ, ਠੀਕ ਹੈ ਮੇਰੇ ਕੋਲ ਗਲਤੀਆਂ ਹੋ ਸਕਦੀਆਂ, ਪਰ ਬਾਈ ਡਿਫਾਲਟ ਕਈ ਵਾਰੀ ਤੁਸੀਂ ਚਾਹੁੰਦੇ ਨਹੀਂ ਤੁਹਾਡੇ ਕੋਲ ਗਲਤੀ ਹੋ ਜਾਂਦੀ, ਪਰ ਮਨੋਂ ਦਿਲੋਂ ਪੰਜਾਬ ਦੇ ਨਾਲ ਖਲੋਤੇ ਆ। ਜੇ SSM ਨੇ ਗਲਤੀ ਕੀਤੀ ਟਿਕਟਾਂ ਵੰਡਣ ਵੇਲੇ, ਸਭ ਤੋਂ ਪਹਿਲਾਂ ਬੋਲੇ ਆ ਕਿ ਯਾਰ ਨਹੀਂ ਤੁਸੀਂ ਇਹ ਵੀ ਗਲਤੀ ਕਰਤੀ। ਸੋ ਹਰ ਇੱਕ ਤੋਂ ਇਹੋ ਹੀ ਐਕਸਪੈਕਟ ਕਰਦੇ ਆ। ਸੋ ਆਪ ਸਿਆਸਤ ਵਿੱਚ ਆਉਣਾ ਆਈ ਥਿੰਕ ਮੈਨੂੰ ਨਹੀਂ ਚਾਹੀਦਾ। ਆਈ ਥਿੰਕ ਉਹ ਮੇਰੇ ਲਈ ਆਪਣਾ ਰੋਲ ਨੂੰ ਡੇਗਣ ਵਾਲੀ ਗੱਲ ਹੋਊਗੀ, ਬਿਕੋਜ਼ ਪੰਜਾਬ ਦੇ ਵਿੱਚ ਐਸੇ ਨੌਜਵਾਨ ਹੈਗੇ ਆ, ਐਸੀਆਂ ਕੁੜੀਆਂ ਹੈਗੀਆਂ ਵਾ ਜਿਨ੍ਹਾਂ ਨੂੰ ਅਸੀਂ ਅੱਗੇ ਲੈ ਕੇ ਆਉਣਾ ਚਾਹੀਦਾ, ਜਿਹੜੇ ਬੜਾ ਕੰਮ ਕਰਦੇ ਆ, ਬੜੇ ਸਾਲਾਂ ਤੋਂ ਕੰਮ ਕਰ ਰਹੇ ਆ, ਔਰ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ। ਆਪਣੀ એનર્ਜੀ ਜਿਹੜੀ, ਆਪਣਾ ਪੈਸਾ ਉਹਨਾਂ ਪਿੱਛੇ ਲਾਉਣਾ ਚਾਹੀਦਾ, ਉਹਨਾਂ ਨੂੰ ਪ੍ਰਮੋਟ ਕਰਕੇ ਇੱਕ ਚੰਗੀ। ਪਰ ਤੁਸੀਂ ਹੁਣੇ ਕਹਿੰਦੇ ਸੀਗੇ ਵੀ ਜੇ ਕੋਈ ਇੱਕ ਵੀ MLA ਜਾਂਦਾ ਤੇ ਉੱਥੇ ਧਰਨਾ ਲਾ ਸਕਦਾ, ਉਹ ਉੱਥੇ ਜਾ ਕੇ ਕਰ ਸਕਦਾ, ਸੋ ਕੀ ਤੁਸੀਂ ਆਪਣੇ ਆਪ ਨੂੰ ਉਸ ਰੋਲ 'ਚ ਨਹੀਂ ਦੇਖਦੇ? ਫਿਰ ਦੇਖੋ ਧਰਨਾ ਲਾਇਆ ਵੀ ਆ ਔਰ ਧਰਨੇ ਲਾਵਾਂਗੇ ਵੀ, ਜਿੱਥੇ ਪੰਜਾਬ ਨੂੰ ਵੇਖਾਂਗੇ। ਪਰ ਕੱਲਾ ਬੰਦਾ, ਇੱਕ ਬੰਦਾ ਜੇ ਮੈਂ ਆ ਤੇ ਮੈਂ ਆਈ ਫੀਲ ਲਾਈਕ ਕਿ ਜੇ ਮੈਂ ਖੜੇ ਕਰਾਂ ਨਾ, ਜੇ ਮੈਂ ਆਂਦੇ ਹੁੰਦੇ ਰਿਹਾ ਜੇ ਬੂਟੇ ਲਾਓ, ਮੈਂ ਫੀਲ ਕਰਦਾ ਕਿ ਮੈਂ ਉਹ ਕੰਮ ਕਰ ਸਕਦਾ ਕਿ ਯਾਰ ਬੀ ਸੁੱਟੋ, ਬੂਟੇ ਪਲਾਂਟ ਕਰੀਏ। ਠੀਕ ਹੈ, ਕਿ ਮੈਨੂੰ ਕੱਲੇ ਨੂੰ ਕੰਮ ਨਾ ਕਰਨਾ ਪਵੇ। ਜੋ ਕੰਮ ਜੇ ਮੈਂ 1000 ਡਾਕਟਰ ਸੀ ਪਿਛਲੇ ਅੰਦੋਲਨ 'ਚ, ਅਗਲੇ ਅੰਦੋਲਨ ਤੱਕ ਸਾਡੇ ਕੋਲ 5000 ਡਾਕਟਰ ਰੈਡੀ ਹੋਵੇ, ਮੈਂ ਉਹ ਕੰਮ ਕਰਾਂ, ਗਰਾਊਂਡ ਵਰਕ ਕਰੀਏ, ਕਿ ਟੀਮਾਂ ਬਣਾਈਏ, ਲੋਕਾਂ ਤੱਕ ਪ੍ਰਚਾਰ ਕਰੀਏ, ਇਨਸਾਨੀਅਤ ਦੀ ਗੱਲ ਕਰੀਏ, ਬਾਬੇ ਨਾਨਕ ਦੀ ਗੱਲ ਲੈ ਕੇ ਜਾਈਏ। ਤੇ ਐਟ ਦੀ ਐਂਡ ਤੇ ਬਾਈ ਕੋਈ ਵੀ ਕੰਮ, ਅਸੀਂ ਕਿਸੇ ਵੀ ਕੰਮ ਤੋਂ ਭੱਜਦੇ ਨਹੀਂ। ਜੇ ਕਦੀ ਇਹ ਕੰਮ ਆ ਗਿਆ ਨਾ, ਜੇ ਚੈਲੰਜ ਆ, ਮੌਕਾ ਨਹੀਂ, ਮੌਕਾ ਆਪ ਬਣਾਉਣਾ। ਮੌਕਾ ਕਿਹਨੇ ਦੇਣਾ? ਐਟ ਦੀ ਐਂਡ ਦਾ ਮੌਕਾ ਕਿਹਨੇ ਦੇਣਾ? ਅਕਾਲੀ ਦਲ ਤੋਂ ਮੌਕਾ ਲੈਣ ਵਾਲੇ ਨਹੀਂ, ਕਾਂਗਰਸ ਤੋਂ ਮੌਕਾ ਲੈਣ ਵਾਲੇ ਨਹੀਂ, ਤੇ ਮੌਕਾ ਤੇ ਆਪ ਦੇਣਾ। ਜੇ ਫੀਲ ਕੀਤਾ ਕਿ ਯਾਰ ਨਹੀਂ ਯਾਰ ਅੰਤ ਹੋ ਗਿਆ ਯਾਰ ਆਪਣਾ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਮੇਰਾ ਇੱਕ ਮਕਸਦ ਆ ਜੀ, ਪੰਜਾਬ ਦੇ ਵਿੱਚ ਮੈਡੀਕਲ ਸਕੂਲਸ ਨੇ। ਜੇ ਮੈਂ ਫੀਲ ਕਰਦਾ ਅੱਜ ਤੋਂ 3 ਸਾਲਾਂ ਬਾਅਦ ਸਾਡਾ ਚੰਗਾ ਗਰੁੱਪ ਬਣ ਜਾਂਦਾ ਡਾਕਟਰਾਂ ਦਾ, ਠੀਕ ਹੈ, ਅਸੀਂ ਭਾਰਤ ਦੀ ਸਰਕਾਰ ਨੂੰ ਰਿਕੁਐਸਟ ਕਰ ਸਕਦੇ ਹਾਂ ਬਈ ਇੱਕ ਮੈਡੀਕਲ ਸਕੂਲ ਸਾਨੂੰ ਦੇ ਦਿਓ, NRI ਡਾਕਟਰਸ ਨੂੰ ਦੇ ਦਿਓ, ਵੀ ਸਾਨੂੰ ਸਾਂਭਣ ਨੂੰ ਦੇ ਦਿਓ। ਹਾਂ, ਪੰਜਾਬ ਦੇ ਵਿੱਚ ਚੰਗੇ ਡਾਕਟਰਸ ਨੇ, NRI ਡਾਕਟਰ ਸਾਡਾ ਗਰੁੱਪ ਆ ਸਾਡੇ ਰੈਜ਼ਮੇ ਆ ਅਸੀਂ ਮੁਕਾਮ ਤੱਕ ਪਹੁੰਚੇ ਆ, ਸਾਨੂੰ ਇਹ ਦੇ ਦਿਓ। ਕਿਉਂਕਿ ਇਨਫਰਾਸਟ੍ਰਕਚਰ ਵਿੱਚ ਤੇ ਅਸੀਂ ਇਨਵੈਸਟ ਨਹੀਂ ਕਰਨਾ ਚਾਹੁੰਦੇ, ਕਰੋੜਾਂ ਰੁਪਏ ਖਰਚਾਂਗੇ, ਉੱਥੇ ਫਿਰ ਗੱਲ ਆ ਜਾਂਦੀ ਆ। ਆਹ ਸਕੂਲ ਸਾਨੂੰ ਦੇ ਦਿਓ। ਭਾਰਤ ਦੀ ਸਰਕਾਰ ਨੂੰ ਕਵਾਂਗੇ, ਮੰਨ ਗਏ ਬਹੁਤ ਵਧੀਆ, ਨਹੀਂ ਮੰਨੇ ਕੋਈ ਗੱਲ ਨਹੀਂ, ਪੰਜਾਬ ਦੀ ਸਰਕਾਰ ਕੋ ਜਾਵਾਂਗੇ, ਪੰਜਾਬ ਦੀ ਸਰਕਾਰ ਵੀ ਨਹੀਂ ਮੰਨਦੀ, SGPC ਕੋ ਜਾਵਾਂਗੇ, ਸਾਡਾ ਉੱਥੇ ਅੰਮ੍ਰਿਤਸਰ ਹੈਗਾ ਨਾ, SGPC ਨੂੰ ਮਨਾ ਲਾਂਗੇ। SGPC ਵੀ ਆਂਦੀ ਨਹੀਂ, ਡਾਂਗਾ ਮਾਰ ਕੇ ਕੱਢ ਦਿੰਦੀ ਆ, ਫਿਰ ਲੋਕਾਂ ਦੀ ਕਚਹਿਰੀ 'ਚ ਖਲੋਵਾਂਗੇ, ਬਈ ਆ ਜਾਓ। ਫਿਰ ਉੱਥੇ ਗੱਲ ਆ ਜਾਣੀ ਆ, SSM ਕੋ ਜਾਓ, ਜਾਂ ਇੱਕ ਚੌਥਾ ਧਿਰ ਫਿਰ ਖੜਾ ਕਰ ਦੋ, ਜੇ SSM ਨਾ ਰਹੀ ਬਈ ਆ ਜਾਓ, ਫਿਰ ਮੈਦਾਨ ਚ ਗੱਲ ਐਂਡ ਤੇ ਸਿਆਸਤ ਵਿੱਚ ਆਉਣੀ ਆ। ਜੇ ਤੁਹਾਡੇ ਲੋਕ ਉੱਥੇ ਜਿਹੜੇ ਇਨਸਾਨੀਅਤ ਨੂੰ ਨਹੀਂ ਪਿਆਰ ਕਰਦੇ, ਪੰਜਾਬ ਨੂੰ ਨਹੀਂ ਪਿਆਰ ਕਰਦੇ, ਆਪਣੇ ਆਪ ਨੂੰ ਪਹਿਲਾਂ ਰੱਖਣ ਦੇ ਆ, ਗੱਲ ਉੱਥੇ ਹੀ ਖਤਮ ਹੋ ਜਾਣੀ, ਤੁਸੀਂ ਲਾਈਫ 'ਚ ਕੁਝ ਨਹੀਂ ਕਰ ਪਾਉਣਾ। ਸੋ ਆਈ ਥਿੰਕ ਜੇ ਕਦੀ ਐਸਾ ਸਮਾਂ ਆ ਗਿਆ, ਔਰ ਆਈ ਥਿੰਕ ਫਿਰ ਫਾਇਦਾ ਹੀ ਕੋਈ ਨਹੀਂ। ਜੇ ਮੈਨੂੰ ਆਪ ਸਿਆਸਤ 'ਚ ਆਉਣਾ ਪੈ ਗਿਆ ਨਾ, ਆਈ ਫੀਲ ਲਾਈਕ ਆਈ ਫੇਲਡ ਐਜ਼ ਅ ਪਰਸਨ। ਪਤਾ ਨਹੀਂ ਕਿਉਂ ਮੈਨੂੰ ਮਹਿਸੂਸ ਹੁੰਦਾ ਕਿ ਜੇ ਮੈਂ ਇੱਥੋਂ ਤੱਕ ਮੈਨੂੰ ਕਰਨਾ ਪਿਆ ਕਿ ਮੈਂ ਯਾਰ ਇੱਕ ਬੰਦਾ ਹੀ ਨਾ ਖੜਾ ਕਰ ਸਕਿਆ ਆਪਣੀ ਸੋਚ ਤੇ, ਜਾਂ ਆਪਣੀ ਸੋਚ ਨਾਲ ਲੋਕ ਹੀ ਨਾ ਜੋੜ ਸਕਿਆ, ਫਿਰ ਤਾਂ ਮੇਰਾ ਹੈ ਕੀ। ਪਰ ਮੈਂ ਵੀ ਕਹੂੰਗਾ ਕਿ ਜੇ ਮੈਂ ਦੂਜਿਆਂ ਨੂੰ ਕਹੂੰਗਾ ਨਾ ਕਿ ਤੁਸੀਂ ਇਹ ਦਲਦਲ ਦੇ ਵਿੱਚ ਫਸੋ, ਤੇ ਮੈਂ ਆਪ ਫਸਣ ਲਈ ਵੀ ਰੈਡੀ ਰਹੂੰਗਾ। ਪਰ ਆਈ ਥਿੰਕ ਐਜ਼ ਅ ਪਰਸਨ ਜੋ ਮੈਨੂੰ ਪ੍ਰਮਾਤਮਾ ਨੇ ਦਿੱਤਾ, ਜਾਂ ਮੈਂ ਜਿਹੜੇ ਮਕਾਮ ਤੱਕ ਪਹੁੰਚਿਆ, ਮੈਨੂੰ ਮੇਰਾ ਰੋਲ ਜਿਹੜਾ ਡਿਫਰੈਂਟ ਹੋਣਾ ਚਾਹੀਦਾ। ਕਿਉਂਕਿ ਮੈਂ ਇਹ ਇਲੈਕਸ਼ਨ ਵੇਲੇ ਵੀ ਗੱਲ ਕੀਤੀ, ਜਦੋਂ ਜਥੇਬੰਦੀਆਂ ਜਾਂ ਲੋਕਾਂ ਨਾਲ ਜਦੋਂ ਕਹਿੰਦੇ ਸੀ ਤੂੰ ਸੀਟ ਲੈ ਲਾ ਜਾਂ ਕਿੱਦਾਂ, ਮੈਂ ਗੱਲ ਕੀਤੀ ਆ ਕਿ ਇਸ ਵੇਲੇ ਨਾ ਭਰਾ ਨੂੰ ਵੀ ਮਾਰ ਰਿਹਾ। ਕਾਂਗਰਸ ਪਾਰਟੀ ਵਿੱਚ ਇਦਾਂ ਹੋਇਆ, ਸੀਟ ਦੇ ਪਿੱਛੇ ਲੋਕ ਇੱਕ ਦੂਜੇ ਨੂੰ ਮਾਰ ਰਹੇ ਆ ਕਿ ਹਾਂ ਭਰਾ ਨਾਲ ਲੜ ਰਿਹਾ। ਤੇ ਜੇ ਆਪਾਂ ਇਹ ਸਪਿਰਿਟ ਪੈਦਾ ਕਰਨੀ ਹੈ ਨਾ ਪੰਜਾਬ ਦੇ ਵਿੱਚ ਕਿ ਨਹੀਂ ਯਾਰ ਟਿਕਟ ਨਹੀਂ ਚਾਹੀਦੀ, MLA-ਸ਼ਿਪ ਨਹੀਂ ਚਾਹੀਦੀ, ਪੰਜਾਬ ਪਹਿਲਾਂ ਰੱਖਣਾ, ਤੇ ਇਸ ਲਈ ਤੂੰ ਲੜ, ਮੈਂ ਤੇਰੇ ਪਿੱਛੇ ਖਲੋਣਾ, ਮੈਂ ਤੇਰੇ ਲਈ ਪੁਸ਼ ਕਰੂੰਗਾ, ਜੇ ਤੂੰ ਜਿੱਤ ਗਿਆ ਮੈਂ ਜਿੱਤ ਗਿਆ, ਇੱਕੋ ਗੱਲ ਆ। ਆਈ ਥਿੰਕ ਉਹ ਸਪਿਰਿਟ ਵੀ ਪੈਦਾ ਕਰਨੀ ਪੈਣੀ ਆ, ਉਹ ਪੈਦਾ ਕਰਨਾ ਚਾਹੁੰਦੇ ਆ, ਉਹ ਫੇਰ ਹੀ ਹੋਣੀ ਆ ਕਿ ਈਵਨ ਦੋ ਲੋਕ ਤੁਹਾਨੂੰ ਪਿਆਰ ਕਰਦੇ ਆ, ਈਵਨ ਦੋ ਤੁਹਾਨੂੰ ਪਤਾ ਤੁਸੀਂ ਜਿੱਤ ਸਕਦੇ ਹੋ, ਈਵਨ ਦੋ ਲੋਕ ਤੁਹਾਡੇ ਪਿੱਛੇ ਖੜੇ ਆ, ਤੁਹਾਡੇ ਕੋਲ ਪੈਸਾ ਵਾ ਇਨਵੈਸਟ ਕਰਨ ਲਈ, ਤੁਸੀਂ ਉਹ ਇਲੈਕਸ਼ਨਾਂ ਵਿੱਚ ਲਾ ਸਕਦੇ ਹੋ ਪੈਸਾ, ਬਟ ਫਿਰ ਵੀ ਤੁਸੀਂ ਕਹੋ ਨਹੀਂ ਮੈਂ ਇਹਨੂੰ ਜਿਤਾਉਣਾ ਚਾਹੁੰਦਾ। ਉਹ ਸਪਿਰਿਟ ਜਿਹੜੀ ਆ ਇੱਕ ਦੂਜੇ ਲਈ ਜੀਣ ਲਈ, ਪੰਜਾਬ ਦੇ ਲਈ, ਆਈ ਥਿੰਕ ਉਹ ਸਪਿਰਿਟ ਪੈਦਾ ਕਰਨੀ ਬਹੁਤ ਜ਼ਰੂਰੀ ਹੈ।
ਐਜ਼ ਅ ਡਾਕਟਰ ਤੁਸੀਂ ਨਵੀਂ ਆਈ ਸਰਕਾਰ ਨੂੰ ਕੀ ਸਲਾਹ ਦੇਣਾ ਚਾਹੁੰਦੇ ਆ ਵੀ ਹੈਲਥ ਦੇ ਉਹਨੂੰ ਕਿਸ ਹਿਸਾਬ ਦੇ ਨਾਲ ਜਿਹੜਾ ਉਹ ਚਲਾਉਣ, ਤਾਂ ਜੋ ਦੇਖੋ ਆਪਾਂ ਨਵੇਂ ਡਿਸਪੈਂਸਰੀਆਂ ਦੀ, ਹਸਪਤਾਲਾਂ ਦੀ ਗੱਲ ਕਰਦੇ ਹਾਂ ਹਰ ਵਾਰੀ, ਕਿ ਪੁਰਾਣੇ ਘੱਟ ਨਹੀਂ ਹੈ, ਪੁਰਾਣੇ ਵੀ ਬਹੁਤ ਨੇ, ਜੇ ਆਪਾਂ ਉਹਨਾਂ ਨੂੰ ਠੀਕ ਕਰਕੇ ਚਲਾ ਲਈਏ। ਕੀ ਸਲਾਹ ਹੈ ਤੁਹਾਡੀ, ਸਲਾਹ ਸਰਕਾਰ ਨੂੰ ਵੀ ਕਿਸ ਤਰੀਕੇ ਦੇ ਨਾਲ ਹੈਲਥ ਵਾਲੇ ਨੂੰ ਦੇਖਣ? ਹਾਂਜੀ, ਬਹੁਤ ਵਧੀਆ ਤੁਹਾਡਾ। ਫਰਸਟ ਆਫ ਆਲ, ਨਹੀਂ ਤੇ ਨਾਟ ਜਸਟ ਤੁਹਾਡਾ ਕੁਐਸਚਨ, ਪਰ ਜਿਹੜਾ ਤੁਸੀਂ ਰਿਮਾਰਕ ਕੀਤਾ ਨਾ, ਇਹ ਬਹੁਤ ਲੋਕਾਂ ਨੂੰ ਪਤਾ ਨਹੀਂ ਆ ਕਿ ਇਨਫਰਾਸਟ੍ਰਕਚਰ ਪੰਜਾਬ ਦੇ ਵਿੱਚ ਹੈਗਾ। ਮੈਡੀਕਲ ਸਕੂਲ ਵੀ ਪੰਜਾਬ ਦੇ ਵਿੱਚ ਹੈਗੇ ਆ, ਹਸਪੀਟਲ ਵੀ ਪੰਜਾਬ ਦੇ ਵਿੱਚ ਹੈਗੇ ਆ, ਡਿਸਪੈਂਸਰੀਆਂ ਵੀ ਪਿੰਡਾਂ ਵਿੱਚ ਹੈਗੀਆਂ, ਸਕੂਲ ਵੀ ਪਿੰਡਾਂ ਵਿੱਚ ਬਣੇ ਆ। ਇਹ ਕਾਂਗਰਸ ਸਰਕਾਰ ਨੇ ਇੱਕ ਚੀਜ਼ ਜਿਹੜੀ ਸਿੱਖੀ ਆ ਨਾ, ਉਹ ਅੰਦਾਨੀ ਅੰਬਾਨੀਆਂ ਤੋਂ ਜਾਂ ਕਾਰਪੋਰੇਟ ਵਰਲਡ ਤੋਂ ਇਹ ਸਿੱਖ ਲਿਆ ਕਿ ਜਿਹੜੇ ਪਿੰਡਾਂ ਦੇ ਸਕੂਲ ਤੇ ਪੇਂਟ ਬਹੁਤ ਵਧੀਆ ਹੋਇਆ। 2 ਸਾਲ ਸਕੂਲ ਬੰਦ ਰਹੇ ਆ, ਪਰ ਪੇਂਟ ਬੜਾ ਵਧੀਆ ਹੋ ਗਿਆ ਤੇ ਲੋਕਾਂ ਨੂੰ ਵੇਖਣ ਨੂੰ ਲੱਗਦਾ ਕਿ ਯਾਰ ਸਕੂਲ ਕਿੰਨਾ ਸੋਹਣਾ, ਅੰਦਰ ਭਾਵੇਂ ਪੜ੍ਹਾਈ ਜ਼ੀਰੋ ਹੋਵੇ। ਸੋ ਸਾਨੂੰ ਪੇਂਟ ਨਹੀਂ ਚਾਹੀਦਾ, ਸਾਨੂੰ ਇਨਫਰਾਸਟ੍ਰਕਚਰ ਨਹੀਂ ਹੋਰ ਚਾਹੀਦਾ। ਇਨਫਰਾਸਟ੍ਰਕਚਰ ਵਿੱਚ ਐਮਐਲਏ ਰੋਟੀ ਖਾਂਦੇ ਆ ਤੇ ਮਿਨਿਸਟਰ ਆਪਣਾ ਦਾਣਾ ਚੁਗਦੇ ਆ, ਉਹ ਚ ਕਰਪਸ਼ਨ ਹੁੰਦੀ ਹੈ। ਜਦੋਂ ਵੀ ਕੋਈ ਆਉਂਦਾ ਨਾ ਕਿ ਮੈਂ ਆਹ ਇੰਡਸਟਰੀ ਪੰਜਾਬ ਦੇ ਵਿੱਚ ਲਾਉਣੀ ਆ, ਜਾਂ ਮੈਂ ਆਹ ਫੈਕਟਰੀ ਲਾਉਣ ਲੱਗਾ, ਜਾਂ ਮੈਂ ਆਹ ਮਿਊਜ਼ੀਅਮ ਬਣਾਉਣ ਲੱਗਾ, ਉਹ ਪੈਸਾ ਹੀ ਖਾਂਦੇ ਆ। ਜ਼ਿਆਦਾ 90% ਵਿੱਚੋਂ ਰੋਟੀ ਆਪਣੀ ਕੱਢ ਜਾਂਦੇ ਆ। ਜਿਹੜੀ ਅਸਲੀ ਇਨਵੈਸਟਮੈਂਟ ਉਹ ਸਾਡੇ ਬ੍ਰੇਨ 'ਚ ਚਾਹੀਦੀ ਆ। ਸੋ ਸਾਨੂੰ ਆਮ ਆਦਮੀ ਪਾਰਟੀ ਤੋਂ ਅਸੀਂ ਇਹ ਐਕਸਪੈਕਟ ਕਰਦੇ ਆ ਕਿ ਉਹ ਟੀਚਰਾਂ ਵਿੱਚ ਇਨਵੈਸਟ ਕਰੇ, ਉਹ ਜੌਬਸ ਕ੍ਰੀਏਟ ਕਰੇ। ਅੱਜ ਤੋਂ 5 ਸਾਲਾਂ ਬਾਅਦ ਅਸੀਂ ਵੇਖਾਂਗੇ ਕਿ ਕਿੰਨੇ ਟੀਚਰ ਇਹਨਾਂ ਨੇ ਪੱਕੇ ਕੀਤੇ, ਕਿੰਨੇ ਨਵੇਂ ਟੀਚਰ। ਪਹਿਲਾਂ ਇੰਨੇ ਟੀਚਰ ਸੀ ਪੰਜਾਬ ਦੇ ਵਿੱਚ। ਜਿਹੜਾ ਗਰੋਥ ਰੇਟ ਹੈ ਯੂਪੀ ਦਾ, ਜਾਂ ਜਿਹੜੀ ਸਾਡੀ ਪਾਪੂਲੇਸ਼ਨ ਦਾ ਗਰੋਥ ਰੇਟ ਆ, ਜਾਂ ਯੂਪੀ ਹੋਰ ਸਰਕਾਰਾਂ ਦਾ ਗਰੋਥ ਰੇਟ ਕੀ ਆ ਤੇ ਪੰਜਾਬ ਦਾ ਗਰੋਥ ਰੇਟ ਕੀ ਆ, ਜਿਹੜੀ ਪਾਪੂਲੇਸ਼ਨ ਕਿੱਦਾਂ ਵਧੀ ਆ ਤੇ ਟੀਚਰਾਂ ਦੀ ਜਿਹੜੀ ਕੰਪੈਰੀਜ਼ਨ ਕਰੋ। ਇਦਾਂ ਹੀ ਡਾਕਟਰ ਆ, ਹੁਣ ਪੰਜਾਬ ਦੇ ਵਿੱਚ ਡਾਕਟਰਾਂ ਦੀ ਕਮੀ ਆ, ਡਿਸਪੈਂਸਰੀਆਂ ਬਣਾਈ ਜਾਓ। ਮੈਨੂੰ ਇਹ ਚੀਜ਼ ਤੇ ਮਜ਼ਾਕ ਆ, ਮਤਲਬ ਮੇਰੇ ਸੱਚੀ ਜਦੋਂ ਇਹ ਲੋਕ ਵਾਅਦਾ ਕਰਦੇ ਆ, ਮੈਂ ਹੱਸਦਾ ਅੰਦਰੋਂ ਕਿ ਇਹ ਪੂਰਾ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਇਹ ਨਹੀਂ ਕਿ ਇਹਨਾਂ ਦੇ ਇਰਾਦੇ ਮਾੜੇ ਆ, ਇਰਾਦੇ ਚੰਗੇ ਹੋਣਗੇ ਜਦੋਂ ਡਾਕਟਰ ਹੀ ਨਹੀਂ ਹੈਗੇ। ਜਦੋਂ ਤੁਹਾਡੇ ਕੋਲ ਪੈਸਾ ਨਹੀਂ ਹੈਗਾ, ਤੁਸੀਂ 1000 ਰੁਪਇਆ ਦੇ ਦਿੱਤਾ, ਤੁਸੀਂ ਆਹ ਕਰਤਾ, ਤੁਹਾਡੇ ਕੋਲ ਪੈਸਾ ਨਹੀਂ ਬਚਣਾ ਡਾਕਟਰਾਂ ਨੂੰ ਦੇਣੀ, ਡਾਕਟਰਾਂ ਨੇ ਤੁਹਾਡੇ ਲਈ ਕੰਮ ਨਹੀਂ ਕਰਨਾ। ਇਹਦਾ ਮਤਲਬ ਤੁਸੀਂ ਸੈਕਿੰਡ ਹੈਂਡ ਜਿਹੜੀ ਨਾਟ ਫਸਟ ਈਅਰ, ਸੈਕਿੰਡ ਈਅਰ ਤੁਸੀਂ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਦਵਾਓਗੇ, ਜਾਂ ਤੇ ਉਹ 12ਵੀਂ ਪਾਸ ਕੋਈ ਦਊਗਾ ਟ੍ਰੀਟਮੈਂਟ, ਉਹ ਡਾਕਟਰ ਦਾ ਕੰਮ ਨਹੀਂ ਕਰ ਸਕਦਾ। ਜਿੰਨਾ ਮਰਜ਼ੀ ਚਾਹੇ, ਦਿਲੋਂ ਸਾਫ਼ ਹੋ ਸਕਦਾ, ਬਟ ਉਹ ਸਟੈਂਟ ਨਹੀਂ ਪਾ ਸਕਦਾ। ਸੋ ਮੈਡੀਕਲ ਸਕੂਲ ਖੋਲੋ। ਸੋ ਅਸੀਂ 5 ਸਾਲ ਤੋਂ ਬਾਅਦ ਇਹ ਵੇਖਾਂਗੇ ਕਿ ਪੰਜਾਬ ਦੇ ਵਿੱਚ ਕਿਹੜਾ ਮੈਡੀਕਲ ਸਕੂਲ ਖੁੱਲਾ, ਕਿੰਨੇ ਡਾਕਟਰ ਤੁਸੀਂ ਨਵੇਂ ਟ੍ਰੇਨ ਕੀਤੇ ਆ, ਫੇਰ ਹੀ ਉਹ ਡਿਸਪੈਂਸਰੀਆਂ ਜਾ ਕੇ ਕੰਮ ਕਰ। ਤੁਸੀਂ ਜੇ ਆਮ ਆਦਮੀ ਪਾਰਟੀ ਅੱਜ ਕਹੇ ਕਿ ਅਸੀਂ 18,000 ਡਿਸਪੈਂਸਰੀਆਂ ਖੋਲਣੀਆਂ ਵਾ, ਦੈਨ ਯੂ ਹੈਵ ਟੂ ਕ੍ਰੀਏਟ 18,000 ਨਵੇਂ ਡਾਕਟਰ, ਔਰ 18,000 ਡਾਕਟਰਾਂ ਦੀ ਪੇ ਨਾਲ, ਡਾਕਟਰਾਂ ਦਾ ਸਟਾਫ, ਉਨੇ ਹੀ ਫਾਰਮਾਸਿਸਟ, ਉਨੇ ਨਾਲ ਨਰਸਾਂ। ਹੁਣ ਉਹ ਕ੍ਰੀਏਟ 5 ਸਾਲਾਂ ਵਿੱਚ ਕਿੰਨੇ ਕਰ ਪਾਉਂਦੇ? ਅਸੀਂ ਇਹ ਨਹੀਂ ਕਹਿੰਦੇ 18,000 ਕਰ ਦੋ, ਐਟਲੀਸਟ 3,000, 6,000, 10,000 ਤੱਕ ਪਹੁੰਚਾਂਗੇ। ਸੋ ਆਮ ਆਦਮੀ ਪਾਰਟੀ ਨੂੰ ਰਿਕੁਐਸਟ ਕਰਦੇ ਆ, ਬੜੇ ਪਿਆਰ ਨਾਲ, ਸਤਿਕਾਰ ਨਾਲ, ਅਸੀਂ ਤੁਹਾਡੇ ਤੁਹਾਡੇ ਤੇ ਮਾਣ ਕਰਦੇ ਆ। ਤੁਹਾਡੇ ਵਿੱਚ ਐਸੇ ਐਮਐਲਏ ਜਿਨ੍ਹਾਂ ਨੂੰ ਅਸੀਂ ਸਲੂਟ ਕਰਦੇ ਆ, ਜਿਨ੍ਹਾਂ ਨਾਲ ਅਸੀਂ ਪਿਆਰ ਵੀ ਕਰਦੇ ਆ। ਸੋ ਅਸੀਂ ਐਜ਼ ਬ੍ਰਦਰ, ਐਜ਼ ਅ ਫਰੈਂਡ, ਐਜ਼ ਅ ਫੈਲੋ ਪੰਜਾਬੀ, ਹਨਾ, ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ, ਪੰਜਾਬ ਦੀ ਡੋਰ ਤੁਹਾਡੇ ਹੱਥ ਆ। ਐਤਕੀ ਕੁਝ ਡਿਫਰੈਂਟ ਕਰ ਜਿਓ, ਇਨਫਰਾਸਟ੍ਰਕਚਰ ਵੱਲ ਘੱਟ ਕਨਸੈਂਟਰੇਟ ਕਰਿਓ, ਜਿਹੜੇ ਸਾਡਾ ਬ੍ਰੇਨ ਹੈ ਉਹਦੇ ਵੱਲ ਕਨਸੈਂਟਰੇਟ ਕਰਿਓ। ਜਿਹੜਾ ਬ੍ਰੇਨ ਹੈ ਉਹਨੂੰ ਡਿਵੈਲਪ ਕਰੋ। ਪੰਜਾਬ ਦੇ ਬ੍ਰੇਨ ਡਿਵੈਲਪ ਹੋਣਾ ਚਾਹੁੰਦਾ, ਜਿਹੜਾ ਉਹ ਬ੍ਰੇਨ ਡਿਵੈਲਪ ਹੋ ਗਿਆ, ਉਹਨਾਂ ਲਈ ਜੌਬਾਂ ਵੀ ਪੰਜਾਬ ਦੇ ਵਿੱਚ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਿਓ। ਐਗਰੋ ਇੰਡਸਟਰੀ ਜਿਹੜੀ ਪੰਜਾਬ ਦੀ, ਉਹਨੂੰ ਡਿਵੈਲਪ ਕਰਨ ਦੀ ਬੜੀ ਜ਼ਰੂਰਤ ਆ। ਵਾਹਗਾ ਬਾਰਡਰ ਨੂੰ ਖੁਲਾਉਣ ਦੀ ਬੜੀ ਜ਼ਰੂਰਤ ਆ ਕਿ ਸਾਨੂੰ ਜਿਹੜੇ ਸਾਡੇ ਅਦਾਨੀ ਅੰਬਾਨੀ ਪੋਰਟਾਂ ਚੋਂ ਸਾਨੂੰ ਚੀਜ਼ਾਂ ਬਾਹਰ ਨਾ ਭੇਜਣੀਆਂ ਪਵੇ। ਸਾਨੂੰ ਸਿੱਧੀਆਂ ਜਿਹੜੀਆਂ ਸਾਡੇ ਟਰੱਕਾਂ ਦੇ ਰੂਟ ਦੇ ਰਾਹੀਂ ਅਸੀਂ ਸਾਰੇ ਯੂਰਪ ਤੱਕ ਚੀਜ਼ਾਂ ਪਹੁੰਚਾ ਸਕੀਏ। ਸੋ ਇਹ ਚੀਜ਼ਾਂ ਦੇ ਉੱਤੇ ਮੈਂ ਚਾਹੁੰਦਾ ਕਿ ਜਿਹੜੀ ਆਮ ਆਦਮੀ ਪਾਰਟੀ ਆ, ਨਸ਼ਾ ਜਿਹੜਾ ਮੁਕਤ ਫੇਰ ਹੀ ਹੋ ਸਕਦਾ ਜੇ ਸਾਡੇ ਬੱਚਿਆਂ ਕੋਲ ਜੌਬਾਂ ਹੋਣਗੀਆਂ, ਉਹਨਾਂ ਨੂੰ ਅਵੇਅਰਨੈਸ ਹੋਊਗੀ ਕਿ ਸ਼ਰਾਬ ਕਿਉਂ ਮਾੜੀ ਆ, ਜਿਹੜਾ ਚਿੱਟਾ ਵਾ ਕਿਉਂ ਮਾੜਾ ਵਾ, ਜਿਹੜਾ ਟੀਕਾ ਵਾ ਜਦੋਂ ਆਪਾਂ ਦੂਜੀ ਵਾਰੀ ਲਾਉਂਦੇ ਆ ਕਿਸੇ ਦੇ ਥਰੂ, ਜੇ ਕਿਸੇ ਨੂੰ HIV ਆ, ਹੈਪੇਟਾਈਟਿਸ ਸੀ ਆ, ਮੈਨੂੰ ਹੋ ਸਕਦੀ ਆ, ਉਹ ਅਵੇਅਰਨੈਸ ਦਵਾਈਏ। ਜੇ ਅਸੀਂ ਕੈਂਪਸ ਲਾਉਨੇ ਆ ਹਾਈਪਰਟੈਂਸ਼ਨ ਦੇ, ਡਾਇਬੀਟੀਜ਼ ਦੇ, ਮੈਂਟਲ ਹੈਲਥ ਦੇ, ਜਿਹੜੇ ਸਾਡੇ OB ਡਾਕਟਰਸ ਆ ਉਹਨਾਂ ਨੂੰ ਵੈਲ ਟ੍ਰੇਨ ਕਰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਬੜੀਆਂ ਸਲੋ ਪ੍ਰੋਸੈਸ ਆ, ਪਰ ਅਸੀਂ ਚਾਹੁੰਦੇ ਆ ਕਿ ਐਟਲੀਸਟ ਉਹ ਇਹ ਚੀਜ਼ ਵੱਲ ਵਧਣ। ਔਰ ਪੰਜਾਬੀਆਂ ਨੂੰ ਵੀ ਕਵਾਂਗੇ ਕਿ ਜਿਹੜੀ ਸਰਕਾਰ ਆ ਉਹਨੂੰ ਧਰਮਾਂ ਦੀ ਰਾਜਨੀਤੀ ਵਿੱਚ ਨਾ ਫੇਰੀ ਜਾਇਆ ਕਰੋ ਕਿ ਆਹ ਹੋ ਗਿਆ, ਆਹ ਹੋ ਗਿਆ, ਆਹ ਹੋ ਗਿਆ। ਉਹਨਾਂ ਨੂੰ ਕੰਮ ਕਰਨ ਦਿਓ, ਔਰ ਜਿਹੜਾ ਅਸਲੀ ਕੰਮ ਆ ਉਹ ਇਹ ਕੰਮ ਆ। ਸੋ ਫੋਕੀ ਬੱਲੇ ਬੱਲੇ ਇੱਧਰ ਜਾ ਕੇ ਛਾਪੇ ਮਾਰਤੇ, ਉੱਧਰ ਜਾ ਕੇ ਛਾਪੇ ਮਾਰਤੇ, ਡਾਕਟਰਾਂ ਨੂੰ ਗੁੱਸੇ ਹੋਤਾ ਵੀ ਤੂੰ ਸਫਾਈ ਕਿਉਂ ਨਹੀਂ ਕੀਤੀ, ਹੁਣ ਡਾਕਟਰ ਨੇ ਸਫਾਈ ਥੋੜੀ ਕਰਨੀ ਆ। ਉਹ ਚੀਜ਼ਾਂ ਵਿੱਚ ਬੱਲੇ ਬੱਲੇ ਘੱਟ ਕਰਿਆ ਕਰੋ। ਜਿਹੜੇ ਅਸਲੀ ਕੰਮ ਆ, ਜੱਜ ਕੁਲਦੀਪ ਸਿੰਘ ਧਾਲੀਵਾਲ ਕਰ ਰਹੇ ਆ, ਜਾਂ ਹੋਰ ਜੇ ਕੋਈ ਕਰਨਗਾ ਪੜ੍ਹਾਈ ਦੇ ਖੇਤਰ 'ਚ, ਸਪੋਰਟਸ ਦੇ ਖੇਤਰ 'ਚ, ਹੈਲਥ ਕੇਅਰ ਦੇ ਵਿਸ਼ੇ ਤੇ, ਉਹਨਾਂ ਨੂੰ ਸਲੂਟ ਕਰਿਆ ਕਰੋ। ਤੁਹਾਨੂੰ ਮੌਕਾ ਮਿਲਿਆ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਨ ਤੋਂ ਬਾਅਦ 'ਚ ਮਿਲਣ ਦਾ ਅਜੇ ਤੱਕ? ਨਹੀਂ, ਮੈਂ ਉਸ ਤੋਂ ਬਾਅਦ ਕੋਈ ਛੇਤੀ ਯੂਕਰੇਨ ਵੱਲ ਤੁਰ ਗਿਆ। ਠੀਕ ਹੈ। ਸੋ ਉਸ ਤੋਂ ਬਾਅਦ ਅਸੀਂ ਪੰਜਾਬ ਕੁਛ ਗਏ ਸਾਂ ਤੇ ਮੌਕਾ ਨਹੀਂ ਮਿਲਿਆ, ਪਰ ਪਹਿਲਾਂ ਵੀ ਜਿਹੜੀਆਂ ਇੰਟਰਵਿਊਜ਼ ਹੋਈਆਂ ਮੈਂ ਉਹਨਾਂ ਨੂੰ ਐਜ਼ ਅ ਗੁੱਡ ਪਰਸਨ ਉਹਨਾਂ ਨੂੰ ਮੰਨਿਆ, ਔਰ ਇਹ ਵੀ ਗੱਲ ਕੀਤੀ ਸੀ ਕਿ ਹਾਂ ਉਹ ਇੱਕ
ਮੁੱਖ ਮੰਤਰੀ ਚਿਹਰਾ ਹੈਗੇ ਆ ਚੰਗੇ ਆ, ਪਰ ਸ਼ਰਾਬ ਦੀ ਜਿਹੜੀ ਪ੍ਰੋਬਲਮ ਆ ਉਹ ਥੋੜੀ ਜਿਹੀ ਪ੍ਰੋਬਲਮ ਉਹਨਾਂ ਨੂੰ ਦੂਰ ਕਰਨੀ ਚਾਹੀਦੀ ਹੈ। ਅੱਜ ਵੀ ਉਹਨਾਂ ਨੂੰ ਰਿਕੁਐਸਟ ਕਰਦਾ ਕਿ ਤੁਸੀਂ ਇੱਕ ਬਹੁਤ ਵੱਡੇ ਅਹੁਦੇ ਤੇ ਬੈਠੇ ਹੋ ਤੇ ਇਹ ਨਹੀਂ ਕਿ ਸ਼ਰਾਬ ਪੀਣੀ ਮਾੜੀ ਆ, ਘਰ 'ਚ ਸ਼ਰਾਬ ਪੀਓ, ਰਾਤ ਨੂੰ ਪੀਓ, ਇਟਸ ਯੋਰ ਤੁਹਾਡੀ ਕਾਲ ਆ ਉਹ ਯੂ نو Personal ਆ। ਹਾਂ ਬਟ ਜਦੋਂ ਤੁਸੀਂ ਬਾਹਰ ਜਾਂਦੇ ਹੋ ਉਦੋਂ ਥੋੜੀ ਜਿਹੀ ਮਾੜੀ ਹੁੰਦੀ ਹੈ। ਸੋ ਭਗਵੰਤ ਮਾਨ ਓਵਰਆਲ ਆਈ ਥਿੰਕ ਇੱਕ ਗੁੱਡ ਬੰਦਾ ਜਿਹੜਾ ਦਿਲੋਂ ਇੱਕ ਚੰਗਾ ਕੰਮ ਕਰਨਾ ਚਾਹੁੰਦਾ, ਬੜੀ ਦੇਰ ਦੇ ਡਟੇ ਪਏ ਆ। ਸੋ ਮੇ ਬੀ ਵਾਪਸ ਜਾ ਕੇ ਜ਼ਰੂਰ ਮਿਲਾਂਗੇ ਔਰ ਮੇ ਵੀ ਹੋ ਸਕਦਾ ਮੈਂ ਯੂ نو ਜਿਹੜਾ ਅਸੀਂ ਕਲੀਨਿਕਸ ਦਾ ਕਰ ਰਹੇ ਹਾਂ ਉਦੋਂ ਮੈਂ ਪੰਜਾਬ ਜਾਵਾਂ ਤੇ ਜੇ ਕੰਮ ਹੋਊਗਾ ਯਾਰ ਫੇਰ ਹੀ ਮਿਲਣਾ ਚਾਹੀਦਾ। ਹੁਣ ਉਹਨਾਂ ਦਾ ਟਾਈਮ ਥੋੜੀ ਅਦਾ ਕਰਨਾ। ਸੋ ਜੇ ਕੰਮ ਹੋਇਆ, ਜੇ ਮੈਂ ਫੀਲ ਕੀਤਾ ਕਿ ਮੇਰੇ ਕੋਲ ਕੋਈ ਐਸਾ ਕੰਮ ਹੈ ਜਿਹੜਾ ਭਗਵੰਤ ਮਾਨ ਨੂੰ ਮਿਲਣਾ ਚਾਹੀਦਾ ਤੇ ਭਗਵੰਤ ਮਾਨ ਨੂੰ ਮਿਲਾਂਗੇ। ਜੇ ਉਹ ਕੰਮ ਐਮਐਲਏ ਤੋਂ ਹੋ ਜਾਣਾ ਜਾਂ ਡੀਸੀ ਤੋਂ ਹੋ ਜਾਣਾ ਫਿਰ ਮੈਂ ਭਗਵੰਤ ਮਾਨ ਵਿਚਾਰੇ ਦਾ ਉਹਦਾ ਅੱਗੇ ਇੰਨਾ ਟਾਈਮ ਹੈ ਹਨਾ, ਲੋਕ ਉਹਨੂੰ ਮਿਲਣਾ ਚਾਹੁੰਦੇ ਆ, ਫਿਰ ਉਹ ਨਹੀਂ। ਸੋ ਅਜੇ ਤੱਕ ਕੋਈ ਐਸਾ ਕੰਮ ਨਹੀਂ ਸੀ ਜਿਹਦੇ ਕਰਕੇ ਮੈਨੂੰ ਉਹਨਾਂ ਨੂੰ ਮਿਲਣਾ ਪਿਆ, ਪਰ ਜੇ ਲੋੜ ਪਈ, ਜੇ ਕੋਈ ਐਸਾ ਕੰਮ ਹੋਊਗਾ ਤਾਂ ਜ਼ਰੂਰ ਉਹਨਾਂ ਨੂੰ ਤੰਗ ਕਰਾਂਗੇ। ਕਾਫੀ ਲੰਮਾ ਸਮਾਂ ਆਪਾਂ ਗੱਲਬਾਤ ਕਰ ਰਹੇ ਹਾਂ, ਚੰਗਾ ਲੱਗ ਰਿਹਾ, ਬੜੇ ਭਾਵਨਾਤਮਕ ਹੋ ਕੇ ਤੁਸੀਂ ਹਮੇਸ਼ਾ ਗੱਲਾਂ ਕਰਦੇ, ਇਮੋਸ਼ਨ ਜਿੱਦਾਂ ਕਹਿੰਦੇ ਨੇ ਢਿੱਡ 'ਚੋਂ ਆਵਾਜ਼ ਆਉਂਦੀ ਆ। ਸੋ ਚੰਗੀਆਂ ਲੱਗਾ ਤੁਹਾਡੇ ਨਾਲ ਗੱਲਾਂ ਬਾਤਾਂ ਜਿਹੜੀਆਂ ਕਰਕੇ। ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਵੀ ਇਹ ਗੱਲਾਂ ਜਿਹੜੀਆਂ ਪਸੰਦ ਆਈਆਂ ਹੋਣਗੀਆਂ। ਹਰ ਇੱਕ ਦੀ ਆਪੋ ਆਪਣੀ ਟਿੱਪਣੀਆਂ, ਕੋਈ ਪੋਜ਼ਿਟਿਵ ਬੋਲਦਾ, ਕੋਈ ਨੈਗੇਟਿਵ ਬੋਲਦਾ ਆ, ਪਰ ਜੇ ਕੋਈ ਚੰਗਾ ਕੰਮ ਕਰ ਰਿਹਾ ਆ ਆਪਾਂ ਨੂੰ ਉਸ ਦਾ ਸਾਥ ਵੀ ਦੇਣਾ ਚਾਹੀਦਾ ਆ, ਉਸ ਨੂੰ ਹੱਲਾਸ਼ੇਰੀ ਵੀ ਜਿਹੜੀ ਉਹ ਵੱਧ ਤੋਂ ਵੱਧ ਦੇਣੀ ਚਾਹੀਦੀ ਆ। ਸੋ ਡਾਕਟਰ ਸੁਲੇਮਾਨ ਬਹੁਤ ਸ਼ੁਕਰੀਆ, ਬਹੁਤ ਧੰਨਵਾਦ, ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ ਦੇ ਵਿੱਚ ਆਏ, ਗੱਲਬਾਤ ਕੀਤੀ, ਆਪਣੇ ਦਿਲ ਦੇ ਬਲਬਲੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਮਿਹਰਬਾਨੀ। ਥੈਂਕ ਯੂ ਬਾਈ ਜੀ। ਔਰ ਜਿੰਨਾ ਤੁਸੀਂ ਐਕਚੁਅਲੀ ਹੈਲਪ ਪਿਆਰ ਕਰਦੇ ਹੋ ਨਾ, ਉਹਨਾਂ ਕੋਈ ਕਰ ਨਹੀਂ ਸਕਦਾ। ਸੋ ਜਿੰਨਾ ਪੰਜਾਬੀ ਕਰਦੇ ਆ, ਪਿਆਰ ਕਰਦੇ ਆ, ਜਿੰਨਾ ਉਹ ਸਾਥ ਦਿੰਦੇ ਉਹਨਾਂ ਕੋਈ ਦੇ ਨਹੀਂ ਸਕਦਾ। ਬਹੁਤ ਬਹੁਤ ਤੁਹਾਡਾ ਧੰਨਵਾਦ, ਪੰਜਾਬੀ ਕਮਿਊਨਿਟੀ ਦਾ ਧੰਨਵਾਦ ਤੇ ਖਾਸ ਕਰਕੇ ਜਿਹੜੀ ਕੈਲੀਫੋਰਨੀਆ ਦੀ ਕਮਿਊਨਿਟੀ ਹੈ, ਅਮਰੀਕਾ ਦੀ ਕਮਿਊਨਿਟੀ, ਉਹਨਾਂ ਦਾ ਧੰਨਵਾਦ।